ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्च मैं ਤੁਹਾਡੀ ਹੋਸਟ ਨਿਮਕੋਟ ਮੈਂ ਟੀਵੀ ਰਿਸਰਚ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 20 ਅਗਸਤ 2026 4 ਭਾਦੋ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀ ਔਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਬੀਬੀ ਪਰਮਜੀਤ ਕੌਰ ਤੇ ਬੇਟਾ ਕਰਮਵੀਰ ਸਿੰਘ ਹੋਰਾਂ ਨੇ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਟੀਵੀ 84 ਦੇ ਵੱਧ ਮਾਇਕਾ ਸਹਾਇਤਾਕਾਰ ਨੇ। ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਈਮੇਲ ਵੀ ਕਰ ਸਕਦੇ info@tv ਤੇ। ਸੋ ਵੀਅਰਸ ਪਹਿਲੇ ਸਮੇਂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸਰਫ ਨੇ ਅਮਰੀਕਨ ਸਰਕਾਰ ਤੋਂ ਮੰਗ ਕੀਤੀ ਹੈ ਕਿ RSS ਦੇ ਉੱਤੇ ਪਾਬੰਦੀਆਂ ਲਗਾਈਆਂ ਜਾਣ ਤੇ RSS ਮੁਖੀ ਮੋਹਨ ਭਾਗਵਤ ਨਾਲ ਕੋਈ ਵੀ ਉੱਚ ਅਧਿਕਾਰੀ ਮੀਟਿੰਗ ਨਾ ਕਰੇ। ਯਾਦ ਰਹੇ ਮੋਹਨ ਭਾਗਵਤ ਅਗਸਤ ਦੇ ਅਖੀਰਲੇ ਹਫਤੇ ਅਮਰੀਕਾ ਦੇ ਦੌਰੇ ਤੇ ਆ ਰਹੇ ਹਨ। ਇਸ ਸੰਬੰਧੀ ਸਿੱਖ ਜਥੇਬੰਦੀਆਂ, ਅਮਰੀਕਨ ਕਾਕਸ ਕਮੇਟੀ, ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਨੇ ਵੀ ਮੋਹਨ ਭਾਗਵਤ ਤੇ ਅਮਰੀਕਾ ਆਉਣ ਤੇ ਜਿਹੜੀ ਪਾਬੰਦੀ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ 2-3 ਮਾਫੀਆਂ ਇਕੱਠੀਆਂ ਮੰਗ ਲੈਂਦੇ। ਅੱਜ ਦਾ ਪ੍ਰੋਗਰਾਮ ਲਗਭਗ ਅੱਧਾ ਘੰਟਾ ਅਸੀਂ ਲੇਟ ਇਸ ਲਈ ਸ਼ੁਰੂ ਕੀਤਾ ਵੀ ਨਿਊਯਾਰਕ ਦੇ ਵਿੱਚ ਬਹੁਤ ਜ਼ੋਰਦਾਰ ਸਟਾਰਮ ਹੈ ਔਰ ਉਸਨੇ ਸਭ ਕੁਝ ਅਸਤ ਵਿਅਸਤ ਕੀਤਾ ਹੋਇਆ ਸੀ। ਸੋ ਜਦੋਂ ਤੱਕ ਸਾਰੀ ਟੀਮ ਜੁੜ ਸਕੀ ਅੱਧਾ ਘੰਟਾ ਉਹਦੇ 'ਚ ਡਿਲੇ ਹੋਇਆ। ਇਸੇ ਤਰ੍ਹਾਂ ਪਿਛਲੇ 2 ਦਿਨ ਕਿਉਂਕਿ ਜਿਹੜਾ ਮੇਨ ਪ੍ਰੋਗਰਾਮ ਅਸੀਂ ਚਾਹੁੰਦੇ ਸੀ 15 ਅਗਸਤ ਨੂੰ ਜਿਹੜਾ ਸੈਚਰਡੇ ਪ੍ਰੋਟੈਸਟ ਸੀ ਵਾਸ਼ਿੰਗਟਨ DC ਦੇ ਵਿੱਚ, ਕਿਉਂਕਿ ਉਸ ਦੀ ਇੱਕ ਆਪਣੀ ਅਹਿਮੀਅਤ ਸੀ ਔਰ ਟੀਵੀ 84 ਤੇ ਸੱਚੋ ਸੱਚ ਦਾ ਸਲੋਟ ਹਾਲਾਂਕਿ 24 ਆਵਰ ਚੈਨਲ ਹੈ, ਬਹੁਤ ਸਾਰੇ ਪ੍ਰੋਗਰਾਮ ਲਾਈਵ ਕਵਰ ਹੁੰਦੇ ਨੇ, ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਵਿਊਅਰਸ਼ਿਪ ਹੈ ਇਹਦੇ ਬਾਵਜੂਦ ਕਿ YouTube ਦੇ ਐਲਗੋਰਿਦਮ ਨੇ ਸਾਨੂੰ ਬਹੁਤ ਰੈਸਟ੍ਰਿਕਟ ਕਰ ਦਿੱਤਾ ਹੋਇਆ, ਜਿੱਥੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਈਵ ਔਰ ਉਸ ਤੋਂ ਬਾਅਦ ਫਸਟ 24 ਆਵਰਸ 'ਚ 50,000 60,000 ਵਿਊ ਹੁੰਦੇ ਸੀ। ਹੁਣ ਉਹ ਜਿਹੜੇ ਨੇ ਬਹੁਤ ਘਟੇ ਹੋਏ ਨੇ ਔਰ ਇਸੇ ਲਈ ਅਸੀਂ ਜਦੋਂ ਇਹ ਅਪੀਲ ਵੀ ਕਰਦੇ ਹਾਂ ਕਿ ਜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਇਹ ਆਟੋਮੈਟਿਕਲੀ ਇੱਕ ਸਟੇਜ ਤੇ ਉਹ ਐਲਗੋਰਿਦਮ ਟੁੱਟੇਗਾ। ਲੇਕਿਨ ਇਹਦੇ ਬਾਵਜੂਦ 24 ਘੰਟਿਆਂ 'ਚ ਸਭ ਤੋਂ ਜ਼ਿਆਦਾ ਜਿਹੜੀ ਵਿਊਅਰਸ਼ਿਪ ਜਾਂ ਜਿਸ ਪ੍ਰੋਗਰਾਮ ਦੇ ਉੱਤੇ ਸਭ ਤੋਂ ਜ਼ਿਆਦਾ ਵਿਊਅਰ ਆਉਂਦੇ ਨੇ ਉਹ ਸਾਡਾ ਸੱਚੋ ਸੱਚ ਫਾਰਮੈਟ ਹੈ। ਇਸ ਲਈ ਅਸੀਂ ਜਿਹੜਾ ਕੋਈ ਵੀ ਇਸ ਕਿਸਮ ਦੀ ਇਵੈਂਟ ਹੈ ਔਰ ਸਾਡੇ ਵਿਊਅਰਸ ਲਈ ਵੀ ਥੋੜੀ ਜਿਹੀ ਚੇਂਜ ਵੀ ਹੁੰਦੀ ਹੈ। ਅਸੀਂ ਤਾਂ ਚਲੋ ਰੋਜ਼ਾਨਾ ਖਬਰਾਂ ਤੇ ਟਿੱਪਣੀ ਕਰਨੀ ਹੁੰਦੀ ਹੈ, ਸੋ ਉਸ ਕਿਸਮ ਦਾ ਜਿਹੜਾ ਪ੍ਰੋਗਰਾਮ ਵੀ ਅਸੀਂ ਇਸ ਸਲੋਟ ਦੇ ਵਿੱਚ ਦਿੰਦੇ ਔਰ ਇਹ ਪਰਸੋਂ ਜਿਹੜਾ ਟਿਊਜ਼ਡੇ ਸੀ ਉਸ ਨੂੰ ਅਸੀਂ ਇਸ ਸਲੋਟ ਲਈ ਰੱਖਿਆ ਔਰ ਕੱਲ ਸਾਨੂੰ ਐਮਰਜੈਂਸੀ ਦੇ ਵਿੱਚ ਜਾਣ ਵਾਲੀ ਗੱਲ ਸੀ, ਵਾਸ਼ਿੰਗਟਨ DC ਜਾਣਾ ਪਿਆ ਔਰ ਜਿਹੜਾ ਅੱਜ ਦਾ ਪ੍ਰੋਗਰਾਮ ਸਪਾਂਸਰ ਵੀ ਕੀਤਾ ਹੈ ਬੀਬੀ ਪਰਮਜੀਤ ਕੌਰ, ਉਹਨਾਂ ਦੇ ਸੁਪੁੱਤਰ ਕਰਮਵੀਰ ਸਿੰਘ,
ਸਮੁੱਚੇ ਪਰਿਵਾਰ ਵੱਲੋਂ ਭਾਈ ਨਰਿੰਦਰ ਸਿੰਘ, ਮਾਤਾ ਸੁਰਜੀਤ ਕੌਰ ਔਰ ਇਹ ਸਾਰਾ ਪਰਿਵਾਰ ਜਿਹੜਾ ਸਮੁੱਚੇ ਤੌਰ ਦੇ ਉੱਤੇ ਪੰਥ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਪੰਥ ਦੇ ਅੱਜ ਦੇ ਸੰਘਰਸ਼ ਦੇ ਵਿੱਚ ਜਿਹੜੇ ਸ਼ਹੀਦ ਵੀ ਦਿੱਤੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ, ਮੈਂ ਲਗਭਗ 18 ਸਾਲ ਦੇ ਕਰੀਬ ਜਿਹੜਾ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਜਦੋਂ 1994 ਦੇ ਵਿੱਚ ਸ਼ੁਰੂਆਤ ਕੀਤੀ DC ਤੋਂ, ਸੋ ਉਹਨਾਂ ਦਾ ਹੀ ਘਰ ਸਾਡਾ ਸਹਾਰਾ ਵੀ ਰਿਹਾ ਹੈ। ਕਸ਼ਮੀਰੀ ਸਾਡੇ ਵੀਰ ਜਿਹੜੇ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ, ਉਹਨਾਂ ਦੇ ਵੀ ਪ੍ਰਸ਼ਾਦੇ ਪਾਣੀ ਰਹਿਣ ਸਹਿਣ ਦਾ ਪ੍ਰਬੰਧ ਭਾਈ ਨਰਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਹੀ ਸੀ। ਔਰ ਪਰਿਵਾਰ 'ਚ ਵੱਡੀ ਟ੍ਰੈਜਡੀ ਵਾਪਰੀ ਸੀ ਜਦੋਂ ਕਿ ਇਹ ਛੋਟਾ ਬੇਟਾ ਕਰਮਵੀਰ ਸਿੰਘ, ਇਹ ਸ਼ਾਇਦ 2 ਸਾਲ ਦਾ ਸੀ, ਜਦੋਂ ਕਿ ਉਹਨਾਂ ਦੇ ਫਾਦਰ ਜਿਹੜੇ ਕਿ ਬਹੁਤ ਸੇਵਾਦਾਰ ਸਿੰਘ ਸੀ ਔਰ ਟੈਕਸੀ ਚਲਾਉਂਦੇ ਸੀ, ਯੈਲੋ ਕੈਬ, ਦਿਨ ਦਿਹਾੜੇ ਕਿਸੇ ਲਟੇਰੇ ਨੇ ਜਿਹੜਾ ਸਵਾਰੀ ਬਣ ਕੇ ਆਇਆ ਉਹਨਾਂ ਦਾ ਜਿਹੜਾ ਉਹ ਮਰਡਰ ਕਰ ਦਿੱਤਾ ਸੀ। ਸੋ ਇਸ ਬੱਚੇ ਨੇ, ਕਰਮਵੀਰ ਸਿੰਘ ਨੇ, ਬੜੀ ਸਟਰਗਲ, ਉਹਦੀ ਮਾਂ ਨੇ ਖਾਸ ਤੌਰ ਤੇ ਔਰ ਫੁੱਫੜ ਜੀ, ਸਮੁੱਚਾ ਪਰਿਵਾਰ, ਉਹਨਾਂ ਨੇ ਬੜੀ ਸਟਰਗਲ ਕੀਤੀ। ਔਰ ਬੇਟਾ ਜਿਹੜਾ ਉਹ ਆਪਣੇ ਕੈਰੀਅਰ ਦੇ ਵਿੱਚ ਵੀ ਕੰਪਿਊਟਰ ਇੰਜੀਨੀਅਰ ਹੈ ਔਰ ਹੁਣ ਉਸ ਦਾ ਠਾਕਾ, ਰੋਕਾ, ਸ਼ਗਨ, ਕੁੜਮਾਈ, ਲਫ਼ਜ਼ ਜੋ ਮਰਜ਼ੀ ਕਹੀਏ, ਉਹ ਉਹਨਾਂ ਨੇ ਕੱਲ ਐਮਰਜੈਂਸੀ 'ਚ ਹੀ ਰੱਖਿਆ ਸੀ, ਕਿਉਂਕਿ ਉਸ ਤੋਂ ਪਹਿਲਾਂ ਬੱਚੀ ਜਸਲੀਨ ਕੌਰ ਜਿਹਦੇ ਨਾਲ ਉਸ ਦਾ ਰੋਕਾ ਹੋਇਆ, ਉਹਨਾਂ ਦੇ ਦਾਦੀ ਜੀ ਉਹ ਕਾਫੀ ਇੱਕਦਮ ਸੀਰੀਅਸ ਹੋਏ ਔਰ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਨੇ, ਹਾਲਾਂਕਿ ਇਹ ਪ੍ਰੋਗਰਾਮ ਸੈਚਰਡੇ ਐਂਡ ਦਾ ਰੱਖਿਆ ਹੋਇਆ ਸੀ, ਵੀਕਐਂਡ ਦਾ, ਲੇਕਿਨ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਇਹ ਰੱਖਣਾ ਪਿਆ। ਸੋ ਸਾਡਾ ਜਾਣਾ ਜ਼ਰੂਰੀ ਸੀ। ਹਾਲਾਂਕਿ ਸਾਡੇ ਲਈ ਵੀ 5-6 ਘੰਟੇ ਅਪ ਐਂਡ 5-6 ਘੰਟੇ ਡਾਊਨ ਇਹ ਔਖਾ ਹੁੰਦਾ ਹੈ। ਹਾਲਾਂਕਿ ਸਾਡੀ ਕੋਸ਼ਿਸ਼ ਸੀ ਕਿ ਵਾਪਸ ਅਸੀਂ ਟਾਈਮ ਤੇ ਪਹੁੰਚ ਕੇ ਪ੍ਰੋਗਰਾਮ ਕਰ ਸਕੀਏ। ਦਰਸ਼ਕ ਤਸਵੀਰਾਂ ਦੇਖ ਰਹੇ ਨੇ ਕਿ ਜਿੱਥੇ ਬੜੀ ਕੁਇਕਲੀ ਉਹਨਾਂ ਨੇ ਇਸ ਰਸਮ ਨੂੰ ਕੀਤਾ। ਔਰ ਬਹੁਤ ਵਾਰ ਜਦੋਂ ਅਸੀਂ ਕੁਦਰਤ ਦੇ ਰੰਗ ਦੇਖਦੇ ਹਾਂ, ਜਿਉਂ ਹੀ ਇਹ ਸਾਰਾ ਉਹਨਾਂ ਨੇ ਮਹਾਰਾਜ ਦਾ ਸਹਿਜ ਪਾਠ ਦਾ ਭੋਗ ਘਰ ਦੇ ਵਿੱਚ ਹੀ ਰੱਖਿਆ, ਛੋਟਾ ਸਮਾਗਮ ਸੀ, ਬਹੁਤ ਲਿਮਟਿਡ ਇਨਵਾਈਟੀ ਸੀ, ਔਰ ਜਿਉਂ ਹੀ ਭੋਗ ਪਿਆ, ਅਰਦਾਸ ਹੋਈ, ਖਾਣਾ ਖਾ ਕੇ ਸਾਰੇ ਵਿਦਾ ਹੋਏ ਔਰ ਦਾਦੀ ਮਾਂ ਜਿਨ੍ਹਾਂ ਨੂੰ ਹਸਪੀਟਲ ਤੋਂ ਉਹਨਾਂ ਨੇ ਘਰ ਭੇਜ ਦਿੱਤਾ ਸੀ, ਉਸ ਦੇ ਘੰਟੇ ਦੇ ਵਿੱਚ ਉਹਨਾਂ ਨੇ ਅਖੀਰਲਾ ਸਾਹ ਲਿਆ ਔਰ ਤੁਰ ਗਏ ਜਿਵੇਂ। ਔਰ ਮੈਂ ਬਹੁਤ ਵਾਰ ਦੇਖਦਾ ਹਾਂ ਔਰ ਉਹਨਾਂ ਦਾ ਇਹ ਸਮੁੱਚਾ ਪਰਿਵਾਰ, ਜਸਲੀਨ ਹੋਰਾਂ ਦਾ ਘਰ 'ਚ ਪ੍ਰਕਾਸ਼ ਵੀ ਹੈ, ਪੂਰੇ ਕੀਰਤਨ ਕਰਨ ਵਾਲਾ ਪਰਿਵਾਰ, ਸਾਰੇ ਰਿਸ਼ਤੇਦਾਰ ਆਪਸ 'ਚ ਰਲ ਮਿਲ ਕੇ ਕੀਰਤਨ ਕੀਤਾ ਸਾਰਿਆਂ ਨੇ। ਸੋ ਇਹ ਹੈ, ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੀ ਵਿਲ ਪਾਵਰ ਹੁੰਦੀ ਹੈ ਜਾਂ ਰੱਬ ਦੇ ਉੱਤੇ ਯਕੀਨ ਹੁੰਦਾ ਹੈ, ਉਹੀ ਅਲਟੀਮੇਟਲੀ ਡਿਸਾਈਡਿੰਗ ਫੈਕਟਰ ਹੁੰਦਾ ਹੈ। ਬਾਕੀ ਤਾਂ ਜੋ ਆਇਆ ਉਹਨੇ ਜਾਣਾ ਹੈ। ਮਾਤਾ ਦੀ ਉਮਰ ਵੀ 88-89 ਸਾਲ ਦੀ ਉਮਰ ਸੀ, ਦਾਦੀ ਮਾਂ ਦੀ, ਬੱਚੀ ਦੀ। ਸੋ ਅਸੀਂ ਜਿੱਥੇ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਗ੍ਰਸਤ ਜੀਵਨ ਵੱਲ ਵੀ ਬੇਟਾ ਕਰਮਵੀਰ ਸਿੰਘ ਔਰ ਜਸਲੀਨ ਨੇ ਆਪਣੇ ਕਦਮ ਵਧਾਏ ਨੇ, ਉੱਥੇ ਜ਼ਾਹਰ ਹੈ ਕਿ ਘਰ ਦੇ ਵਿੱਚ ਕੋਈ ਵੀ ਐਸਾ ਵਰਤਾਰਾ, ਪਰ ਪਰਿਵਾਰ ਸਾਰਾ ਗੁਰਮੁਖ ਹੈ, ਉਹਨਾਂ ਨੇ ਇਸ ਨੂੰ ਭਾਣੇ ਵਾਂਗ ਹੀ ਮੰਨਿਆ ਔਰ ਉਹਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਦਾਦੀ ਮਾਂ ਜਿਹੜੀ ਬੱਚੀ ਦੀ ਹੈ, ਉਸ ਨੇ ਇਹ ਸਾਰੇ ਅਖੀਰਲੇ ਪਲਾਂ ਤੱਕ ਉਹ ਆਪਣੇ ਆਪ ਨੂੰ, ਉਸ ਨੇ ਸਰੀਰਕ ਵਜੂਦ ਨੂੰ ਆਪਣੇ ਨੂੰ ਕਾਇਮ ਰੱਖਿਆ। ਸੋ ਅਸੀਂ ਸਮੁੱਚੇ ਪਰਿਵਾਰ ਨੂੰ, ਦੋਨਾਂ ਪਰਿਵਾਰਾਂ ਨੂੰ, ਜਸਲੀਨ ਕੌਰ ਦੇ ਔਰ ਕਰਮਵੀਰ ਸਿੰਘ ਦੇ, ਭਾਈ ਨਰਿੰਦਰ ਸਿੰਘ, ਭੈਣ ਜੀ ਮਨਜਿੰਦਰ ਕੌਰ ਔਰ ਬਾਕੀ ਸਾਰੀ ਐਕਸਟੈਂਡਡ ਫੈਮਿਲੀ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਆ। ਉਹ ਵੈਲ ਵਿਸ਼ਰ ਕੀ ਉਹ ਸਾਡੇ ਸਾਥੀ ਨੇ ਇਸ ਸਫ਼ਰ ਦੇ ਔਰ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ। ਸਭ ਦਾ ਬਹੁਤ ਬਹੁਤ ਸ਼ੁਕਰੀਆ। US ਸਰਫ, ਅਕਸਰ ਇਸ ਦਾ ਨਾਂ ਸਾਡੇ ਵਿਊਅਰ, ਸਾਡੇ ਸਰੋਤੇ ਇਸ ਤੋਂ ਵਾਕਿਫ ਹੋਣਗੇ। ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ 1998 ਦੇ ਲਗਭਗ ਹੋਂਦ ਦੇ ਵਿੱਚ ਆਇਆ, ਜੇ ਮੈਂ ਸਨ ਗਲਤ ਨਾ ਕਹਿ ਰਿਹਾ ਹਾਂ। ਇਹ ਬਾਈ ਪਾਰਟੀਸਨ ਕਮਿਸ਼ਨ ਹੈ, ਇਹ ਕੋਈ ਪ੍ਰਾਈਵੇਟ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੀ ਨਹੀਂ ਹੈ ਤੇ ਇਹ ਸਰਕਾਰ ਵੀ ਨਹੀਂ ਹੈ। ਲੇਕਿਨ ਸਰਕਾਰ ਵੱਲੋਂ ਬਣਾਇਆ ਗਿਆ ਬਾਈ ਪਾਰਟੀਸਨ। ਜਦੋਂ ਅਸੀਂ ਬਾਈ ਪਾਰਟੀਸਨ ਕਹਿੰਦੇ ਹਾਂ, ਇਹਦਾ ਮਤਲਬ ਹੈ ਕਿ ਦੋਵੇਂ ਹੀ ਧਿਰਾਂ, ਡੈਮੋਕ੍ਰੈਟ, ਰਿਪਬਲਿਕ, ਅਮਰੀਕਾ ਦੇ ਵਿੱਚ 2 ਪਾਰਟੀ ਸਿਸਟਮ ਹੈ, ਮਲਟੀ ਪਾਰਟੀ ਸਿਸਟਮ ਨਹੀਂ ਹੈ। ਸੋ ਦੋਵਾਂ ਧਿਰਾਂ ਦੇ ਜਿਹੜੇ ਨੁਮਾਇੰਦੇ ਨੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ। ਇੱਕ ਇਸ ਦਾ ਜਿਹੜਾ ਚੀਫ ਬਣਾਇਆ ਜਾਂਦਾ ਹੈ
ਔਰ ਇਹ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਇਹ ਦੁਨੀਆ ਦੇ ਮੁਲਕਾਂ ਦੇ ਵਿੱਚ ਕੋਈ ਵੀ ਧਰਮ ਨੂੰ ਮੰਨਣ ਵਾਲਾ ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ ਨੂੰ, ਉਹਨਾਂ ਦੀ ਹਕੂਮਤ, ਉਹਨਾਂ ਦਾ ਸਿਸਟਮ ਕਿਵੇਂ ਪ੍ਰਭਾਵਿਤ ਕਰਦਾ ਹੈ, ਉਹਨਾਂ ਨੂੰ ਆਪਣੇ ਮਜ਼ਹਬੀ ਹਕੂਕ ਦਿੱਤੇ ਜਾਂਦੇ ਨੇ ਕਿ ਨਹੀਂ, ਇਸ ਦੇ ਉੱਤੇ ਉਹ ਜਿਹੜਾ ਹੈ ਰਿਪੋਰਟ ਕਰਦਾ ਹੈ। ਔਰ ਫਿਰ ਉਸ ਰਿਪੋਰਟ ਤੇ ਆਧਾਰਿਤ ਉਹ ਅਮਰੀਕਨ ਸਰਕਾਰ ਨੂੰ ਸਿਫਾਰਿਸ਼ ਕਰਦਾ ਹੈ ਵੀ ਇਸ ਮੁਲਕ ਨੂੰ ਕੰਟਰੀ ਆਫ ਕੰਸਰਨ, ਕੰਟਰੀ ਆਫ ਪਾਰਟਿਕੂਲਰ ਕੰਸਰਨ ਜਾਂ ਬਿਲਕੁਲ ਹੋਰ ਜਿਹੜੀਆਂ ਉਹਦੀਆਂ 3-4 ਕੈਟਾਗਰੀਜ਼ ਨੇ ਇਹਦੇ 'ਚ ਰੱਖਿਆ ਜਾਏ। ਔਰ ਐਕਸਪੈਕਟੇਸ਼ਨ ਇਹ ਹੁੰਦੀ ਹੈ ਕਿ ਵੰਸ ਇਸ ਕਮਿਸ਼ਨ ਦੀ ਰਿਪੋਰਟ ਆਉਂਦੀ ਹੈ ਔਰ ਸਰਕਾਰ ਉਹਦੇ ਤੇ ਕਾਰਵਾਈ ਕਰਦੀ ਹੈ, ਉਸ ਤੋਂ ਬਾਅਦ ਆਰਥਿਕ ਪਾਬੰਦੀਆਂ ਔਰ ਜਿਹੜੇ ਉਸ ਸਾਰੇ ਕਰਨ ਦੇ ਲਈ ਜ਼ਿੰਮੇਵਾਰ ਲੋਕ ਨੇ ਉਹਨਾਂ ਦੀ ਅਮਰੀਕਾ ਦਾਖਲੇ ਤੇ ਪਾਬੰਦੀ, ਇਹ ਐਕਸ਼ਨ ਲੈ ਜਾਂਦੇ ਨੇ। ਔਰ ਅਸੀਂ ਆਪਣੇ ਵਿਊਅਰਸ ਨੂੰ ਇਹ ਯਾਦ ਦਹਾਨੀ ਕਰਵਾ ਦਈਏ ਕਿ 2002 ਦੇ ਵਿੱਚ ਮੋਦੀ ਜਦੋਂ ਕਿ ਗੁਜਰਾਤ ਦਾ ਚੀਫ ਮਿਨਿਸਟਰ ਸੀ ਔਰ ਮੋਦੀ ਨੇ ਜਿਸ ਕਿਸਮ ਦੀ ਨਸਲਕੁਸ਼ੀ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਕੀਤੀ ਗੋਧਰਾ ਕਾਂਡ ਦੀ ਆੜ ਦੇ ਵਿੱਚ, ਉਸ ਵੇਲੇ US ਸਰਫ ਨੇ ਹੀ ਰਿਪੋਰਟ ਕੀਤਾ ਸੀ ਕਿ ਨਰਿੰਦਰ ਮੋਦੀ ਨਸਲਕੁਸ਼ੀ ਲਈ ਮੁਸਲਮਾਨਾਂ ਦੀ ਜ਼ਿੰਮੇਵਾਰ ਹੈ, ਇਸ ਲਈ ਇਹਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ। ਔਰ ਉਹ ਪਾਬੰਦੀ ਲਾਈ ਗਈ ਸੀ। ਉਸ ਤੋਂ ਬਾਅਦ ਕੈਨੇਡਾ ਨੇ ਵੀ ਲਾਈ, UK ਨੇ ਵੀ ਲਾਈ। ਸੋ 2002 ਤੋਂ 2014 ਤੱਕ ਜਦੋਂ ਤੱਕ ਮੋਦੀ ਪ੍ਰਾਈਮ ਮਿਨਿਸਟਰ ਨਹੀਂ ਬਣਿਆ, ਇਹ ਪਾਬੰਦੀ ਜਿਹੜੀ ਹੈ ਜਾਰੀ ਰਹੀ। ਪ੍ਰਾਈਮ ਮਿਨਿਸਟਰ ਤੋਂ ਬਾਅਦ ਫਿਰ ਇੱਕ ਡਿਫਰੈਂਟ ਪ੍ਰੋਟੋਕੋਲ ਹੋ ਜਾਂਦਾ ਹੈ ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਵੀ ਹੁੰਦਾ ਹੈ, ਉਹਦੇ 'ਚ ਹਰ ਇੱਕ ਨੂੰ ਆਉਣ ਦੀ, ਉਹਨਾਂ ਦਾ ਹੈੱਡਕੁਆਟਰ ਨਿਊਯਾਰਕ 'ਚ ਹੈ, ਹਰ ਇੱਕ ਨੂੰ ਉਹਦੇ 'ਚ ਆਉਣ ਦੀ ਖੁੱਲ੍ਹ ਹੈ। ਸੈਕੰਡਲੀ ਅਮਰੀਕਾ ਨੇ ਵੀ ਇਹਨਾਂ 12 ਸਾਲਾਂ 'ਚ ਫਿਰ ਜਿਹੜਾ ਪ੍ਰਾਈਮ ਮਿਨਿਸਟਰ ਹੀ ਬਣ ਜਾਏ ਉਹਦੇ ਨਾਲ ਉਹਨਾਂ ਨੇ ਹਕੂਮਤੀ ਲੈਵਲ ਦੇ ਉੱਤੇ ਤਾਂ ਆਪਣੇ ਸਬੰਧ ਬਣਾਉਣੇ ਹੀ ਹੁੰਦੇ ਨੇ। ਉਹ ਸਬੰਧ ਹੀ ਨਹੀਂ ਬਣਾਇਆ ਅਮਰੀਕਾ ਨੇ। ਰਾਦਰ ਜਦੋਂ ਫਿਰ ਮੋਦੀ ਆਉਂਦਾ ਦੁਬਾਰਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਫਿਰ ਰੈੱਡ ਕਾਰਪੇਟ ਵੈਲਕਮ, ਫਿਰ ਅਸੀਂ ਦੇਖਦੇ ਹਾਂ ਕਿ ਉਸ ਦਾ ਓਬਾਮਾ ਦੇ ਨਾਲ ਵੀ ਔਰ ਬਾਈਡਨ ਵੇਲੇ ਤਾਂ ਜਵਾਈਆਂ ਵਾਂਗ, ਟਰੰਪ ਦੀ ਪਹਿਲੀ ਟਰਮ ਵੇਲੇ ਵੀ, ਔਰ ਹੁਣ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਵੀਟ ਐਂਡ ਸਾਵਰ, ਖੱਟੀ ਮਿੱਠੀ ਰਿਲੇਸ਼ਨਸ਼ਿਪ, ਪਤਾ ਨਹੀਂ ਹੈ ਕਦੋਂ ਮਾਈ ਫਰੈਂਡ ਮੋਦੀ ਕਹਿ ਦੇਣਾ ਤੇ ਕਦੋਂ ਟਰੰਪ ਨੇ ਮੋਦੀ ਯੂ ਕਿਲਰ ਇਹ ਕਹਿ ਦੇਣਾ। ਸੋ ਇਸ ਸਭ ਦੇ ਚਲਦੇ ਮੈਂ ਇਸ ਲਈ ਦੱਸਣਾ ਚਾਹੁੰਦਾ ਕਿ US ਸਰਫ ਦੀ ਜਿਹੜੀ ਰਿਪੋਰਟ ਹੈ ਉਹਦੀ ਇੰਨੀ ਇੰਪੋਰਟੈਂਸ ਹੈ। ਹੁਣ ਉਹਦੇ ਜਿਸ ਕੰਟੈਕਸਟ ਦੇ ਵਿੱਚ ਅੱਜ US ਸਰਫ ਨੇ ਜਿਹੜਾ ਇਹ ਸਟੈਂਡ ਲਿਆ ਹੈ ਔਰ ਅਮਰੀਕਨ ਸਰਕਾਰ ਨੂੰ ਜੋ ਰਿਕਮੈਂਡੇਸ਼ਨਸ ਕੀਤੀਆਂ ਨੇ, ਉਹਦਾ ਜਿਹੜਾ ਦਾਰਮਦਾਰ ਇਸ ਨਾਲ ਜੁੜਿਆ ਹੋਇਆ ਹੈ ਕਿ RSS ਦਾ ਮੁਖੀ ਮੋਹਨ ਭਾਗਵਤ, RSS ਉਹ ਫਾਸ਼ੀਵਾਦੀ ਨਾਜ਼ੀਵਾਦੀ ਜਮਾਤ ਜਿਹੜੀ 1925 ਦੇ ਵਿੱਚ ਹੋਂਦ ਦੇ ਵਿੱਚ ਆਈ, ਕਿਉਂਕਿ 2025 ਤੋਂ 2026 ਦਾ ਸਾਰਾ ਵਰਾ RSS ਆਪਣੇ 100 ਸਾਲ ਫਾਊਂਡੇਸ਼ਨ ਦੇ ਪੂਰੇ ਹੋਣ ਦੀ ਜਿਹੜੀ ਹੈ ਉਹਨੂੰ ਜਿਹੜੀ ਹੈ ਸਾਲਾਨਾ ਨਹੀਂ ਸੈਂਚੁਰੀ ਉਸ ਦੀ ਮਨਾ ਰਹੀ ਹੈ, ਉਸ ਦੀ 100 ਸਾਲਾ ਵਰ੍ਹੇਗੰਢ ਮਨਾ ਰਹੀ ਹੈ। ਔਰ ਇਸ ਦੇ ਲਈ ਜਿੱਥੇ ਭਾਰਤ ਦੇ ਵਿੱਚ ਤਾਂ ਉਹਨਾਂ ਦੀ ਹਕੂਮਤ ਹੈ, ਵੱਡੇ ਵੱਡੇ ਸਮਾਗਮ ਔਰ ਬਹੁਤ ਸਾਰਾ ਪ੍ਰਚਾਰ ਔਰ ਨਵੀਂ ਮੈਂਬਰਸ਼ਿਪ, ਹਾਲਾਂਕਿ ਇਹ ਵੀ ਇੱਕ ਅਜੀਬ ਸਿਚੁਏਸ਼ਨ ਹੈ ਕਿ ਇਹ ਜਮਾਤ ਨਾ ਕਿਸੇ NGO ਦੇ ਤੌਰ ਤੇ ਭਾਰਤ ਦੇ ਵਿੱਚ ਰਜਿਸਟਰਡ ਹੈ, ਨਾ ਇਹਦਾ ਕੋਈ ਇਹਨਾਂ ਦੇ ਕਹਿਣ ਮੁਤਾਬਕ ਕੋਈ ਬੈਂਕ ਅਕਾਊਂਟ ਹੈ, ਨਾ ਇਹਨਾਂ ਦਾ ਕੋਈ ਮੈਂਬਰਸ਼ਿਪ ਰਿਕਾਰਡ ਹੈ। ਬਟ ਆਫ ਦਾ ਕੈਮਰਾ ਜਾਂ ਆਫ ਦਾ ਆਫੀਸ਼ੀਅਲ ਰੈਕਰਡ ਇਹ ਨੋਨ ਫੈਕਟ ਹੈ ਕਿ 6 ਮਿਲੀਅਨ 60 ਲੱਖ ਲੋਕ ਭਾਰਤ ਦੇ ਵਿੱਚ RSS ਦੇ ਫੁੱਟ ਸੋਲਜਰ ਨੇ ਜਿਹੜੇ ਸੈਮੀ ਆਰਮਸ ਟ੍ਰੇਨਡ ਨੇ। ਉਹਨਾਂ ਨੂੰ ਜਿਹੜੀ ਹੈ ਫਾਇਰ ਆਰਮਸ ਤੱਕ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਸੋਟੀ ਚਲਾਣੀ ਵੀ, ਹਥਿਆਰਬੰਦ ਵੀ, ਤਲਵਾਰਬਾਜ਼ੀ ਵੀ। ਸੋ ਕਿਸੇ ਮੁਲਕ ਦੀ ਫੌਜ, ਹੁਣ ਪਾਕਿਸਤਾਨ ਹੈ ਉਹਦੀ 1.5 ਮਿਲੀਅਨ ਤੋਂ ਜ਼ਿਆਦਾ ਫੌਜ ਨਹੀਂ ਹੈ, ਭਾਰਤ ਦੀ 3 ਮਿਲੀਅਨ ਹੋਏਗੀ। ਸੋ ਇਹਨਾਂ ਦੇ 6 ਮਿਲੀਅਨ ਟ੍ਰੇਨਡ, ਜਿਵੇਂ RSS ਦਾ ਸਾਰਾ ਮਾਡਲ ਨਾਜ਼ੀਆਂ ਦੀ ਤਰਜ਼ ਦੇ ਉੱਤੇ, ਔਰ ਫਿਰ ਦੂਜਾ ਕੰਬੀਨੇਸ਼ਨ ਸੀ ਮਸੋਲਨੀ ਜਿਹਨੇ ਇਟਲੀ ਦੇ ਵਿੱਚ ਫਾਸ਼ੀਵਾਦ ਨੂੰ ਜਨਮ ਦਿੱਤਾ। ਇਟਾਲੀਅਨ ਲੈਂਗੁਏਜ ਦਾ ਹੀ ਲਫ਼ਜ਼ ਹੈ ਜਿਹਦਾ ਮਤਲਬ ਇਹ ਹੁੰਦਾ ਹੈ ਕਿ ਭਾਈ ਤੁਸੀਂ ਇੱਕ ਦੀ ਕਮਾਂਡ ਮੰਨੋ। ਹੁਣ ਇਸੇ ਹੀ RSS ਨੇ ਜਿਸ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ 3 ਵਾਰ ਪਾਬੰਦੀ ਲੱਗੀ, ਗਾਂਧੀ ਦਾ ਮਰਡਰ, ਨਥੂਰਾਮ
ਨਾਥੂ ਰਾਮ ਗੋਡਸੇ ਵੱਲੋਂ ਕੀਤਾ ਗਿਆ, RSS ਤੇ ਪਾਬੰਦੀ, ਐਮਰਜੈਂਸੀ ਵੇਲੇ RSS ਤੇ ਪਾਬੰਦੀ, ਬਾਬਰੀ ਮਸਜਿਦ ਤੋੜਨ ਵੇਲੇ RSS ਤੇ ਪਾਬੰਦੀ। ਔਰ 1950 ਦੇ ਵਿੱਚ ਇਸੇ ਹੀ RSS ਨੇ ਆਪਣੀ ਪੋਲੀਟੀਕਲ ਪਾਰਟੀ ਭਾਰਤੀ ਜਨਸੰਘ ਬਣਾਈ ਸੀ, ਜਿਹੜੀ ਜਦੋਂ ਜੈ ਪ੍ਰਕਾਸ਼ ਨਾਰਾਇਣ ਨੇ ਪੂਰਨ ਕ੍ਰਾਂਤੀ ਅੰਦੋਲਨ ਸ਼ੁਰੂ ਕੀਤਾ ਤੇ ਉਹੀ ਭਾਰਤੀ ਜਨਸੰਘ ਜਿਹੜੀ ਹੈ ਉਹ ਜਿਹੜੀ ਉਹਨੇ ਭਾਰਤੀ ਜਨਤਾ ਪਾਰਟੀ ਬਣਾਈ। ਲੇਟਰ ਔਨ ਉਹਦੇ ਚੋਂ ਕੁਝ ਨਿਕਲ ਗਿਆ, ਕੁਝ ਰਹਿ ਗਏ ਤੇ ਇਹਨਾਂ ਨੂੰ ਲੱਗਾ ਵੀ ਜਨਸੰਘ ਲਫ਼ਜ਼ ਵਿਕਦਾ ਨਹੀਂ ਹੈ, ਇਹ ਭਾਰਤੀ ਜਨਤਾ ਪਾਰਟੀ ਦੇ ਨਾਂ ਥੱਲੇ ਕਾਬਜ਼ ਹੋਏ। ਔਰ 2014 ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਐਬਸੋਲੂਟ ਮੈਜੋਰਿਟੀ ਲੈ ਕੇ ਮੋਦੀ ਪ੍ਰਾਈਮ ਮਿਨਿਸਟਰ ਬਣਿਆ। ਲਾਸਟ ਇਲੈਕਸ਼ਨਾਂ 'ਚ ਭਾਵੇਂ ਮੈਜੋਰਿਟੀ ਨਹੀਂ ਮਿਲੀ ਇਹਨਾਂ ਨੂੰ, ਲੇਕਿਨ ਸਰਕਾਰ ਫਿਰ ਤੀਸਰੀ ਵਾਰ ਮੋਦੀ ਨੇ ਬਣਾਈ। ਔਰ ਇਸ ਸਾਰੇ ਪੀਰੀਅਡ ਵਿੱਚ ਕੀ ਨਹੀਂ ਹੋਇਆ ਘੱਟ ਗਿਣਤੀਆਂ ਦੇ ਨਾਲ, ਉਹਦੇ ਅਸੀਂ ਵੇਰਵੇ 'ਚ ਨਹੀਂ ਜਾਵਾਂਗੇ। ਆਲਰੇਡੀ US ਸਰਫ ਦੀਆਂ ਆਪਣੀਆਂ ਰਿਪੋਰਟਸ ਸੀ ਇਸ ਗੱਲ ਦੀ ਸ਼ਾਦੀ ਭਰਦੀਆਂ ਨੇ। ਪਿਛਲੇ 5 ਸਾਲ ਤੋਂ ਲਗਾਤਾਰਤਾ ਨਾਲ US ਸਰਫ ਅਮਰੀਕਨ ਸਰਕਾਰ ਨੂੰ ਇਹ ਰਿਕਮੈਂਡ ਕਰ ਰਿਹਾ ਹੈ ਕਿ RSS ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ, ਕਿਉਂਕਿ ਉੱਥੇ ਯੋਜਨਾਬੱਧ ਤਰੀਕੇ ਦੇ ਨਾਲ ਮੁਸਲਮਾਨਾਂ, ਈਸਾਈਆਂ, ਸਿੱਖਾਂ, ਦਲਿਤਾਂ ਦੇ ਖਿਲਾਫ ਵਿਤਕਰਾ ਹੋ ਰਿਹਾ ਹੈ। ਔਰ ਈਵਨ ਜਿਹੜੀ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਹੈ ਉਹਨਾਂ ਨੇ ਤਾਂ ਇਹ ਜਿਹੜਾ ਕਲੇਮ ਕੀਤਾ ਹੋਇਆ। ਔਰ ਇਸੇ ਤਰ੍ਹਾਂ ਡਾਕਟਰ ਸਟੈਨਲੀ ਗ੍ਰੇਨ ਜਿਨ੍ਹਾਂ ਨੇ ਜੈਨੋਸਾਈਡ ਦੀਆਂ 10 ਸਟੇਜਸ ਦਿੱਤੀਆਂ ਜਿਨ੍ਹਾਂ ਨੂੰ UN ਨੇ ਕਬੂਲਿਆ ਹੋਇਆ, ਉਹਨਾਂ ਨੇ ਵੀ ਇਹ ਕਿਹਾ ਹੋਇਆ ਕਿ ਭਾਰਤ ਇਸ ਵੇਲੇ ਇਸ ਗੱਲ ਲਈ ਤਿਆਰ ਹੈ ਕਿਸੇ ਵੇਲੇ ਵੀ ਮੁਸਲਮਾਨਾਂ ਦੀ ਉਸ ਲੈਵਲ ਤੇ ਨਸਲਕੁਸ਼ੀ ਹੋ ਸਕਦੀ ਹੈ ਜਿਵੇਂ ਨਾਜ਼ੀਆਂ ਨੇ ਯਹੂਦੀਆਂ ਦੀ ਔਰ ਦੂਸਰੇ ਲੋਕਾਂ ਦੀ ਕੀਤੀ ਸੀ। ਸੋ ਇਹ RSS ਦਾ ਪਿਛੋਕੜ ਹੈ। ਔਰ ਮੋਦੀ ਜਾਂ ਅਮਿਤ ਸ਼ਾਹ ਜਿਹੜੇ ਕਿ RSS ਦੇ ਨਾਲ ਜੁੜੇ ਹੋਏ ਨੇ, ਜਾਂ ਮੋਦੀ ਦਾ ਪ੍ਰਚਾਰਕ ਹੀ RSS ਦਾ ਸੀ ਬਿਗਨਿੰਗ ਤੋਂ। ਹੁਣ ਇਹ ਸਮਝੀਏ ਕਿ ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ ਉਹ ਮਾਂ ਹੈ ਦਹਿਸ਼ਤਗਰਦਾਂ ਦੀ। ਹੁਣ ਦਹਿਸ਼ਤਗਰਦਾਂ ਦੀ ਮਾਂ ਜਿਹੜੀ ਉੱਥੇ ਤਾਂ ਉਹ ਆਪਣੀ 100 ਸਾਲਾਂ ਦੇ ਨਾਂ ਥੱਲੇ ਜੋ ਵੀ ਆਪਣੇ ਜਿਹੜੀਆਂ ਨੌਟੰਕੀ ਕਰ ਹੀ ਰਹੇ ਨੇ। ਹੁਣ ਇਹ ਕਹਿ ਕੇ ਕਿ ਜੀ ਅਸੀਂ ਵਨ ਵਰਲਡ ਵਨ ਪੀਪਲ, ਸਾਰਾ ਸੰਸਾਰ ਇੱਕ ਕੁਟੁੰਬ ਹੈ, ਅਸੀਂ ਇਹ ਡਾਇਲੌਗ ਕਰਨਾ ਚਾਹੁੰਦੇ ਹਾਂ ਕਿ ਬਈ ਦੁਨੀਆ ਸਾਰੀ ਇੱਕ ਪਰਿਵਾਰ ਹੈ। ਸੋ ਮੋਹਨ ਭਾਗਵਤ ਅਮਰੀਕਾ, ਕੈਨੇਡਾ ਤੇ ਬ੍ਰਿਟਨ ਇਹ ਦੌਰੇ ਤੇ ਆ ਰਿਹਾ। ਹੁਣ ਕੈਨੇਡਾ ਦੇ ਵਿੱਚ ਆਲਰੇਡੀ 60 ਦੇ ਕਰੀਬ ਆਰਗੇਨਾਈਜੇਸ਼ਨਸ ਨੇ ਆਪਣੀ ਗਵਰਨਮੈਂਟ ਨੂੰ ਲਿਖਿਆ ਕਿ ਇਹਦੇ ਪਾਬੰਦੀ ਲਾਈ ਜਾਏ, ਇਹਦੇ ਕੈਨੇਡਾ ਐਂਟਰੀ ਦੇ ਉੱਤੇ, ਜਿਨ੍ਹਾਂ ਦੇ ਵਿੱਚ ਈਵਨ NDP ਜਿਹੜੀ ਉਹਨਾਂ ਦੀ ਤੀਸਰੀ ਵੱਡੀ ਪਾਰਟੀ ਹੈ, ਤੀਸਰੀ ਜਾਂ ਚੌਥੀ ਕੈਨੇਡਾ ਦੀ, ਉਹ ਵੀ ਸ਼ਾਮਲ ਹੈ ਜਿਨ੍ਹਾਂ ਨੇ ਜਿਹੜੀ ਹੈ ਉਹਦੇ ਤੇ ਪਾਬੰਦੀ ਦੀ ਮੰਗ ਕੀਤੀ ਹੈ। ਅੱਛਾ। ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੂਰਾ ਫਾਰਮਲ ਲੈਟਰ US ਸਰਫ ਨੂੰ ਲਿਖਿਆ ਸੀ, ਅਸੀਂ ਡਿਸਕਸ ਵੀ ਕੀਤਾ ਸੀ ਕਿ ਭਾਈ ਇਸ ਦੇ ਦਾਖਲੇ ਤੇ ਪਾਬੰਦੀ ਲਾਈ ਜਾਏ ਔਰ ਇਸ ਨੂੰ ਅਮਰੀਕਾ 'ਚ ਨਾ ਵੜਨ ਦਿੱਤਾ ਜਾਏ। ਇਸੇ ਤਰ੍ਹਾਂ ਪ੍ਰਮੁੱਖ 3 ਜਥੇਬੰਦੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਪੋਲੀਟੀਕਲ ਐਕਟੀਵਿਟੀ ਦੇ ਵਿੱਚ ਇਨਵੋਲਵ ਨੇ, ਜਿਨ੍ਹਾਂ ਦੇ ਵਿੱਚ ਜਿਹੜੀ ਹੈ ਅਮਰੀਕਨ ਸਿੱਖ ਕਾਕਸ ਕਮੇਟੀ, ਉਸ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ, ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ, ਔਰ ਇਸੇ ਤਰ੍ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰ ਗੁਰਦੇਵ ਸਿੰਘ ਨੰਨੜ ਜਿਹੜੇ ਨੇ, ਉਹਨਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈ ਜਿਹੜੀ ਕਿ ਸਰ ਹਰਜਿੰਦਰ ਸਿੰਘ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਨੇ ASCC ਦੇ, ਉਹਨਾਂ ਵੱਲੋਂ ਰਿਲੀਜ਼ ਕੀਤੀ ਗਈ ਹੈ। ਉਹਨਾਂ ਨੇ ਜਿਹੜੀ ਹੈ ਇਹ ਅਗੇਨ ਮੰਗ ਕੀਤੀ ਹੈ ਔਰ ਇਹ ਜਿਹੜੀ ਉਹਨਾਂ ਦੀ ਸਟੇਟਮੈਂਟ, ਕਿਉਂਕਿ ਉਸ ਤੋਂ ਪਹਿਲਾਂ US ਸਰਫ ਨੂੰ ਵੀ ਲਿਖਿਆ ਗਿਆ ਸੀ ਔਰ ਇਸ ਦੇ ਵਿੱਚ ਉਹਨਾਂ ਨੇ ਇਹੀ ਮੰਗ ਕੀਤੀ ਹੈ ਕਿ ਭਾਈ ਅਸੀਂ ਇਹਨਾਂ ਜਥੇਬੰਦੀਆਂ ਦੇ ਬਿਹਾਫ ਤੇ ਅਸੀਂ ਇਹ ਮੰਗ ਕਰਦੇ ਹਾਂ ਯੂਨਾਈਟਿਡ ਸਟੇਟਸ ਨੂੰ ਕਿ ਮੋਹਨ ਭਾਗਵਤ ਨੂੰ ਜਿਹੜਾ ਸਰਸੰਘਚਾਲਕ ਹੈ RSS ਦਾ, ਉਸ ਨੇ ਅਮਰੀਕਾ ਦੇ ਵਿੱਚ 25 ਅਗਸਤ ਤੋਂ ਆਪਣਾ ਦੌਰਾ ਆਰੰਭਣਾ ਔਰ 29 ਅਗਸਤ ਨੂੰ ਉਸ ਨੇ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ 5000 ਹਿੰਦੂਆਂ ਨੂੰ ਸੰਬੋਧਨ ਕਰਨਾ। ਔਰ ਇਹ ਜਿਹੜਾ RSS ਔਰ ਇਸ ਨਾਲ ਜੁੜੀਆਂ ਹੋਈਆਂ ਜਮਾਤਾਂ ਨੇ, ਇਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਉਹ ਬਿਲਕੁਲ ਕੰਟਰੀਬਿਊਟ ਕਰਦੀ ਹੈ ਵਾਇਲੈਂਸ ਨੂੰ, ਡਿਸਕ੍ਰਿਮੀਨੇਸ਼ਨ ਨੂੰ ਔਰ ਪਰਸੀਕਿਊਸ਼ਨ ਧਾਰਮਿਕ ਘੱਟ ਗਿਣਤੀਆਂ ਦੀ, ਜਿਨ੍ਹਾਂ ਦੇ ਵਿੱਚ ਸਿੱਖ, ਮੁਸਲਮਾਨ, ਕ੍ਰਿਸਚਨ ਸ਼ਾਮਲ ਨੇ। ਔਰ ਸਿੱਖ ਅਮਰੀਕਨ ਜਿਹੜੇ ਨੇ ਅੱਜ ਵੀ ਲਗਾਤਾਰਤਾ ਨਾਲ ਇਹਨਾਂ ਦੇ
ट्रांसनैशनल रिप्रैशन का शिकार हो रहे जी। हैं और इस तरह इंटीमिडेशन और दूसरिया थ्रेट्स भी बराबर जारी ने। सो इसलिए इन्हों उन्होंने फाइनली मंग की है कि भी इस ਦੇ ਉੱਤੇ ਪਾਬੰਦੀ ਲਾਈ ਜਾਏ ਔਰ ਇਸ ਨੂੰ ਇਹ ਮੈਸੇਜ ਦਿੱਤਾ ਜਾਏ ਕੋਈ ਵੀ ਹਾਇਰ ਲੈਵਲ ਯੂਐਸ ਅਫੀਸ਼ੀਅਲ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਮੈਂਬਰਸ ਆਫ ਯੂਐਸ ਕਾਂਗਰਸ ਜਾਂ ਯੂਐਸ ਸਰਫ ਸ਼ਾਮਲ ਨੇ ਉਹਨਾਂ ਕੋਈ ਵੀ ਇਹਦੇ ਨਾਲ ਮੁਲਾਕਾਤ ਨਾ ਕਰੇ ਕਿਉਂਕਿ ਆਰਐਸਐਸ ਦਾ ਰੋਲ ਜਿਹੜਾ ਹੈ ਉਹ ਇੱਕ ਬਿਲਕੁਲ ਐਂਟੀ ਡੈਮੋਕ੍ਰੈਟਿਕ ਔਰ ਐਂਟੀ ਮਾਈਨੋਰਿਟੀ ਹੈ। ਯੂਨਾਈਟਿਡ ਸਟੇਟਸ ਸ਼ੁੱਡ ਨਾਟ ਐਕਸਟੈਂਡ diplomatic courtesies or high level access to leaders of organizations whose record includes documented harm to religious minorities. So ਇਹ ਉਹਨਾਂ ਨੇ ਮੰਗ ਕੀਤੀ ਹੈ ਲੇਕਿਨ ਯੂਐਸ ਸਰਫ ਦੀ ਜਿਹੜੀ ਸਟੇਟਮੈਂਟ ਅੱਜ ਸਾਰੇ ਭਾਰਤੀ ਮੀਡੀਆ ਨੇ ਵੀ ਕੈਰੀ ਕੀਤੀ ਹੈ ਉਹਦੇ 'ਚ ਇਹਨਾਂ ਦੀ ਆਪਣੀ ਪ੍ਰੈਸ ਟਰਸਟ ਆਫ ਇੰਡੀਆ ਦੀ ਹੈਡਲਾਈਨ ਹੈ ਯੂਐਸ ਸਰਫ ਸੀਕਸ ਸੈਂਕਸ਼ਨਸ ਅਗੇਂਸਟ ਆਰਐਸਐਸ no high level meetings with its leaders ਕਿ ਇਸ ਤੇ ਪਾਬੰਦੀਆਂ ਲਾਓ ਆਰਐਸਐਸ ਦੇ ਉੱਤੇ ਔਰ ਕੋਈ ਵੀ ਅਮਰੀਕਾ ਦਾ ਉੱਚ ਅਧਿਕਾਰੀ ਇਹਦੇ ਨਾਲ ਜਿਹੜਾ ਹੈ ਉਹ ਮੁਲਾਕਾਤ ਨਾ ਕਰੇ। ਹਾਲਾਂਕਿ ਮੈਂ ਐਕਸਪੈਕਟ ਕਰਦਾ ਸੀ ਕਿ ਯੂਐਸ ਮੋਹਨ ਭਾਗਵਤ ਦੀ ਅਮਰੀਕਾ ਐਂਟਰੀ ਤੇ ਪਾਬੰਦੀ ਦੀ ਗੱਲ ਵੀ ਕਰ ਸਕਦਾ ਪਰ ਹੋ ਸਕਦਾ ਹੈ ਕਿਉਂਕਿ ਇਹ ਨਾਨ ਅਫੀਸ਼ੀਅਲ ਹੈ ਕੋਈ ਗਵਰਨਮੈਂਟ ਮੋਦੀ ਬਾਰੇ ਤਾਂ ਈਵਨ ਮਮਦਾਨੀ ਦਾ ਵੀ ਇਹ ਕਹਿਣਾ ਸੀ ਕਿ ਜੀ ਇਹ ਜਿਹੜਾ ਹੈ ਇਸ ਨੂੰ ਵਾਰ ਕ੍ਰਿਮੀਨਲ ਹੈ। ਹੁਣ ਮਮਦਾਨੀ ਜਦੋਂ ਆਪਣਾ ਨਿਊਯਾਰਕ ਮੇਅਰ ਕੈਂਪੇਨ ਰਨ ਕਰ ਰਿਹਾ ਸੀ ਉਹਨੇ ਕਿਹਾ ਸੀ ਕਿ ਵੀ ਇਹ ਨੇਤਨਯਾਹੂ ਔਰ ਮੋਦੀ ਇਹ ਵਾਰ ਕ੍ਰਿਮੀਨਲ ਨੇ ਔਰ ਮੈਂ ਇਹਨਾਂ ਨੂੰ ਨਿਊਯਾਰਕ 'ਚ ਜੇ ਵੜਨਗੇ ਤਾਂ ਅਰੈਸਟ ਕਰਾਂਗਾ। ਹੁਣ ਜ਼ਾਹਰ ਹੈ ਨੇਤਨਯਾਹੂ ਤਾਂ ਆ ਕੇ ਚਲਾ ਗਿਆ ਔਰ ਉਸ ਵੇਲੇ ਮਮਦਾਨੀ ਨੇ ਕਿਹਾ ਕਿ ਜੀ ਦੇਖੋ ਅਸੀਂ ਲੀਗਲ ਔਰ ਦੂਜੇ ਐਕਸਪਰਟਸ ਤੋਂ ਲਿਆ ਉਹ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਸੋ ਜ਼ਾਹਰ ਹੈ ਕਿ ਵੀ ਘੱਟੋ ਘੱਟ ਇਹ ਪਾਰਟ ਤਾਂ ਜੇ ਨਹੀਂ ਵੀ ਅਰੈਸਟ ਕਰਨ ਦਾ ਜਾਂ ਹੁਣ ਮੋਦੀ ਤਾਂ ਨਹੀਂ ਆ ਜਾਏਗਾ ਮੋਦੀ ਵੀ ਉਹਨੇ ਵੀ ਆ ਜਾਣਾ ਹੈ ਜਿਹੜਾ ਸ਼ਾਇਦ ਕੋਈ ਫਲੋਰੀਡਾ ਕਿ ਕਿੱਥੇ ਕੋਈ ਮੀਟ ਹੋਣੀ ਹੈ ਇਹਨਾਂ ਦੀ ਉਹਦੇ 'ਚ ਉਹ ਤਾਂ ਨਹੀਂ ਕਰ ਸਕਦਾ ਪਰ ਘੱਟੋ ਘੱਟ ਨਿਊਯਾਰਕ ਦਾ ਤਾਂ ਮਾਲਕ ਹੈ। ਨਿਊਯਾਰਕ ਦੇ ਵਿੱਚ ਕਿਹੜੀ ਥਾਂ ਇਕੱਠ ਹੋਣਾ ਹੈ ਕਿਹੜੀ ਥਾਂ ਨਹੀਂ ਹੋਣਾ। ਜੇ ਮੈਡੀਸਨ ਸਕੁਅਰ ਗਾਰਡਨ ਜਿਹੜਾ ਉਹਨੇ ਰੱਖਿਆ 29 ਅਗਸਤ ਨੂੰ ਆਰਐਸਐਸ ਦੇ ਮੋਹਨ ਭਾਗਵਤ ਨੇ ਜਿਹੜੀ ਆਪਣਾ ਬੋਲਣ ਦਾ ਘੱਟੋ ਘੱਟ ਮੈਡੀਸਨ ਸਕੁਅਰ ਗਾਰਡਨ ਵਾਲਿਆਂ ਦੇ ਉੱਤੇ ਤਾਂ ਉਹਦਾ ਕੰਟਰੋਲ ਹੈ ਮਮਦਾਨੀ ਦਾ ਉਹਦੀ ਜਿਹੜੀ ਹੈ ਉਹ ਉਹਨਾਂ ਨੂੰ ਜੋ ਪਰਮਿਸ਼ਨ ਦਿੱਤੀ ਹੋਈ ਹੈ ਇਕੱਠ ਦੀ ਕੈਂਸਲ ਕਰੋ ਉਹਨੂੰ ਘੁੰਮਦਾ ਰਹੇ ਇੱਥੇ ਜਾ ਕੇ ਮੰਦਰਾਂ 'ਚ ਟਲ ਖੜਕਾਉਂਦਾ ਰਹੇ ਲੇਕਿਨ ਉਹਨੂੰ ਇਹ ਪਾਬੰਦੀ ਲਾਣੀ ਚਾਹੀਦੀ ਹੈ। ਔਰ ਮੈਂ ਸਮਝਦਾ ਕਿ ਸਿੱਖ ਜਥੇਬੰਦੀਆਂ ਨੂੰ ਇੱਕ ਚਿੱਠੀ ਇਹਨੂੰ ਮਮਦਾਨੀ ਨੂੰ ਵੀ ਜਿਹੜੀ ਹੈ ਸ਼ੂਟ ਕਰਨੀ ਚਾਹੀਦੀ ਹੈ ਕਿ ਵੀ ਇਹਦਾ ਕੈਂਸਲ ਕਰੋ ਇਹ ਆਰਐਸਐਸ ਦਾ। ਔਰ ਜਿਹੜੀ ਧਿਰ ਇਹ ਸਾਰਾ ਇਕੱਠ ਕਰ ਵੀ ਰਹੀ ਹੈ ਉਹ ਵੀ ਪੂਰੀ ਹਿੰਦੂਤਵਾਦ ਨੂੰ ਹੀ ਪਰਨਾਈ ਹੋਈ ਹੈ। ਹਿੰਦੂਜ਼ ਫਾਰ ਐਨਗੇਜਮੈਂਟ ਐਂਡ ਡਾਇਲੋਗ ਇਹ ਇੱਕ ਨਵਾਂ ਆਰਐਸਐਸ ਨੇ ਕੋਈ ਫਰੰਟ ਫਲੋਟ ਕੀਤਾ ਕਿਉਂਕਿ ਜੇ ਨੋਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਾਂ ਹਿੰਦੂ ਫਾਊਂਡੇਸ਼ਨ ਉਹ ਤਾਂ ਉਹਨਾਂ ਦਾ ਰਿਕਾਰਡ ਹੁਣ ਇਹਨਾਂ ਦੇ ਕੋਲ ਹੈਗਾ ਅਮਰੀਕਨ ਏਜੰਸੀਆਂ ਕੋਲ ਵੀ ਕਿ ਭਾਈ ਇਹ ਕਿਵੇਂ ਜਿਹੜੀ ਆ ਉਹ ਕਾਲਾ ਧਨ ਜਿਹੜਾ ਉਸ ਨੂੰ ਵਾਈਟ ਕਰਦੇ ਨੇ ਕਿਵੇਂ ਦਹਿਸ਼ਤਗਰਦੀ ਨੂੰ ਸਪੋਰਟ ਕਰਦੇ ਨੇ। ਸੋ ਉਹਨਾਂ ਨੇ ਇੱਕ ਅੱਡ ਫੋਰਮ ਜਿਹੜੀ ਹੈ ਉਹ ਪ੍ਰਮੋਟ ਕੀਤੀ ਜਿਹੜਾ ਅਮਰੀਕਨ ਹਿੰਦੂਜ਼ ਫਾਰ ਐਨਗੇਜਮੈਂਟ ਐਂਡ ਡਾਇਲੋਗ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਨੂੰ ਜਿਹੜਾ ਇਹ ਮਮਦਾਨੀ ਨੂੰ ਸਾਡੀਆਂ ਜਥੇਬੰਦੀਆਂ ਜਿਹੜੀਆਂ ਲੈਟਰ ਸ਼ੂਟ ਕਰਨ ਕਿ ਭਾਈ ਇਸ ਦੇ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ ਔਰ ਇਹ ਯੂਐਸ ਸਰਫ ਨੇ ਇਸ ਦੇ ਉੱਤੇ ਜਿਹੜੀ ਆਪਣੀ ਰਿਕਮੈਂਡੇਸ਼ਨ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਇੰਡੀਆਜ਼ ਪੀਐਮ ਮੋਦੀ ਇਜ਼ ਅ ਮੈਂਬਰ ਆਫ ਕਿਉਂਕਿ ਮਿਸਟਰ ਮਹਿਮੂਦ ਔਰ ਮਿਸਟਰ ਮਿਲਜ਼ ਇਸ ਵੇਲੇ ਜਿਹੜੇ ਯੂਐਸ ਸਰਫ ਦੇ ਮੁਖੀ ਨੇ ਮਿਸਟਰ ਆਸਿਫ ਮਹਿਮੂਦ ਉਹਨਾਂ ਨੇ ਕਿਹਾ ਕਿ ਵੀ ਮੋਦੀ ਜਿਹੜਾ ਉਹ ਆਰਐਸਐਸ ਦਾ ਮੈਂਬਰ ਹੈ which he described as an umbrella organization whose subgroups have perpetrated attacks on religious minorities। ਕਿ ਮੋਦੀ ਉਸ ਗਰੁੱਪ ਦਾ ਲੀਡਰ ਹੈ ਜਿਨ੍ਹਾਂ ਦੇ ਸਬ ਗਰੁੱਪ ਉਹ ਬਜਰੰਗ ਦਲ ਹੋਏ ਉਹ ਸ਼ਿਵ ਸੈਨਾ ਹੋਏ ਉਹ ਕੋਈ ਹੋਰ ਬਾਂਦਰ ਸੈਨਾ ਹੋਏ ਉਹ ਸਾਰੀਆਂ ਜਿਹੜੀਆਂ ਨੇ ਇਹਨਾਂ ਦੇ ਸਬ ਗਰੁੱਪ ਨੇ ਕਿ ਵੀ ਉਹਨਾਂ ਨੇ ਰਿਲੀਜੀਅਸ ਮਾਈਨੋਰਿਟੀਜ਼ ਦੇ ਉੱਤੇ ਜਿਹੜੇ ਉਹ ਜ਼ੁਲਮ ਕੀਤੇ ਨੇ। ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਇਹ ਜਿਹੜੀ ਮੋਹਨ ਭਾਗਵਤ ਦੀ ਵਿਜ਼ਿਟ ਹੈ ਯੂਐਸ ਨੂੰ ਜਿਹਦਾ ਉਹਨਾਂ ਨੇ ਟਾਈਟਲ ਰੱਖਿਆ ਕਿ ਮੋਹਨ ਭਾਗਵਤ ਯੂਨੀਵਰਸਲ ਵਨਨੈਸ ਸੈਲੀਬ੍ਰੇਸ਼ਨਸ
ਦੇਖੋ ਇਹ ਕਿਹੜੀ ਵਨਨੈਸ ਵੀ ਤੁਸੀਂ ਤਾਂ ਵਰਣ ਆਸ਼ਰਮ ਜਾਤ ਪਾਤ ਨੂੰ ਮੰਨਣ ਵਾਲੇ ਹੋ। ਸ਼ੂਦਰਾਂ ਦਾ ਤੁਹਾਡਾ ਕੀ ਹਾਲ ਹੈ? ਹੁਣ ਉਹ ਖੜਗੇ ਜਿਹੜਾ ਰਾਜ ਸਭਾ ਦੇ ਵਿੱਚ ਲੀਡਰ ਹੈ ਕਾਂਗਰਸ ਪਾਰਟੀ ਦਾ, ਉਹ ਦਲਿਤ ਵਰਗ ਚੋਂ ਆਉਂਦਾ ਹੈ। ਉਹ ਪਿੱਛੇ ਜੇ ਯੂਪੀ ਦੇ ਇੱਕ ਸ਼ਹਿਰ 'ਚ ਐਡਰੈਸ ਕਰਨ ਗਿਆ, ਉੱਥੇ ਉਹਨੇ ਰੈਲੀ ਐਡਰੈਸ ਕੀਤੀ। ਉਸ ਥਾਂ ਤੋਂ ਜਦੋਂ ਵਾਪਸ ਆਇਆ ਤੇ ਉਹਨਾਂ ਨੇ ਅਗਲੇ ਦਿਨ ਹਿੰਦੂਆਂ ਨੇ, ਉਹਨਾਂ ਦੀਆਂ ਜਥੇਬੰਦੀਆਂ ਨੇ, ਜਿੱਥੇ ਉਹ ਬੈਠਾ ਸੀ ਜਿਸ ਹਾਲ ਜਿਸ ਕਮਰੇ 'ਚ, ਉਹਨੂੰ ਗੰਗਾ ਜਲ ਨਾਲ ਧੋਤਾ ਕਿ ਵੀ ਇਹ ਜਿਹੜਾ ਦਲਿਤ ਆਇਆ ਔਰ ਇਹ ਥਾਂ ਅਪਵਿੱਤਰ ਹੋ ਗਈ। ਸੋ ਇਸ ਆਈਡੀਓਲੋਜੀ ਨੂੰ ਇਹ ਮੰਨਣ ਵਾਲੇ ਲੋਕ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ ਜਿਹੜਾ US ਸਰਫ ਦੇ ਦੂਸਰੇ ਕਮਿਸ਼ਨਰ ਨੇ ਮਿਸਟਰ ਜੀਨ ਮਿਲਸ, ਉਹਨਾਂ ਨੇ ਵੀ ਇਹ ਕਿਹਾ ਕਿ ਵੀ ਈਵਨ ਵੈਨ affiliated with Indian government should not be honored with high level meetings or diplomatic courtesies। ਕਿ ਮੋਹਨ ਭਾਗਵਤ ਦਾ ਤਾਂ ਉਹ ਅੱਗੋਂ ਬੱਚੇ ਬੱਚੀਆਂ ਨੇ, ਮੇਨ ਤਾਂ ਮਦਰ ਆਰਗੇਨਾਈਜੇਸ਼ਨ ਇਹ ਹੈ। ਸੋ ਉਹਨੂੰ ਕੋਈ ਵੀ ਹਾਈ ਲੈਵਲ ਇੱਥੇ ਕੋਈ ਡਿਪਲੋਮੈਟਿਕ ਕਰਟਸੀ ਨਾ ਦਿੱਤੀ ਜਾਏ, ਹਾਈ ਲੈਵਲ ਮੀਟਿੰਗ ਨਾ ਹੋਏ। ਇਨਸਟੈਡ US ਗਵਰਨਮੈਂਟ ਸ਼ੁੱਡ ਫੋਕਸ ਔਨ imposing sanctions on RSS members found responsible for freedom of religious belief violations। ਇਹ ਉਹਨਾਂ ਦੀ ਕਮਿਸ਼ਨਰ ਕਹਿ ਰਹੇ ਆ ਮਿਸਟਰ ਮਿਲਸ ਕਿ ਬਈ ਇਹ ਉਹਨੂੰ ਡਿਪਲੋਮੈਟਿਕ ਕਰਟਸੀਜ਼ ਜਾਂ ਆਨਰ ਤਾਂ ਕੀ ਦੇਣਾ ਹੈ, ਉਸ ਦੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ RSS ਦੇ ਉਹ ਮੈਂਬਰ ਜਿਹੜੇ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਰਿਲੀਜੀਅਸ ਬਿਲੀਫ ਦੇ ਆਧਾਰ ਦੇ ਉੱਤੇ ਜ਼ੁਲਮ ਕੀਤੇ ਨੇ ਜਾਂ ਮਨੁੱਖੀ ਹੱਕਾਂ ਦੀਆਂ ਵਾਇਲੇਸ਼ਨਸ ਕੀਤੀਆਂ, ਉਹਨਾਂ ਨੂੰ ਰਿਸਪੌਂਸਿਬਲ ਬਣਾ ਕੇ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ। ਔਰ ਇਹ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਉਹਨਾਂ ਨੇ ਜਿਹੜਾ ਇੰਡੀਆਜ਼ PM ਮੋਦੀ ਇਜ਼ ਅ ਮੈਂਬਰ ਆਫ ਰਾਸ਼ਟਰੀ ਸਵੈਮ ਸੇਵਕ ਸੰਘ ਐਨ ਇੰਡੀਅਨ ਅੰਬਰੇਲਾ ਆਰਗੇਨਾਈਜੇਸ਼ਨ whose subgroups have perpetrated attacks on religious minorities like Christians, Muslims. Now the RSS leader Mohan Bhagwat plans to visit the US। ਇਹ ਉਹਨਾਂ ਦਾ ਚੇਅਰਮੈਨ ਕਹਿ ਰਿਹਾ ਵੀ ਇਹਨਾਂ ਦੀਆਂ ਇਹ ਕਰਤੂਤਾਂ ਨੇ। ਔਰ ਇਹ ਸਾਰੇ ਦੇ ਵਿੱਚ ਇਸ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਰਿਪੋਰਟ ਕੱਢੀ ਸੀ ਉਹਦੇ 'ਚ ਇੰਡੀਆ US ਸਰਫ ਨੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਮੰਗ ਕੀਤੀ ਸੀ। ਔਰ ਉਸ ਦੇ ਜਵਾਬ ਦੇ ਵਿੱਚ ਬੜੀ ਨਫ਼ਰਤ ਦੇ ਨਾਲ ਜਿਹੜਾ ਉਸ ਵੇਲੇ ਦੇ ਜਿਹੜਾ ਸਪੋਕਸਪਰਸਨ ਰਣਧੀਰ ਜਸਵਾਲ ਨੇ 16 ਮਾਰਚ ਨੂੰ ਇਸੇ ਸਾਲ ਦੇ ਵਿੱਚ ਇਹ ਕਿਹਾ ਸੀ ਕਿ ਵੀ ਇਹ US ਸਰਵ ਸ਼ੁੱਡ ਰਿਫਲੈਕਟ ਔਨ ਡਿਸਟਰਬ। ਉਹਨੂੰ ਕਹਿੰਦਾ ਜੀ US ਸਰਵ ਸਾਨੂੰ ਕੀ ਡਿਕਲੇਅਰ ਕਰੇਗੀ, ਇਹ ਖੁਦ ਹੀ ਕੰਟਰੀ ਆਫ ਜਿਹੜਾ ਆਰਗੇਨਾਈਜੇਸ਼ਨ ਆਫ ਪਾਰਟਿਕੂਲਰ ਕੰਸਰਨ ਐਲਾਨਣਾ ਚਾਹੀਦਾ ਇਹਨਾਂ ਨੂੰ। ਔਰ ਇੰਡੀਆ ਦਾ ਫੋਰਨ ਮਿਨਿਸਟਰ ਬੜੇ ਡਿਸਡੇਨ ਦੇ ਨਾਲ ਉਹਨੇ ਕਿਹਾ ਕਿ ਵੀ ਤੁਸੀਂ ਪਹਿਲਾਂ ਅਮਰੀਕਾ ਦੇ ਵਿੱਚ ਦੇਖੋ, disturbing incidents of vandalism, attacks on Hindu temples in the US, selective targeting of India। ਭਾਰਤ ਦੇ ਉੱਤੇ ਤੁਸੀਂ ਹਮਲੇ ਕਰ ਰਹੇ ਹੋ, ਉੱਥੇ ਹਿੰਦੂ ਟੈਂਪਲਸ ਦੇ ਉੱਤੇ ਹਮਲੇ ਹੋ ਰਹੇ ਨੇ, ਇੰਟੀਮੀਡੇਸ਼ਨ ਹੋ ਰਹੀ ਹੈ ਇੰਡੀਅਨ ਡਾਇਸਪੋਰਾ ਦੀ, ਉਹ ਸੀਰੀਅਸ ਅਟੈਂਸ਼ਨ ਹੈ, ਉਸ ਦਾ ਤੁਸੀਂ ਜਾ ਕੇ ਪਹਿਲਾਂ ਆਪਣਾ ਪ੍ਰਬੰਧ ਕਰੋ। ਸੋ ਅਸੀਂ ਸਮਝਦੇ ਹਾਂ ਕਿ US ਸਰਫ ਨੇ ਪੋਜ਼ਿਟਿਵ ਲਿਆ। ਹਾਲਾਂਕਿ ਜਿਵੇਂ ਅਸੀਂ ਕਿਹਾ ਵੀ US ਸਰਫ ਨੂੰ ਇਹਦੀ ਐਂਟਰੀ ਦੇ ਉੱਤੇ ਪਾਬੰਦੀ ਦੀ ਗੱਲ ਕਰਨੀ ਚਾਹੀਦੀ ਸੀ। ਔਰ ਹੁਣ ਅਸੀਂ ਦੇਖਦੇ ਹਾਂ ਇਹਦਾ, ਕਿਉਂਕਿ US ਸਰਫ ਰਿਪੋਰਟ ਦਾ ਅਸਰ ਤਾਂ ਹੁੰਦਾ ਹੈ। ਕਿਉਂਕਿ ਜਦੋਂ ਮੋਹਨ ਭਾਗਵਤ ਪਿਛਲੀ ਵਾਰ ਅਮਰੀਕਾ ਆਇਆ ਉਦੋਂ ਵੀ ਉਹਨੇ ਜਿਹੜਾ ਉਹਦੇ ਨਾਲ ਇੱਕ ਕਾਂਗਰਸਮੈਨ ਔਰ ਜਿੱਥੇ ਉਹਨੇ ਬੋਲਣਾ ਸੀ 3-4 ਹੋਰ ਪ੍ਰੋਮੀਨੈਂਟ ਸੀ ਔਰ US ਸਰਫ ਨੇ ਲਾਈਨ ਲਈ ਸੀ ਤੇ 5 ਸਪੀਕਰ ਜਿਹਨਾਂ US ਕਾਂਗਰਸਮੈਨ ਵੀ ਸੀ ਉਹਨਾਂ ਨੇ ਆਪਣਾ ਨਾਂ ਵਿਦਡਰਾ ਕਰ ਲਿਆ ਸੀ ਵੀ ਅਸੀਂ ਮੋਹਨ ਭਾਗਵਤ ਦੇ ਨਾਲ ਸਟੇਜ ਸਾਂਝੀ ਨਹੀਂ ਕਰਨੀ। ਸੋ ਇੱਕ ਪਾਸੇ ਇਹ ਤਾਂ ਚੱਲੇਗਾ ਹੀ ਡਿਸਕੋਰਸ ਕਿ ਵੀ ਕਿੰਨੀ ਇੱਕ ਪਾਬੰਦੀ ਲੱਗਦੀ ਹੈ, ਪਰ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ ਦੇ ਉੱਤੇ ਕਾਲ ਦਿੱਤੀ ਹੈ 29 ਅਗਸਤ ਨੂੰ ਮੈਡੀਸਨ ਸਕੁਅਰ ਗਾਰਡਨ ਜਿੱਥੇ ਇਹਨੇ ਬੋਲਣਾ ਉਹਦੇ ਬਾਹਰ ਇੱਕ ਜ਼ੋਰਦਾਰ ਪ੍ਰੋਟੈਸਟ ਹੋਏਗਾ। ਸੋ ਅਸੀਂ ਆਲਰੇਡੀ ਜਿਹੜੇ ਈਸਟ ਕੋਸਟ 'ਤੇ ਰਹਿਣ ਵਾਲੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ 29 ਅਗਸਤ ਦਾ ਆਪਣਾ ਡੇ ਮਾਰਕ ਕਰ ਲਓ। ਟਾਈਮਿੰਗ ਆਬਵੀਅਸਲੀ ਆਫਟਰਨੂਨ ਹੀ ਹੋਏਗੀ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਇਹ ਮੈਸੇਜ ਆ ਸਕੇ ਵਿਦਨ ਇੰਡੀਆ ਜੋ RSS ਦੀ ਨੀਤੀ ਖਾਸ ਤੌਰ ਤੇ ਸਿੱਖਾਂ ਦੇ ਹਵਾਲੇ ਨਾਲ ਹੁਣ ਪੰਜਾਬ 'ਚ ਹੈ। ਜਿਵੇਂ ਉਹਨਾਂ ਨੇ 2027 ਦੀਆਂ ਪੰਜਾਬ ਦੀਆਂ ਚੋਣਾਂ ਜਿੱਤਣ ਦੇ ਲਈ ਗ੍ਰਾਸ ਰੂਟ ਲੈਵਲ ਦੇ ਉੱਤੇ ਜੋ ਕੰਮ ਸ਼ੁਰੂ ਕੀਤਾ ਹੋਇਆ, ਜਿਵੇਂ ਉਹਨਾਂ ਨੇ ਭੇਖੀ ਕਿਸਮ ਦੇ ਨਿਹੰਗ ਬਾਣੇ ਦੇ ਵਿੱਚ ਔਰ ਦੂਸਰੇ ਸਨਾਤਨੀ ਕਿਸਮ ਦੇ ਜਿਹੜੇ ਕੁਝ ਪ੍ਰਚਾਰਕ ਖੜੇ ਕੀਤੇ ਹੋਏ ਨੇ ਜਿਹੜੇ RSS ਨੂੰ ਕਹਿੰਦੇ ਜੀ ਦੱਸੋ RSS ਨੇ ਕੀ ਵਿਗਾੜਿਆ ਸਿੱਖਾਂ ਦਾ। ਸੋ ਤੁਸੀਂ ਇਸ ਕਿਸਮ ਦੇ ਜਿਹੜੇ ਜ਼ਰ ਖਰੀਦ ਲੋਕ ਨੇ ਵਿਕੇ ਹੋਏ ਉਹਨਾਂ ਦਾ ਕੁਝ ਨਹੀਂ ਕਰ ਸਕਦੇ, ਪਰ ਘੱਟੋ ਘੱਟ ਬਾਹਰ ਡਾਇਸਪੋਰਾ 'ਚ ਸਿੱਖ ਜਿਹੜੇ ਨੇ ਉਹ
ਜਾਗਰੂਕ ਨੇ, ਉਹ ਸਮਝਦੇ ਨੇ ਕਿ ਭਾਈ ਕਿਸ ਖਤਰਨਾਕ ਕਿਸਮ ਦਾ ਏਜੰਡਾ RSS ਦਾ। ਸੋ ਅਸੀਂ ਸਮਝਦੇ ਹਾਂ ਕਿ ਇਸ ਦੇ ਲਈ ਹੁਣ ਤੋਂ ਹੀ ਜਿਹੜਾ ਉਹ ਕਮਰ ਕੱਸੇ ਕਰ ਲਓ, ਤਾਂ ਕਿ 29 ਅਗਸਤ ਨੂੰ ਮੋਹਨ ਭਾਗਵਤ, RSS, ਮੋਦੀ ਤੇ ਇਹਨਾਂ ਦੀ ਨਸਲ ਦੇ ਉਹਨਾਂ ਦੇ ਹੋਰ ਸਾਰੇ ਟੌਂਟ ਬਟੌਂਟ ਜਿਹੜੇ ਪੰਜਾਬ ਦੇ ਵਿੱਚ ਪੱਗਾਂ ਬਣਾ ਕੇ ਖੜੇ ਕੀਤੇ ਹੋਏ ਨੇ, ਉਹਨਾਂ ਨੂੰ ਇੱਕ ਜ਼ੋਰਦਾਰ ਮੈਸੇਜ ਆਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ ਔਰ ਸਾਡੇ ਸਾਨੂੰ ਤੁਸੀਂ ਜਾਣਦੇ ਹੋ ਵੀ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੌਥ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। Viewers, welcome back to our program. So we ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਸਾਜੀਓ ਗੌਰ ਕਸ਼ਮੀਰ ਦੇ ਦੌਰੇ ਤੇ ਗਏ, ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਅਹਿਮ ਹਿੱਸਾ ਦੱਸਿਆ। ਇਸ ਦੇ ਉੱਤੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਹੈ, ਜਦੋਂ ਕਿ ਪਾਕਿਸਤਾਨ ਨੇ ਅਮਰੀਕੀ ਸਫੀਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ। ਅਸਲ ਵਿੱਚ ਇਹ ਦੋ ਧਾਰੀ ਤਲਵਾਰ ਵਾਂਗ ਹੀ ਹੈ ਔਰ ਭਾਰਤੀਆਂ ਨੂੰ ਜਸ਼ਨ ਮਨਾਉਣ ਦੀ ਲੋੜ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ 47 ਦੌਰ ਦੀ ਗੱਲ ਕਰਦੇ ਹਾਂ, ਹਾਲ ਹੀ ਵਿੱਚ 15 ਅਗਸਤ 14 ਅਗਸਤ ਜਿਹੜੇ ਦੋਨੋਂ ਹੀ ਮੁਲਕਾਂ ਦੇ ਆਜ਼ਾਦੀ ਦਿਵਸ ਸੀ, ਉਹ ਹੋ ਕੇ ਗੁਜ਼ਰੇ ਨੇ ਔਰ ਅਸੀਂ ਉਸ ਦੇ ਉੱਤੇ ਜਿਹੜੇ ਸਪੈਸ਼ਲ ਪ੍ਰੋਗਰਾਮ ਕੀਤੇ, 2-3 ਸਾਡੇ ਵਿਊਅਰਸ ਵੱਲੋਂ ਪਸੰਦ ਕੀਤੇ ਗਏ, ਕਿਉਂਕਿ ਬਹੁਤ ਕੁਝ ਐਸਾ ਹੈ ਜਿਹੜਾ ਹੁਣ ਤੱਕ ਜੋ ਡਿਸਕਸ ਹੁੰਦਾ ਹੈ, ਕਿਹਾ ਜਾਂਦਾ ਹੈ, ਦਿਖਾਇਆ ਜਾਂਦਾ ਹੈ ਜਾਂ ਸੁਣਾਇਆ ਜਾਂਦਾ ਹੈ, ਉਸ ਨਾਲੋਂ ਵੀ ਬਹੁਤ ਕੁਝ ਐਸਾ ਜਿਸ ਦਾ ਉਲ ਹੈ। ਔਰ ਚੰਗੀ ਗੱਲ ਹੈ ਕਿ ਭਾਈ ਹੁਣ ਦੀ ਜਨਰੇਸ਼ਨ ਭਾਵੇਂ 80 ਸਾਲ ਬਾਅਦ ਹੀ ਉਹ ਜਾਣਨਾ ਚਾਹੁੰਦੀ ਹੈ ਕਿ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਸੀ। ਜੇ 15 ਤੋਂ 20 ਲੱਖ ਲੋਕ 1947 ਦੇ ਉਜਾੜੇ ਦੇ ਵਿੱਚ ਮਾਰੇ ਗਏ ਔਰ 1.5 ਕਰੋੜ ਤੋਂ ਜ਼ਿਆਦਾ ਬੇਘਰੇ ਹੋਏ, ਤੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਸੋ ਇਸ ਦੇ ਉੱਤੇ ਅਸੀਂ ਡੀਟੇਲ ਗੱਲਬਾਤ ਕੀਤੀ। ਔਰ ਜਦੋਂ ਅਸੀਂ ਉਹ ਇਸ਼ੂ ਖਾਲਿਸਤਾਨ ਦਾ ਹੋਏ, ਉਹ ਇਸ਼ੂ ਜੰਮੂ ਕਸ਼ਮੀਰ ਦਾ ਹੋਏ,
ਉਹ ਇਸ਼ੂ ਨਾਗਾਲੈਂਡ ਦਾ ਹੋਏ। ਔਰ ਜ਼ਾਹਰ ਹੈ ਫਲਸਤੀਨ ਤੋਂ ਲੈ ਕੇ ਅਫਰੀਕਾ ਦੇ ਵਿੱਚ ਜਿਹੜਾ ਨੈਸ਼ਨਲਿਸਟਿਕ ਫੀਲਿੰਗਸ ਵਾਲੇ ਇਸ਼ੂ ਨੇ, ਸਟਰਗਲਸ ਨੇ, ਸੋ ਇਹ ਵੈਸਟਰਨ ਇਹਨਾਂ ਖਾਸ ਤੌਰ ਤੇ ਯੂਰਪੀਅਨ ਮੁਲਕਾਂ ਦੀ ਕੋਲੋਨਾਈਜੇਸ਼ਨ ਦੀ ਅਨਫਿਨਿਸ਼ਡ ਬਿਜ਼ਨਸ ਹੈ ਜਾਂ ਮਿਸਚਿਫ ਮੈਪ ਮੇਕਿੰਗ ਹੈ ਜਿਹੜੀ ਉਹਨਾਂ ਨੇ ਹਰੀਡਲੀ, ਜਿਨ੍ਹਾਂ ਨੂੰ ਉਹਨਾਂ ਨੇ 2-2 ਸਦੀਆਂ ਜਾਂ 1-1 ਸਦੀ ਲੁੱਟਿਆ ਭਾਰਤ ਨੂੰ। 2 ਸਦੀਆਂ ਬ੍ਰਿਟਿਸ਼ਰਸ ਨੇ ਜਿਹੜਾ ਉਹ ਰੂਲ ਕੀਤਾ। ਪੰਜਾਬ ਸਭ ਤੋਂ ਘੱਟ ਸੀ, ਉਹਨਾਂ 'ਚ 98 ਸਾਲ, ਰੈਸਟ ਆਫ ਇੰਡੀਆ 200 ਇਅਰਸ। ਸੋ ਜਾਣ ਲੱਗਿਆ ਉਹਨਾਂ ਨੇ ਹਰੀਡਲੀ ਉੱਥੋਂ ਨਿਕਲਣ ਲੱਗਿਆ ਉਹ ਮੈਪ ਮੇਕਿੰਗ ਜਿਹੜੀ ਕੀਤੀ। ਜਿਵੇਂ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਰੈੱਡ ਕਲਿਫ ਆਇਆ, ਉਹ ਕਦੇ ਪਹਿਲਾਂ ਆਇਆ ਹੀ ਨਹੀਂ ਸੀ ਉਹ ਭਾਰਤ, ਉਸ ਤੋਂ ਪਹਿਲਾਂ ਨਾ ਕਦੇ ਉਸ ਤੋਂ ਬਾਅਦ 'ਚ ਆਇਆ। ਔਰ ਉਹਨੇ 1941 ਦੀ ਮਰਦਮਸ਼ੁਮਾਰੀ ਟੇਬਲ ਤੇ ਖੜੀ ਕਰ ਲਈ ਔਰ ਜਿਹੜਾ ਉਹ ਕਰਤਾ ਵੀ ਇਹ ਇੱਧਰ ਹੈ ਉੱਧਰ। ਉਸ ਤੋਂ ਪਹਿਲਾਂ ਮਾਊਂਟ ਬੈਟਨ, ਜਿਹਨੂੰ ਪਹਿਲਾ ਗਵਰਨਰ ਜਨਰਲ ਨਹਿਰੂ ਨੇ ਇੰਡੀਆ ਦਾ ਬਣਾਇਆ, ਜਿਨ੍ਹਾਂ ਸਾਹਿਬ ਨੇ ਨਾ ਕਰਤੀ ਸੀ ਵੀ ਨਹੀਂ ਇਹਨੂੰ ਨਹੀਂ ਅਸੀਂ ਮੰਨਣਾ, ਖੁਦ ਬਣੇ। ਔਰ ਮਾਊਂਟ ਬੈਟਨ ਨੇ ਜਿਹੜੀ ਅੰਗਰੇਜ਼ਾਂ ਦੀ ਉਹ ਸਬ ਕੰਟੀਨੈਂਟ ਚੋਂ ਨਿਕਲਣ ਦੀ ਡੇਟ ਜੂਨ 1948 ਸੀ, ਉਹਨੂੰ ਐਡਵਾਂਸ ਕਰਕੇ 15 ਅਗਸਤ ਜਿਹੜਾ ਮਿਡ ਅਗਸਤ ਕਰਤਾ। ਸੋ ਸਾਲ ਦਾ ਫਰਕ। ਸੋ ਉਹੀ ਪਾਰਟ ਜਿਹੜਾ ਠਰਮੇ ਨਾਲ, ਧੀਰਜ ਨਾਲ, ਪੀਸਫੁਲੀ, ਬੇਸ਼ੱਕ ਉਹ ਜਿਹੜੀ ਟ੍ਰਾਂਸਫਰ ਆਫ ਪੋਪੂਲੇਸ਼ਨ ਵੀ ਹੁੰਦਾ, ਮਿਊਚੁਅਲੀ ਪੀਸਫੁਲੀ ਵੀ ਹੋ ਸਕਦਾ ਸੀ। ਉਹ ਇਸ ਕਿਸਮ ਦੀ ਅਨਸਰਟਨਟੀ, ਔਰ ਕਿਸੇ ਨੇ ਕਿਸੇ ਗੋਰੇ ਦੇ ਮੂੰਹ ਤੇ ਚਪੇੜ ਨਹੀਂ ਮਾਰੀ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮਰਨ ਵਾਲੇ ਹਿੰਦੂ, ਸਿੱਖ, ਮੁਸਲਮਾਨ ਹੀ ਇੱਕ ਦੂਜੇ ਦੇ ਗਾਟੇ ਲਾਉਣ ਤੇ ਆਏ। ਹੁਣ ਉਸੇ ਚੋਂ ਹੀ ਨਿਕਲਿਆ ਹੋਇਆ, ਔਰ ਉਹ ਵੀ ਅਨਫਿਨਿਸ਼ਡ ਇਸ ਲਈ ਵੀ ਕਿ 2/3 ਇੰਡੀਆ ਨੂੰ ਤਾਂ ਵੰਡ ਦਿੱਤਾ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਜਿਹੜਾ 1/3 ਸੀ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 580 ਤੋਂ ਜ਼ਿਆਦਾ ਰਿਆਸਤਾਂ ਸਨ, ਉਹਨਾਂ ਨੂੰ ਇਹ ਚੋਇਸ ਦਿੱਤੀ ਕਿ ਉਹ ਇੰਡੀਆ ਜਾਂ ਪਾਕਿਸਤਾਨ ਜਾਂ ਇੱਕ ਗ੍ਰੇ ਏਰੀਆ ਵੀ ਰੱਖ ਲਿਆ ਕਿ ਵੀ ਉਹ ਕਿਤੇ ਵੀ ਜਾ ਸਕਦੇ ਨੇ। ਹੁਣ ਜ਼ਾਹਰ ਹੈ ਕਿ ਜਿਹੜੀਆਂ ਵੱਡੀਆਂ ਰਿਆਸਤਾਂ ਸੀ, ਛੋਟੀਆਂ ਨੂੰ ਤਾਂ ਲੱਗਦਾ ਸੀ ਕਿ ਵੀ ਸਾਨੂੰ ਹੜੱਪ ਲੈਣਾ, ਇੰਡੀਆ ਇੱਧਰੋਂ ਖਾ ਜਾਏਗਾ, ਪਾਕਿਸਤਾਨ ਉੱਧਰੋਂ, ਲੇਕਿਨ ਵੱਡੀਆਂ ਰਿਆਸਤਾਂ ਜਿਨ੍ਹਾਂ 'ਚ ਹੈਦਰਾਬਾਦ ਸੀ ਜਾਂ ਜਿਨ੍ਹਾਂ 'ਚ ਜੰਮੂ ਕਸ਼ਮੀਰ ਸੀ, ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਇੰਡੀਪੈਂਡੈਂਟ ਆਪਣੀ ਐਂਟੀਟੀ ਦੇ ਤੌਰ ਦੇ ਉੱਤੇ ਵੀ ਸਰਵਾਈਵ ਕਰ ਸਕਦੇ, ਔਰ ਕਰ ਵੀ ਸਕਦੇ ਸੀ। ਜੰਮੂ ਕਸ਼ਮੀਰ ਕੋਈ ਛੋਟਾ ਨਹੀਂ ਸੀ। ਤੁਸੀਂ ਅੱਜ ਵੀ ਭਾਰਤ ਦੇ ਕਬਜ਼ੇ ਵਾਲਾ ਜੰਮੂ ਕਸ਼ਮੀਰ, ਲਦਾਖ, ਗਿਲਗਿਤ ਬਾਲਟਿਸਤਾਨ, ਆਜ਼ਾਦ ਕਸ਼ਮੀਰ ਦੇਖੋ ਤੇ ਬਹੁਤ ਵੱਡੀ ਟੈਰੀਟਰੀ ਹੈ। ਇਸੇ ਤਰ੍ਹਾਂ ਜਿਹੜਾ ਹੈਦਰਾਬਾਦ ਸੀ ਰਿਆਸਤ, 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ, ਜਿਹਦੇ 'ਚ ਅੱਜ ਦਾ ਬਹੁਤ ਸਾਰਾ ਆਂਧਰਾ, ਤੇਲੰਗਾਨਾ, ਮਹਾਰਾਸ਼ਟਰ ਦਾ ਇੱਕ ਹਿੱਸਾ, ਕਰਨਾਟਕਾ, ਇਹ ਸਾਰੇ ਸ਼ਾਮਲ ਸੀ। ਹੁਣ ਇਹ ਵੀ ਕਿਉਂਕਿ ਜੇ ਅੰਗਰੇਜ਼ਾਂ ਨੇ ਕਲੀਅਰ ਲਾਈਨ ਜਾਂ ਜਾਣ ਤੋਂ ਪਹਿਲਾਂ ਆਪਣੇ ਸੁਪਰਵਿਜ਼ਨ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਸੀ, ਉਹਨਾਂ ਨੂੰ ਉਹ ਹੱਕ ਮਿਲ, ਉਹਦੇ 'ਚ ਵੀ ਉਹਨਾਂ ਨੇ ਛੱਡਤਾ ਕਿ ਵੀ ਆਪਣੇ ਆਪ ਤੋਂ ਕਰੋ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਇੰਡੀਆ ਨੇ ਫੋਰਸੀਬਲੀ ਹੈਦਰਾਬਾਦ ਨੂੰ ਸਪਟੈਂਬਰ 48 'ਚ ਐਨੈਕਸ ਕੀਤਾ। 30,000 ਤੋਂ ਜ਼ਿਆਦਾ ਜਿਹੜੇ ਨੇ ਹੈਦਰਾਬਾਦ ਨੂੰ ਡਿਫੈਂਡ ਕਰਨ ਵਾਲੇ, ਉਹ ਮਾਰੇ ਗਏ। ਜੰਮੂ ਕਸ਼ਮੀਰ ਦਾ ਇਸ਼ੂ ਜਿਹੜਾ ਅਸੀਂ ਅਕਸਰ ਡਿਸਕਸ ਕਰਦੇ ਹਾਂ ਕਿ ਭਾਈ 48 ਦੇ ਵਿੱਚ, ਕਿਉਂਕਿ ਜੰਮੂ ਕਸ਼ਮੀਰ ਵਾਲੇ ਨੇ ਜਿਹੜਾ ਰਾਜਾ ਸੀ ਹਰੀ ਸਿੰਘ, ਉਹਨੇ ਦੋਨੋਂ ਪਾਸੇ ਇੰਡੀਆ ਔਰ ਪਾਕਿਸਤਾਨ ਨਾਲ ਸਟੈਂਡ ਸਟਿਲ ਐਗਰੀਮੈਂਟ ਸਾਈਨ ਕਰ ਲਿਆ। ਸਟੈਂਡ ਸਟਿਲ ਦਾ ਐਜ਼ ਸੱਚ, ਕਿਉਂਕਿ ਜਿਹੜਾ ਰੁਝਾਨ ਸੀ ਉਸ ਜੰਮੂ ਕਸ਼ਮੀਰ ਦਾ, ਉਹ ਤਾਂ ਉਦੋਂ ਤਾਂ ਈਵਨ ਪਠਾਨਕੋਟ ਜੰਮੂ ਬੱਸ ਸਰਵਿਸ ਸੜਕ ਨਹੀਂ ਸੀ ਐਗਜ਼ਿਸਟ ਕਰਦੀ, ਜੰਮੂ ਸਿਆਲਕੋਟ ਸੀ। ਸੋ ਜ਼ਾਹਰ ਹੈ ਕਿ ਵੀ ਔਰ ਕਸ਼ਮੀਰ ਵੈਲੀ ਹੈ ਹੀ ਉਧਰ ਹੈ ਸਾਰੀ, ਜਿਹੜਾ ਉਹ ਸਾਰੇ ਨਾਲ। ਹੁਣ ਉਸ ਦੇ ਨਤੀਜੇ ਵਜੋਂ ਜਿਹੜਾ ਕਬਾਇਲੀ ਵੀ ਆ ਗਏ, ਇਧਰੋਂ ਭਾਰਤੀ ਫੌਜ ਵੀ ਚਲੀ ਗਈ। ਫਿਰ ਨਹਿਰੂ ਇਸ ਇਸ਼ੂ ਨੂੰ ਲੈ ਕੇ UN ਸਿਕਿਉਰਿਟੀ ਕਾਉਂਸਲ 'ਚ ਗਿਆ, ਜਿਨ੍ਹਾਂ ਨੇ 13-14 ਮਤੇ ਓਵਰ ਏ ਪੀਰੀਅਡ ਆਫ ਟਾਈਮ ਪਾਸ ਕੀਤੇ ਕਿ ਵੀ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੁੱਛ ਲਓ, ਦੋਨੋਂ ਮੁਲਕ ਆਪਣੀਆਂ ਫੌਜਾਂ ਵਿਦਡਰਾ ਕਰਨ, ਔਰ ਦੋਨੋਂ ਉਹਨਾਂ ਲੋਕਾਂ ਨੂੰ ਪੁੱਛ ਲਓ ਵੀ ਉਹ ਕਿਹਦੇ ਨਾਲ ਜਾਣਾ ਚਾਹੁੰਦੇ ਨੇ। ਹੁਣ ਇਹਨਾਂ ਸਾਰੇ ਹਾਲਾਤ ਫਿਰ ਇਸ ਮੁੱਦੇ ਦੇ ਉੱਤੇ ਜੰਗ 48 ਦੇ ਵਿੱਚ ਵੀ ਅਸੀਂ ਦੇਖਦੇ ਹਾਂ, 65 ਦੇ ਵਿੱਚ ਵੀ, 71 ਦੇ ਵਿੱਚ ਵੀ, ਫਿਰ ਕਾਰਗਿਲ 1998 ਦੇ ਵਿੱਚ। ਇਸ ਸਭ ਦੇ ਬਾਵਜੂਦ ਜਿਹੜਾ, ਕਿਉਂਕਿ ਹਰੀ ਸਿੰਘ ਮਹਾਰਾਜੇ ਨੇ ਇੱਕ ਪਾਸੇ ਸਟੈਂਡ ਸਟਿਲ ਐਗਰੀਮੈਂਟ ਸਾਈਨ ਕੀਤਾ ਸੀ, ਦੂਸਰੇ ਪਾਸੇ ਕਿਵੇਂ ਇੰਡੀਆ ਦੇ ਨਾਲ ਰਹਾ, ਉਸ ਨੂੰ ਪਾਕਿਸਤਾਨ ਨੇ ਹਮੇਸ਼ਾ ਡਿਸਪਿਊਟ ਕੀਤਾ ਕਿ ਬਈ ਉਹ ਕੋਈ ਐਕਸੈਸ਼ਨ ਡਾਕੂਮੈਂਟ ਨਹੀਂ ਹੈ। ਪਰ ਕਿਉਂਕਿ ਹੈ ਸੀ ਨਹੀਂ ਸੀ, ਜਦੋਂ ਫੈਸਲਾ ਇਹ ਆ ਗਿਆ UN ਸਿਕਿਉਰਿਟੀ ਕਾਉਂਸਲ ਦਾ ਵੀ ਲੋਕ ਡਿਸਾਈਡ ਕਰਨਗੇ, ਥਰਡ ਤਾਂ ਫਿਰ ਕੋਈ ਉਹਦੇ 'ਚ ਆਪਸ਼ਨ ਨਹੀਂ ਸੀ ਰਹਿੰਦੀ। ਲੇਕਿਨ ਜਿਵੇਂ ਇੰਡੀਆ ਨੇ ਆਪਣੇ ਤੌਰ ਦੇ ਉੱਤੇ ਉਸ
ਭਾਰਤੀ ਕਬਜ਼ੇ ਵਾਲਾ ਜਿਹੜਾ ਜੰਮੂ ਕਸ਼ਮੀਰ ਸੀ, ਜਿਹਨੂੰ ਹੁਣ ਤੱਕ ਦੀ ਲੈਂਗੁਏਜ ਇੰਡੀਅਨ ਐਡਮਿਨਿਸਟਰਡ ਜੰਮੂ ਐਂਡ ਕਸ਼ਮੀਰ ਕਿਹਾ ਜਾਂਦਾ, ਨਾਟ ਪਾਰਟ ਆਫ ਇੰਡੀਆ, ਔਰ ਪਾਕਿਸਤਾਨ ਐਡਮਿਨਿਸਟਰਡ, ਉਹਨਾਂ ਨੇ ਭਾਵੇਂ ਨਾਂ ਆਜ਼ਾਦ ਕਸ਼ਮੀਰ ਰੱਖਿਆ ਹੋਇਆ, ਇਹ ਕਿਹਾ ਜਾਂਦਾ। ਲੇਕਿਨ UN ਦੇ ਵਿੱਚ, ਅਮਰੀਕਨ ਪਾਲਿਸੀ ਦੇ ਵਿੱਚ, ਯੂਰਪੀਅਨ ਯੂਨੀਅਨ ਦੀ ਪਾਲਿਸੀ ਦੇ ਵਿੱਚ ਇਹਨੂੰ ਜੰਮੂ ਕਸ਼ਮੀਰ ਨੂੰ, ਜਿਹਦੇ 'ਚ ਇੰਡੀਆ ਵਾਲਾ ਵੀ ਪਾਕਿਸਤਾਨ ਵਾਲਾ ਵੀ, ਇਸ ਨੂੰ ਡਿਸਪਿਊਟਡ ਟੈਰੀਟਰੀ ਕਿਹਾ ਜਾਂਦਾ, ਝਗੜੇ ਵਾਲਾ ਖੇਤਰ। ਹੁਣ ਜਿਹੜਾ ਡਿਸਪਿਊਟਡ ਟੈਰੀਟਰੀ ਹੈ, ਉਹਨੂੰ ਜੇ ਜ਼ੋਰ ਨਾਲ ਇੱਕ ਧਿਰ ਇਹ ਕਹੇ ਜੀ ਅਸੀਂ ਆਪਣਾ ਹਿੱਸਾ ਬਣਾ ਲਿਆ, ਔਰ ਇੰਡੀਆ ਨੇ ਤਾਂ ਜਿਸ ਕਿਸਮ ਦੀ ਜਿਹੜੀ ਹੈ ਬੇਈਮਾਨੀ ਹੀ ਨਹੀਂ, ਮੈਂ ਸਮਝਦਾ ਵੀ ਅਸੀਂ ਤਾਂ ਸਿੱਖਾਂ ਦੇ ਨਾਲ ਜੋ ਧੋਖੇਬਾਜ਼ੀ ਹੋਈ 47 ਦੀ ਉਹਦੀ ਗੱਲ ਕਰਦੇ ਹਾਂ, ਔਰ ਅਸੀਂ ਹਮੇਸ਼ਾ ਇਹ ਵੀ ਰਿਗਰੈਟ ਕਰਦੇ ਰਹੇ ਕਿ ਜੀ ਸਾਡੀ ਲੀਡਰਸ਼ਿਪ ਨੇ ਕੋਈ ਲਿਖਤੀ ਤੌਰ ਤੇ ਸਪੈਸ਼ਲ ਸਟੇਟਸ ਕਿਉਂ ਨਹੀਂ ਲਿਆ। ਕਨਸਟੀਟਿਊਸ਼ਨ ਕਸ਼ਮੀਰ ਨੂੰ ਤਾਂ ਆਰਟੀਕਲ 370 ਦਿੱਤਾ ਹੈ, ਜਿਹੜਾ ਓਰੀਜਨਲ ਡਰਾਫਟ ਹੈ ਇੰਡੀਅਨ ਕਨਸਟੀਟਿਊਸ਼ਨ ਦਾ, ਉਹਦਾ ਹਿੱਸਾ ਸੀ। ਔਰ ਕਿਵੇਂ 15 ਅਗਸਤ 2019 ਨੂੰ ਆਰਟੀਕਲ 370 ਜੰਮੂ ਕਸ਼ਮੀਰ ਦਾ ਖਤਮ ਕੀਤਾ ਗਿਆ। ਕੱਲਾ ਇਹੀ ਨਹੀਂ ਖਤਮ ਕੀਤਾ ਗਿਆ, ਜੰਮੂ ਕਸ਼ਮੀਰ ਦਾ ਇਹ ਤਾਂ ਹੋਇਆ ਕਿ ਯੂਨੀਅਨ ਟੈਰੀਟਰੀ ਨੂੰ ਤੁਸੀਂ ਅਪਗ੍ਰੇਡ ਕਰਕੇ ਸਟੇਟ ਬਣਾ ਦਿੰਦੇ ਹੋ। ਕਿੰਨੀਆਂ, ਜਿਵੇਂ ਹਿਮਾਚਲ ਪ੍ਰਦੇਸ਼ ਹੈ, ਹਿਮਾਚਲ ਪ੍ਰਦੇਸ਼ 1968-69 ਤੱਕ ਯੂਨੀਅਨ ਟੈਰੀਟਰੀ ਸੀ। ਜਦੋਂ ਉਹਨੂੰ ਫਿਰ ਇਹ ਕਾਂਗੜਾ ਔਰ ਕੁੱਲੂ ਔਰ ਇਹ ਸਾਰੇ ਇਲਾਕੇ ਮਿਲੇ, ਉਸ ਤੋਂ ਬਾਅਦ 2-3 ਸਾਲ ਬਾਅਦ ਉਹਨੂੰ ਸਟੇਟਹੁੱਡ ਮਿਲਿਆ। ਪਰ ਇਹ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਟੇਟ ਨੂੰ, ਉਹ ਵੀ ਸਪੈਸ਼ਲ ਸਟੇਟ ਜਿਹਦੇ ਕੋਲ ਆਰਟੀਕਲ 370 ਸੀ, ਜਿਹਦੇ ਥੱਲੇ ਇੰਡੀਅਨ ਗਵਰਨਮੈਂਟ ਦਾ ਕੋਈ ਲਾ ਆਟੋਮੈਟਿਕਲੀ ਲਾਗੂ ਨਹੀਂ ਸੀ ਹੁੰਦਾ, ਉਸ ਸਟੇਟ ਨੂੰ ਦੋ ਯੂਨੀਅਨ ਟੈਰੀਟਰੀਜ਼ ਕਨਵਰਟ ਕਰਤਾ ਗਿਆ। ਇੱਕ ਦਾ ਨਾਂ ਜੰਮੂ ਕਸ਼ਮੀਰ ਰੱਖ ਦਿੱਤਾ, ਇੱਕ ਦਾ ਨਾਂ ਲਦਾਖ ਰੱਖ ਦਿੱਤਾ। ਉਹਨਾਂ ਦੀ ਜਿਹੜੀ ਹੈ, ਉਹ ਲਦਾਖ ਦੀ ਤਾਂ ਅਸੈਂਬਲੀ ਵੀ ਨਹੀਂ ਬਣਾਈ, ਜੰਮੂ ਕਸ਼ਮੀਰ ਦੀ ਅਸੈਂਬਲੀ ਐਗਜ਼ਿਸਟ ਕਰਦੀ ਹੈ। ਕੁਝ ਸਾਲ ਚੋਣਾਂ ਨਹੀਂ ਕਰਵਾਈਆਂ, ਸੁਪਰੀਮ ਕੋਰਟ ਨੇ ਵੀ ਕਿਹਾ ਜੀ ਸਟੇਟ ਦਾ ਦਰਜਾ ਦਿਓ, ਔਰ ਹੁਣ ਯੂਨੀਅਨ ਟੈਰੀਟਰੀ ਦੀਆਂ ਕਰਵਾ ਕੇ ਉਮਰ ਅਬਦੁੱਲਾ ਨੂੰ ਉਹਦਾ ਚੀਫ ਮਿਨਿਸਟਰ ਬਣਾ ਦਿੱਤਾ, ਜਿਹਦੇ ਪੱਲੇ ਕੁਝ ਵੀ ਨਹੀਂ ਹੈ, ਕੋਈ ਉਹਦੇ ਕੋਲ ਹੱਕ ਨਹੀਂ ਹੈ। ਯੂਨੀਅਨ ਟੈਰੀਟਰੀ ਹੈ, ਸਿਕਿਉਰਿਟੀ ਤੋਂ ਲੈ ਕੇ ਫਾਈਨੈਂਸ। ਔਰ ਇਹਦੇ ਪਿਓ ਨੇ, ਫਾਰੂਕ ਅਬਦੁੱਲੇ ਨੇ, ਇੱਕ ਪੰਜਾਬੀ ਚੈਨਲ ਨੂੰ ਇੰਟਰਵਿਊ 'ਚ ਕਿਹਾ ਕਿ ਬਈ ਉਹ ਤਾਂ ਈਵਨ ਜਿਹੜੀਆਂ ਮੀਟਿੰਗਾਂ ਨੇ ਸਿਕਿਉਰਿਟੀ ਨਾਲ, ਉਹਦੇ 'ਚ ਵੀ ਉਹਨੂੰ ਉਮਰ ਅਬਦੁੱਲਾ ਨੂੰ ਇਨਵਾਈਟ ਨਹੀਂ ਕੀਤਾ ਜਾਂਦਾ। ਹੁਣ ਜਿਹੜੀ ਗੱਲ ਅਸੀਂ ਜਿਹਦਾ ਸਬੰਧ ਇਸ ਵੀਕਐਂਡ ਦੀ ਡਿਵੈਲਪਮੈਂਟ ਨਾਲ ਹੈ, ਜਦੋਂ ਕਿ ਅਮਰੀਕਾ ਦੇ ਭਾਰਤ ਦੇ ਵਿੱਚ ਐਂਬੈਸਡਰ ਔਰ ਅਦਰਵਾਈਜ਼ ਇਹਨਾਂ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਦੇ ਵਿੱਚ ਸਪੈਸ਼ਲ ਐਨਵੋਏ, ਜਿਨ੍ਹਾਂ ਦੀ ਆਵਾਜ਼ ਸਿੱਧੀ ਟਰੰਪ ਦੇ ਕੰਨਾਂ 'ਚ ਜਾਂਦੀ ਹੈ, ਕੋਈ ਹੋਰ ਨੂੰ ਵਿੱਚ ਪੈਣ ਦੀ ਲੋੜ ਨਹੀਂ, ਮਿਸਟਰ ਸਰਜੀਓ ਗੌਰ, ਉਹ ਇਸ ਵੀਕਐਂਡ ਤੇ ਕਸ਼ਮੀਰ ਜਾਂਦੇ ਨੇ, ਉਮਰ ਅਬਦੁੱਲਾ ਦੇ ਨਾਲ ਮੁਲਾਕਾਤ ਕਰਦੇ ਨੇ, ਡਲ ਲੇਕ ਦੇ ਵਿੱਚ ਇੱਕ ਸ਼ਿਕਾਰਾ ਹਾਇਰ ਕਰਕੇ 1 ਘੰਟਾ ਪਾਣੀ ਦੀ ਸੈਰ ਕਰਦੇ ਨੇ। ਬਹੁਤ ਖੂਬਸੂਰਤ ਉਹਨਾਂ ਨੂੰ ਉਹ ਵੈਲੀ ਨਜ਼ਰ ਆਉਂਦੀ ਹੈ ਔਰ ਉਸ ਦੀ ਤਾਰੀਫ ਕਰਦੇ ਨੇ। ਚਲੋ ਚੰਗੀ ਗੱਲ ਹੈ, ਗਰਮੀਆਂ ਬਹੁਤ ਪੈ ਰਹੀਆਂ, ਸ਼ਿਕਾਰੇ ਦੇ ਵਿੱਚ ਡਲ ਲੇਕ ਦੀ ਸੈਰ ਵੀ ਚੰਗੀ ਗੱਲ ਹੈ। ਦੂਸਰਾ, ਪਰ ਸਰਜੀਓ ਦਾ ਰੁਤਬਾ ਕੋਈ ਆਮ ਐਂਬੈਸਡਰ ਵਾਲਾ ਨਹੀਂ ਹੈ, ਖਾਸਮ ਖਾਸ ਨੇ, ਸਪੈਸ਼ਲ ਐਨਵੋਏ ਵੀ ਨੇ। ਉਹ ਜਦੋਂ ਕੁਝ ਲਿਖਦੇ ਨੇ, ਉਹਦੇ ਕਿਸੇ ਫਿਕਰੇ ਦੇ ਥੱਲੇ ਪਾਏ ਕੌਮੇ ਦਾ ਕੀ ਮਤਲਬ ਹੈ, ਸੈਮੀਕੋਲਨ ਦਾ ਕੀ ਮਤਲਬ ਹੈ, ਫੁੱਲ ਸਟਾਪ ਦਾ ਕੀ ਮਤਲਬ ਹੈ, ਇਹਨੂੰ ਇੰਟਰਪ੍ਰੀਟ ਕੀਤਾ ਜਾਂਦਾ। ਹੁਣ ਹਾਲਾਂ ਜਦੋਂ ਇੰਡੀਆ ਨੇ 5 ਅਗਸਤ 2019 ਨੂੰ ਤੋੜਿਆ ਕਸ਼ਮੀਰ ਦਾ ਸਟੇਟਸ, ਔਰ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਫੋਰਨ ਡੈਲੀਗੇਟ, ਉਹ ਵੀ ਬਾਅਦ ਸਾਹਮਣੇ ਆਇਆ ਵੀ ਸਾਰਾ ਰਾਜ ਸਪਾਂਸਰਡ ਪ੍ਰੋਜੈਕਟ ਸੀ, ਉਹਦੇ 'ਚ ਅਮਰੀਕਨ ਐਂਬੈਸਡਰ ਵੀ ਇੱਕ ਵਾਰੀ ਗਿਆ ਉੱਥੇ, ਕੋਈ ਵੱਡੀ ਗੱਲ ਨਹੀਂ ਸੀ। ਲੇਕਿਨ ਇਸ ਪੀਰੀਅਡ 'ਚ ਜਦੋਂ ਕਿ ਭਾਰਤ ਦੇ ਨਾਲ ਤਨਾਤਨੀ ਚੱਲ ਰਹੀ ਹੈ ਅਮਰੀਕਾ ਦੀ, ਕਿਉਂਕਿ ਟ੍ਰੇਡ ਡੀਲ ਸਾਈਨ ਨਹੀਂ ਹੋ ਰਹੀ, ਪਿਊਸ਼ ਗੋਇਲ ਜਿਹੜਾ ਉਸ ਨੂੰ ਜਿਹੜਾ ਉਹ ਡਾਊਨਗ੍ਰੇਡ ਕੀਤਾ ਗਿਆ, ਜਿਹੜਾ ਕਮਰਸ ਮਿਨਿਸਟਰ ਹੈ ਮੁੱਖ ਤੌਰ ਦੇ ਉੱਤੇ, ਔਰ ਇਸ ਦੇ ਨਾਲ ਟੈਰਿਫ ਵਧਾਉਣ ਦੀ ਗੱਲ ਚੱਲ ਰਹੀ ਹੈ। 5% ਬੌਂਡਡ ਲੇਬਰ ਬੱਚਿਆਂ ਨੂੰ ਕੰਮ ਤੇ ਲਾਉਣ ਕਰਕੇ ਇੰਡੀਆ ਤੇ ਲੱਗੀ ਹੈ। ਨਵਾਂ ਸੈਨੇਟ ਨੇ ਲਾਅ ਕੀਤਾ ਹੈ ਕਿ ਜਿਹੜਾ ਰਸ਼ੀਅਨ ਇਰਾਨੀਅਨ ਆਇਲ ਬਾਏ ਕਰੇਗਾ ਉਹਦੇ ਤੇ 100% ਟੈਰਿਫ ਲੱਗੇਗਾ। ਇਸ ਦੇ ਨਾਲ ਅਮਰੀਕਨ ਕਮੇਟੀ ਨੇ ਸਕੈਮ ਦੇ ਥੱਲੇ ਰਿਪੋਰਟ ਕੀਤਾ ਵੀ ਚਾਈਨਾ ਆਪਣਾ ਮਾਲ ਜਿਹੜਾ ਉਹ ਅਮਰੀਕਾ ਭੇਜਣ ਦੇ ਲਈ ਵਾਇਆ ਚੇਨਈ ਔਰ ਗੁਜਰਾਤ ਔਰ ਉੱਥੋਂ ਦੀਆਂ ਬੰਦਰਗਾਹਾਂ ਦਾ ਇਸਤੇਮਾਲ ਕਰ ਰਿਹਾ, ਜਿਹਨੂੰ ਸਕੈਮ ਦਾ ਨਾਂ ਦਿੱਤਾ। ਹੁਣ ਇਸ ਸਾਰੇ ਦੇ ਵਿੱਚ ਸਰਜੀਓ ਗੌਰ ਉੱਥੇ ਜਾਂਦੇ ਨੇ, ਇਹ ਬੈਕਗਰਾਉਂਡ ਹੈ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ ਗਿਆ ਸੀ,
ਉਦੋਂ ਟਰੰਪ ਦੀ ਪਹਿਲੀ ਟਰਮ ਸੀ ਔਰ ਅਮਰੀਕਾ ਨੇ ਇਸ ਦੇ ਉੱਤੇ ਕੋਈ ਐਕਸ਼ਨ ਰਿਐਕਸ਼ਨ ਨਹੀਂ ਸੀ, ਨਾ ਵੈਲਕਮ ਕੀਤਾ ਸੀ ਨਾ ਉਹਨੂੰ ਕੰਡੈਮ ਕੀਤਾ ਸੀ। ਵੈਲਕਮ ਤਾਂ ਕਰਨਾ ਹੀ ਨਹੀਂ ਸੀ ਬਣਦਾ, ਬਿਲਕੁਲ ਉਹਨੂੰ ਕੰਡੈਮ ਇਸ ਲਈ ਕਿਉਂਕਿ ਅਮਰੀਕਾ ਵੀ ਉਹ ਪਾਰਟੀ ਹੈ ਜਿਹਦੇ ਚ ਕਿ ਡਿਸਪਿਊਟਡ ਟੈਰੀਟਰੀ ਜੰਮੂ ਕਸ਼ਮੀਰ ਨੂੰ ਮੰਨਿਆ ਗਿਆ। ਸੋ ਜ਼ਾਹਰ ਹੈ ਉਦੋਂ ਵੀ, ਹੁਣ ਬੇਸ਼ੱਕ ਟਰੰਪ ਐਡਮਿਨਿਸਟ੍ਰੇਸ਼ਨ ਦਾ ਟੋਟਲੀ ਡਿਫਰੈਂਟ ਰਵੱਈਆ ਇੰਡੀਆ ਬਾਰੇ ਔਰ ਪਾਕਿਸਤਾਨ ਦਾ ਖਾਸ ਤੌਰ ਤੇ ਫੀਲਡ ਮਾਰਸ਼ਲ ਆਸਮ ਮੁਨੀਰ ਜਿਹੜੇ ਅੱਖ ਦਾ ਤਾਰਾ ਨੇ ਟਰੰਪ ਦੇ, ਔਰ ਈਰਾਨ ਕ੍ਰਾਈਸਿਸ ਦੇ ਵਿੱਚ ਵਿਚੋਲੇ ਦਾ ਰੋਲ। ਅਦਰਵਾਈਜ਼ ਹੁਣ ਜੇ ਉਹਨਾਂ ਨੇ ਪਾਕਿਸਤਾਨ, ਤੁਰਕੀਏ, ਸਾਊਦੀ ਅਰੇਬੀਆ ਇਹਨਾਂ ਨੇ ਜਿਹੜਾ ਆਪਸ ਦੇ ਵਿੱਚ ਜਿਹੜਾ ਉਹ ਡੀਲ ਕੀਤੀ ਹੈ ਔਰ ਉਸ ਨੂੰ ਵੈਲਕਮ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ, ਭਾਵੇਂ 2 ਹਫ਼ਤੇ ਬਾਅਦ ਹੀ ਕੀਤਾ। ਸੋ ਇਸ ਸਾਰੇ ਦੇ ਚਲਦਿਆਂ ਅਚਾਨਕ ਸਰਜੀਓ ਦਾ ਕਸ਼ਮੀਰ ਜਾਣਾ ਔਰ ਉੱਥੇ ਜਿਹੜੀ ਉਹਨਾਂ ਦੀ ਸਟੇਟਮੈਂਟ ਹੈ ਜਿਹਨੂੰ ਲੈ ਕੇ ਭਾਰਤੀ ਡਾਂਸ ਕਰ ਰਹੇ ਨੇ, ਮੀਡੀਆ 'ਚ ਵੀ ਆ ਗਿਆ, ਦੇਖੋ ਜੀ ਅਮਰੀਕਾ ਨੇ ਸਟੈਂਪ ਲਾਤੀ, ਹੁਣ ਇਹ ਭਾਰਤ ਦੇ ਕਬਜ਼ੇ ਵਾਲਾ ਕਸ਼ਮੀਰ ਹੁਣ ਇਹ ਸਾਡਾ ਹੀ ਹੈ। ਔਰ ਪਾਕਿਸਤਾਨ ਨੇ ਇਸ ਦੇ ਉੱਤੇ ਫੌਰਨ ਰਿਐਕਟ ਕਰਦੇ ਆ। ਪਾਕਿਸਤਾਨ 'ਚ ਫੁੱਲ ਫਲੈਜਡ ਅੰਬੈਸਡਰ ਨਹੀਂ ਹੈ ਅਮਰੀਕਾ ਦਾ, ਉਹਨਾਂ ਦੀ ਚਾਰਜ ਜਿਹੜੀ ਅਫੇਅਰ ਸ਼ਾਇਦ ਬੀਬੀ ਹੈ, ਉਹਨੂੰ ਸੱਦ ਕੇ ਉਹਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ, ਡਿਮਾਰਸ਼ੇ। ਕਿ ਹੁਣ ਐਸੀ ਕੀ ਗੱਲ ਹੈ ਜਿਹਨੇ ਦੋਨੋਂ ਪਾਸਿਆਂ ਨੂੰ ਇੱਕ ਦੇ ਅੰਦਰ ਖੁਸ਼ੀ ਦਾ ਤੂਫਾਨ ਖੜਾ ਹੋ ਗਿਆ ਔਰ ਦੂਸਰਿਆਂ ਨੂੰ ਲੱਗਦਾ ਕਿ ਵੀ ਇਹ ਇੱਕ ਪਾਸੇ ਸਾਡੇ ਗੁਣ ਗਾ ਰਹੇ ਨੇ, ਸਾਡੀਆਂ ਸਿਫਤਾਂ ਕਰ ਰਹੇ ਨੇ, ਦੂਜੇ ਪਾਸੇ ਜਿਹੜੀ ਆ ਉਹ ਸਾਡੀ ਪਿੱਠ 'ਚ ਛੁਰਾ ਮਾਰ ਰਹੇ ਨੇ। ਹੁਣ ਜਦੋਂ ਸਰਜੀਓ ਗੌਰ ਨੇ ਔਰ ਉਮਰ ਅਬਦੁੱਲਾ ਨਾਲ ਵੀ ਮੁਲਾਕਾਤ ਹੋਈ ਔਰ ਜ਼ਾਹਰ ਹੈ ਉਸ ਦੇ ਵਿੱਚ ਜਿਹੜੀ ਗੱਲ ਮਿਸਟਰ ਸਰਜੀਓ ਗੌਰ ਨੇ ਕਹੀ, ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ 'ਚ ਉਹਨਾਂ ਨੇ ਕਿਹਾ Jammu and Kashmir is an important part of India and it is an incredibly beautiful place. I am thrilled to see this place. Delhi and Chief Minister have made incredible steps to keep this place safe. We will have some follow-ups to Washington and Delhi, said Mr. Gore. ਹੁਣ ਇਹਦੇ 'ਚ 2 ਚੀਜ਼ਾਂ ਸਾਹਮਣੇ ਆਈਆਂ। ਪਹਿਲਾਂ ਤਾਂ ਅਸੀਂ ਜਿਹੜੀ ਉਹਨਾਂ ਦੀ ਇਹ ਕੋਟ ਅਨਕੋਟ ਸਟੇਟਮੈਂਟ ਹੈ ਉਹਨੂੰ ਡੀਕੋਡ ਕਰਾਂਗੇ। ਜੰਮੂ ਐਂਡ ਕਸ਼ਮੀਰ ਇਜ਼ ਐਨ ਇੰਪੋਰਟੈਂਟ ਪਾਰਟ ਆਫ ਇੰਡੀਆ। ਹੁਣ ਜਦੋਂ ਜੰਮੂ ਐਂਡ ਕਸ਼ਮੀਰ ਕਿਹਾ ਜਾਂਦਾ ਹੈ ਉਦੋਂ ਇੰਡੀਅਨ ਪਾਰਲੀਮੈਂਟ ਇਹ ਕਹਿੰਦੀ ਹੈ ਕਿ ਇਹਦਾ ਮਤਲਬ ਹੈ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ, ਆਜ਼ਾਦ ਕਸ਼ਮੀਰ ਵੀ, ਇਹਦਾ ਮਤਲਬ ਹੈ ਗਿਲਗਿਤ ਬਾਲਸਤਾਨ ਵੀ, ਔਰ ਇਸ ਦਾ ਮਤਲਬ ਹੈ ਜਿਹੜਾ ਵੀ ਪਾਕਿਸਤਾਨ ਦੇ ਕੋਲ ਜਿਹੜਾ ਗਿਆ, ਜਿਹੜਾ ਚੀਨ ਨੇ ਵੀ ਆਕੂਪਾਈ 15% ਟੈਰੀਟਰੀ ਕੀਤੀ ਹੋਈ ਹੈ ਜਿਹੜੀ ਪਾਕਿਸਤਾਨ ਨੇ ਉਹਨੂੰ, ਇਹ ਸਾਰਾ ਹੀ ਭਾਰਤ ਦੇ ਕਹਿਣ ਮੁਤਾਬਕ ਜੰਮੂ ਕਸ਼ਮੀਰ ਹੈ। ਹੁਣ ਸਰਜੀਓ ਗੌਰ ਕਹਿੰਦਾ ਵੀ J&K ਇਜ਼ ਐਨ ਇੰਪੋਰਟੈਂਟ ਪਾਰਟ ਆਫ ਇੰਡੀਆ। ਹਾਲਾਂਕਿ ਇਸ ਗੱਲ ਦਾ ਧਿਆਨ ਰਹੇ ਉਹਨਾਂ ਨੇ ਕੋਈ ਇੰਟੈਗਰਲ ਪਾਰਟ ਆਫ ਇੰਡੀਆ, ਇੰਪੋਰਟੈਂਟ ਇੱਕ ਜਨਰਲ ਟਰਮ ਹੈ। ਅਸੀਂ ਕਹਿੰਦੇ ਜੀ ਬਹੁਤ ਅਹਿਮੀਅਤ ਵਾਲੀ ਥਾਂ ਹੈ। ਅਹਿਮੀਅਤ ਝਗੜਾ ਜਿੱਥੇ ਹੋਏ ਉਹ ਵੀ ਅਹਿਮੀਅਤ ਹੁੰਦੀ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹ ਡਬਲ ਐਜਡ ਸੌਰਡ ਹੈ, ਇਹ 2 ਧਾਰੀ ਤਲਵਾਰ ਹੈ, ਐਵੇਂ ਜਸ਼ਨ ਨਾ ਮਨਾਓ। ਅਮਰੀਕਾ ਨੇ ਜਿਹੜਾ ਉਹ ਜਦੋਂ ਯੂ ਟਰਨ ਮਾਰਨਾ ਇਹਨਾਂ ਲਫ਼ਜ਼ਾਂ ਦਾ ਹੀ, ਕਿਉਂਕਿ ਇਹ ਜਿਹੜੀ ਸਾਰੀ ਡਿਪਲੋਮੇਸੀ ਹੁੰਦੀ ਹੈ ਇਹ ਲਫ਼ਜ਼ਾਂ ਦਾ ਹੇਰ ਫੇਰ ਹੀ ਹੁੰਦਾ ਹੈ। ਬਹੁਤ ਵਾਰ ਜਿਵੇਂ ਡਿਪਲੋਮੈਟ ਬਾਰੇ ਕਿਹਾ, ਇਫ ਹੀ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਅ ਨੋ ਡਿਪਲੋਮੈਟ। ਉਹਨਾਂ ਨੇ ਸ਼ਬਦਾਂ ਦਾ ਹੀ ਜਿਹੜੀ ਹੈ ਜਗਲਰੀ ਕਰਨੀ ਹੁੰਦੀ ਹੈ, ਲਫ਼ਜ਼ਾਂ ਦਾ ਮਦਾਰ ਪਾਉਣਾ। ਹੁਣ ਨਾ ਤਾਂ ਉਹ ਇੰਟੈਗਰਲ ਪਾਰਟ ਕਹਿ ਰਿਹਾ ਜੰਮੂ ਕਸ਼ਮੀਰ ਦਾ ਨੂੰ ਭਾਰਤ ਦਾ, ਨਾ ਉਹ ਇੰਟੈਗਰਲ ਪਾਰਟ ਕਹਿ ਰਿਹਾ। ਹੁਣ ਨਾ ਉਹਦੀ ਇੰਟੈਗਰਿਟੀ ਹੈ ਨਾ ਇਨਸੈਪਰੇਬਲ ਹੈ, ਇੰਪੋਰਟੈਂਟ ਪਾਰਟ ਹੈ। ਆਫ ਕੋਰਸ ਇੰਪੋਰਟੈਂਟ ਹੈ, ਉੱਥੇ ਮਿਲੀਅਨ ਫੌਜ ਲਾਈ ਹੋਈ ਹੈ, ਲੋਕਾਂ ਨੂੰ ਤੁਸੀਂ ਮਾਰ ਰਹੇ ਹੋ। ਇਹਦੇ ਬਾਵਜੂਦ 7 ਸਾਲ 2019 ਤੋਂ ਬਾਅਦ ਬੀਤ ਗਏ ਨੇ, ਅੱਜ ਵੀ ਜਿਹੜਾ ਹੁਣ ਅਮਰਨਾਥ ਯਾਤਰਾ ਕੈਂਸਲ ਕੀਤੀ ਹੈ, ਦੂਜਾ ਕੀਤਾ ਹੈ ਵੀ ਦਹਿਸ਼ਤਗਰਦੀ ਹੋ ਗਈ। ਅਜੇ ਪਹਿਲਗਾਮ ਪਿਛਲੇ ਸਾਲ ਹੋ ਕੇ ਹਟਿਆ, ਤੁਸੀਂ ਲੋਕਾਂ ਨੂੰ ਬੇਸਿਕ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕੇ। ਔਰ ਐਂਡ ਇਟਸ ਐਨ ਇਨਕ੍ਰੈਡੀਬਲੀ ਬਿਊਟੀਫੁਲ ਪਲੇਸ। ਹੁਣ ਇਹਦੇ 'ਚ ਤਾਂ ਕੋਈ ਨਵੀਂ ਗੱਲ ਨਹੀਂ ਹੈ। ਜਿਵੇਂ ਉਹਦੇ ਜਹਾਂਗੀਰ ਨਾਲ ਕਿ ਕਿਹਦੇ ਨਾਲ ਜੋੜਿਆ ਜਾਂਦਾ ਹੈ ਕਿ ਵੀ ਇਸ ਧਰਤੀ ਦੇ ਉੱਤੇ ਜੇ ਕੋਈ ਜੰਨਤ ਹੈ, ਜੇ ਕੋਈ ਸਵਰਗ ਹੈ ਤੇ ਇਹੀ ਹੈ, ਇਹੀ ਹੈ, ਇਹੀ ਹੈ। ਸੋ ਬਿਊਟੀਫੁਲ ਪਲੇਸ ਹੈ। ਆਈ ਐਮ ਥ੍ਰਿਲਡ ਟੂ ਸੀ ਦਿਸ ਪਲੇਸ। ਵੀ ਮੈਂ ਬਹੁਤ ਥ੍ਰਿਲ ਹਾਂ ਵਾਕਈ। ਦਿੱਲੀ ਦੀ ਗਰਮੀ ਤੇ ਸ੍ਰੀਨਗਰ, ਸ਼ਿਕਾਰਾ, ਡਲ ਲੇਕ ਦੀ ਸੈਰ ਥ੍ਰਿਲਿੰਗ ਹੀ ਹੈ। Delhi and Chief Minister have made incredible steps to keep this place safe। ਕਿ ਜੀ ਉਹਨੂੰ ਸੁਰੱਖਿਅਤ ਕਰਨ ਲਈ ਦਿੱਲੀ ਨੇ
ਔਰ ਜਿਹੜਾ ਚੀਫ ਮਿਨਿਸਟਰ ਨੇ ਬਹੁਤ ਕਦਮ ਚੁੱਕੇ ਨੇ। ਉਹ ਚੀਫ ਮਿਨਿਸਟਰ ਵਿਚਾਰਿਆਂ ਨੂੰ ਪੁੱਛਦਾ ਕੌਣ ਹੈ, ਫੌਜ ਉੱਥੇ ਬੈਠੀ ਹੋਈ ਹੈ। ਵੀ ਵਿਲ ਹੈਵ ਸਮ ਫੋਲੋ ਅਪ ਟੂ ਵਾਸ਼ਿੰਗਟਨ ਐਂਡ ਦਿੱਲੀ। ਹੁਣ ਇਹ ਫੋਲੋ ਅਪ ਕੀ ਹੈ? ਅਮਰੀਕਾ ਆਪਣੇ ਟੂਰਿਸਟ ਲਈ, ਜਿਹੜੇ ਲੋਕ ਅਮਰੀਕਾ ਤੋਂ ਬਾਹਰ ਜਾਂਦੇ ਨੇ, ਐਡਵਾਈਜ਼ਰੀ ਇਸ਼ੂ ਕਰਦਾ ਕਿ ਫਲਾਂ ਥਾਂ ਜ਼ੋਨ 1 ਜ਼ੋਨ 2 ਜ਼ੋਨ 3 ਸੇਫ ਹੈ, ਉੱਥੇ ਨਹੀਂ ਸੇਫ ਹੈ, ਉੱਥੇ ਇਹ ਹੋ ਸਕਦਾ, ਉੱਥੇ ਉਹ। ਹੁਣ ਤੱਕ ਜਿਹੜੀ ਕਸ਼ਮੀਰ ਬਾਰੇ ਐਡਵਾਈਜ਼ਰੀ ਹੈ ਅਮਰੀਕਾ ਦੀ, ਉਹ ਉੱਥੇ ਨਾ ਜਾਣਦੀ ਹੈ ਕਿ ਸੇਫ ਨਹੀਂ ਹੈ, ਦਹਿਸ਼ਤਗਰਦੀ ਹੈ, ਹਿੰਸਾ ਹੋ ਸਕਦੀ ਹੈ। ਹੁਣ ਉਹ ਸਰਜੀਓ ਗੌਰ ਕਹਿੰਦਾ ਕਿ ਜੀ ਮੈਂ ਜਿਹੜਾ DC ਵਾਸ਼ਿੰਗਟਨ DC ਦੇ ਨਾਲ ਕਮਿਊਨੀਕੇਟ, ਮੈਂ ਇੱਥੇ ਕੋਈ ਨਹੀਂ ਕਹਿਣਾ ਚਾਹੁੰਦਾ, ਪਰ ਅਸੀਂ ਕਮਿਊਨੀਕੇਟ ਕਰਾਂਗੇ ਕਿ ਵੀ ਉਹਨੂੰ ਐਡਵਾਈਜ਼ਰੀ ਨੂੰ ਅਸੀਂ ਅਪਗ੍ਰੇਡ ਕਰਨਾ ਹੈ ਜਾਂ ਕੀ ਕਰਨਾ ਹੈ, ਕੀ ਨਹੀਂ ਕਰਨਾ। ਔਰ ਇਹ ਉਹਨਾਂ ਦੀ ਕਿਉਂਕਿ ਪਹਿਲੀ ਵਿਜ਼ਿਟ ਸੀ ਜਦੋਂ ਤੋਂ ਉਹਨਾਂ ਨੂੰ ਜਿਹੜਾ ਉਹ ਐਂਬੈਸਡਰ ਉੱਥੇ ਬਣਾਇਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਪਹਿਲਾਂ ਅਮਰੀਕਾ ਅਨਰਿਜ਼ੋਲਵਡ ਇਸ਼ੂ ਕਹਿੰਦਾ ਸੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਹੁਣ ਇੰਪੋਰਟੈਂਟ ਪਾਰਟ ਕਹਿ ਦਿੱਤਾ। ਇਹ ਜਿਵੇਂ ਮੈਂ ਕਿਹਾ ਵੀ ਲਫ਼ਜ਼ਾਂ ਦਾ ਮਦਾਰ ਪਾਉਣਾ। ਜੇ ਅਮਰੀਕਾ ਨੇ 2019 ਦੇ ਵਿੱਚ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਇੰਡੀਵਿਜੂਅਲੀ ਤਾਂ ਇਮਰਾਨ ਖਾਨ ਦੀਆਂ ਤਾਰੀਫਾਂ ਵੀ ਕਰ ਰਿਹਾ ਸੀ, ਇਮਰਾਨ ਖਾਨ ਨੂੰ ਗ੍ਰੇਟ ਲੀਡਰ, ਗ੍ਰੇਟ ਸਪੋਰਟਸਮੈਨ, ਗ੍ਰੇਟ ਫਲਾਣਾ ਕਿਹਾ, ਲੇਕਿਨ ਜਦੋਂ ਇੰਡੀਆ ਨੇ ਕੀਤਾ, ਜ਼ਾਹਰ ਹੈ ਵੀ ਇੰਡੀਆ ਨੇ ਕੋਈ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਸੀ ਕੀਤਾ, ਲੇਕਿਨ ਇੱਕਦਮ ਬਾਅਦ ਸੈਕੰਡ ਟਰਮ ਵੇਲੇ ਟਰੰਪ ਦਾ ਲਾਈਨ ਦੂਜੇ ਪਾਸੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕੁਛ ਨਾ ਕੁਛ ਬਿਹਾਈਂਡ ਦਾ ਕਰਟਨ ਜਿਹੜਾ ਚੱਲ ਰਿਹਾ। ਔਰ ਹੁਣ ਇਸ ਦੇ ਉੱਤੇ ਉਮਰ ਅਬਦੁੱਲਾ ਨੇ ਜਿਹੜਾ ਟਵੀਟ ਕੀਤਾ, ਉਹਨਾਂ ਨੇ ਕਿਹਾ ਇਟ ਵਾਜ਼ ਅ ਪਲੇਜ਼ਰ ਟੂ ਰਿਸੀਵ ਸਰਜੀਓ ਗੌਰ ਇਨ Srinagar today. We had a very good conversation about the possibilities that exist to widen and deepen the engagement between Jammu and Kashmir and the United States of America, particularly in areas like tourism, horticulture and some new possibilities. ਹੁਣ ਇੱਕ ਪਾਸੇ ਹੁਣ ਉਮਰ ਅਬਦੁੱਲਾ ਦੇ ਨਾਲ 1-to-1 ਕਨਵਰਸੇਸ਼ਨਸ ਕੀ ਗੱਲ ਹੋਈ, ਹੁਣ ਹੋ ਸਕਦਾ ਹੈ ਸਰਜੀਓ ਗੌਰ ਨੇ ਉਹਦੇ ਕੰਨ 'ਚ ਕੁਝ ਹੋਰ ਕਿਹਾ ਹੋਏ, ਬਾਹਰ ਉਹਨਾਂ ਨੇ ਬੜਾ ਸਮੂਥ ਕਿਹਾ। ਔਰ ਇਸ ਦੇ ਉੱਤੇ ਜਿਹੜਾ ਇਹਨਾਂ ਦਾ ਇੱਕ ਗੋਦੀ ਮੀਡੀਆ ਦਾ ਕੀ ਹੈ ਚੌਧਰੀ ਕਿ ਕਿਉਂ ਨੇ ਪੂਰੀਆਂ ਚੀਕਾਂ ਮਾਰੀਆਂ ਕਿ ਉਮਰ ਅਬਦੁੱਲਾ ਨੂੰ ਕੀ ਰਾਈਟ ਹੈ ਕਿ ਉਹ ਕਹਿ ਰਿਹਾ ਕਿ ਅਸੀਂ ਜੰਮੂ ਕਸ਼ਮੀਰ ਔਰ ਅਮਰੀਕਾ ਦੇ ਵਿੱਚ ਟੂਰਿਜ਼ਮ, ਹਾਰਟੀਕਲਚਰ ਔਰ ਦੂਸਰੀਆਂ ਚੀਜ਼ਾਂ ਡਿਵੈਲਪ ਕਰਾਂਗੇ। ਉਹਦਾ ਕਹਿਣ ਦਾ ਮਤਲਬ ਹੈ ਵੀ ਤੂੰ ਤਾਂ ਯੂਨੀਅਨ ਟੈਰੀਟਰੀ ਨੂੰ ਹੈੱਡ ਕਰਦਾ ਹੈ। ਬਿਲਕੁਲ। ਔਰ ਉਹਨਾਂ ਨੂੰ ਔਰ ਇੱਕ ਐਂਬੈਸਡਰ ਜਾ ਕੇ ਇਵੇਂ ਚੀਫ ਮਿਨਿਸਟਰਾਂ ਨੂੰ ਮਿਲ ਰਿਹਾ ਹੈ, ਉਹਨਾਂ ਦੇ ਨਾਲ ਬੰਦ ਕਮਰਾ ਮੁਲਾਕਾਤਾਂ ਹੋ ਰਹੀਆਂ ਨੇ। ਔਰ ਇਹ ਜਿਹੜਾ ਉਹ ਸਾਰੇ 'ਚੋਂ ਕੀ ਨਿਕਲੇਗਾ ਕੀ ਨਹੀਂ, ਮਿਸਟਰ ਗੌਰ ਨੇ ਇਹ ਵੀ ਕਿਹਾ ਵੀ ਡਿਸਕਸਡ ਵੇਜ਼ ਉਮਰ ਅਬਦੁੱਲਾ ਨਾਲ। ਉਮਰ ਅਬਦੁੱਲਾ ਦਾ ਆਪਣਾ ਟਵੀਟ ਹੈ, ਸਰਜੀਓ ਕਹਿੰਦਾ ਵੀ ਡਿਸਕਸਡ ਵੇਜ਼ ਟੂ ਡੀਪਨ ਇਕਨੋਮਿਕਲ ਕੋਲੈਬੋਰੇਸ਼ਨ ਐਂਡ ਕ੍ਰੀਏਟ ਓਪਰਚੁਨਿਟੀਜ਼ that would mutually benefit both of our countries. ਹੁਣ ਇਹ ਉਮਰ ਅਬਦੁੱਲਾ ਨਾਲ ਥੋੜੀ ਡਿਸਕਸ ਕਰਨ ਦੀ ਲੋੜ ਹੈ ਤਾਂ ਅਮਿਤ ਸ਼ਾਹ ਨਾਲ ਕਰੋ। ਉਹ ਤਾਂ ਵਿਚਾਰਾ ਇੱਕ ਚੌਕੀਦਾਰ ਹੈ, ਬਾਹਰ ਬੈਠਾ ਜਿਹੜਾ ਤਨਖਾਹ ਲੈ ਰਿਹਾ, ਉਹਦੇ ਕੋਲ ਕੋਈ ਰਾਈਟ ਨਹੀਂ ਨੇ। ਲੇਕਿਨ ਇਹ ਉਮਰ ਅਬਦੁੱਲਾ ਨੂੰ ਮਿਲਣਾ, ਉਹਦੇ ਨਾਲ 1-to-1 ਮੀਟਿੰਗ ਕਰਨੀ, ਉਹਦੇ ਸਟੇਟਸ ਨੂੰ ਬੂਸਟ ਕਰਨਾ ਵੀ। ਔਰ ਬਹੁਤੇ ਲੋਕ ਭੁੱਲ ਜਾਂਦੇ ਨੇ ਕਿ ਉਮਰ ਅਬਦੁੱਲਾ ਦੇ ਦਾਦੇ ਸ਼ੇਖ ਅਬਦੁੱਲਾ ਨੂੰ, ਜਿਹਦੇ ਨਾਲ ਨਹਿਰੂ ਨੇ ਸਮਝੌਤਾ ਕੀਤਾ ਸੀ ਆਰਟੀਕਲ 370 ਦਾ ਦੇਣ ਦਾ, ਉਹਦੇ ਨਾਲ ਅਮਰੀਕਨ ਐਂਬੈਸਡਰ ਨੇ ਮੁਲਾਕਾਤ ਕੀਤੀ ਸੀ ਜਦੋਂ ਚੀਫ ਮਿਨਿਸਟਰ ਵੀ ਨਹੀਂ ਸੀ, ਉਦੋਂ ਉਹਨੂੰ ਸਦਰੇ ਰਿਆਸਤ ਕਹਿੰਦੇ ਸੀ। ਔਰ ਉਹੀ ਚਾਰਜ ਸ਼ੇਖ ਅਬਦੁੱਲੇ ਤੇ ਲਾਇਆ ਸੀ ਕਿ ਅਮਰੀਕਨ ਐਂਬੈਸਡਰ ਦੇ ਨਾਲ ਇਹ CIA ਦੀ ਪਲਾਨ ਚੱਲ ਰਹੀ ਹੈ ਕਿ ਜੰਮੂ ਕਸ਼ਮੀਰ ਨੂੰ ਸ਼ੇਖ ਅਬਦੁੱਲਾ ਦੀ ਕਮਾਂਡ ਥੱਲੇ ਇੰਡੀਪੈਂਡੈਂਟ ਕੀਤਾ ਜਾਏ। ਔਰ ਉਸ ਦੇ ਉੱਤੇ ਉਸ ਵੇਲੇ ਇੰਟੈਲੀਜੈਂਸ ਬਿਊਰੋ ਸੀ ਔਰ ਕਰਨ ਸਿੰਘ ਸੀ, ਹਰੀ ਸਿੰਘ ਦਾ ਮੁੰਡਾ, ਉਹਨੇ ਨਹਿਰੂ ਨੂੰ ਇਹ ਕਿਹਾ ਕਿ ਜੀ ਇਹ ਤਾਂ ਲੱਗੀ ਜੇ ਸਾਜ਼ਿਸ਼ ਹੋਣ ਚੱਲਿਆ ਜੰਮੂ ਕਸ਼ਮੀਰ ਉੱਥੋਂ, ਤੇ ਸ਼ੇਖ ਅਬਦੁੱਲਾ ਨੂੰ 16 ਸਾਲ ਚੁੱਕ ਕੇ ਅੰਦਰ ਦਿੱਤਾ ਸੀ। ਹੁਣ ਜੇ ਉਹਦੇ ਦਾਦੇ ਨਾਲ ਉਸ ਵੇਲੇ ਦੇ ਐਂਬੈਸਡਰ ਦਾ ਮਿਲਣਾ ਸਾਜ਼ਿਸ਼ ਸੀ, ਤੇ ਹੁਣ ਉਹਦਾ ਪੋਤਾ ਜਿਹੜਾ ਬਿਲਕੁਲ ਪਾਵਰਲੈਸ ਹੈ, ਇੱਕ ਯੂਨੀਅਨ ਟੈਰੀਟਰੀ ਨੂੰ ਹੈੱਡ ਕਰਦਾ ਹੈ, ਜੇ ਇਸ ਨੂੰ ਕਿਸੇ ਮੀਟਿੰਗ 'ਚ ਵੀ ਨਹੀਂ ਬਹਿਣ ਦਿੰਦੇ, ਉਹਦੇ ਨਾਲ ਅਮਰੀਕਨ ਐਂਬੈਸਡਰ ਦਾ ਬਹਿਣਾ। ਸੁਧੀਰ ਚੌਧਰੀ ਗੋਦੀ ਮੀਡੀਆ ਵਾਲਿਆਂ ਨੇ ਇਸ ਦੇ ਉੱਤੇ ਚੀਕਾਂ ਮਾਰੀਆਂ ਨੇ ਵੀ ਇਹ ਚੱਲ ਕੀ ਰਿਹਾ। ਸੋ ਮੈਂ ਸਮਝਦਾ ਵੀ ਪਾਕਿਸਤਾਨ ਨੇ ਠੀਕ ਕੀਤਾ, ਕਿਉਂਕਿ ਆਫੀਸ਼ੀਅਲੀ ਜੇ ਉਹਨਾਂ ਨੇ ਇਸ ਕਿਸਮ ਦੀ ਸਟੇਟਮੈਂਟ ਦਿੱਤੀ ਹੈ ਤੇ ਪਾਕਿਸਤਾਨ ਵੱਲੋਂ ਅਮਰੀਕਨ ਚਾਰਜਰੀ ਅਫੇਅਰ ਨੂੰ ਸੱਦ ਕੇ ਪ੍ਰੋਟੈਸਟ ਕਰਨਾ ਬਣਦਾ ਹੈ। ਪਰ ਇਹ ਜਿਹੜੀ ਭਾਰਤ ਦੇ ਵਿੱਚ ਡਾਂਸਿੰਗ ਹੋ ਰਹੀ ਹੈ, ਇਹ ਮੈਨੂੰ ਲੱਗਦਾ ਵੀ ਜਦੋਂ ਘਟਨਾਵਾਂ ਦੋ ਹੋਣ ਨਾ ਨਾਲ ਦੀ ਨਾਲ ਲੱਗਦੇ, ਕਿਉਂਕਿ ਇੱਕ ਪਾਸੇ ਅਜੇ
2-3 ਦਿਨ ਪਹਿਲਾਂ ਅਮਰੀਕਨ ਪ੍ਰੈਜ਼ੀਡੈਂਟ ਇਹ ਕਹਿ ਕੇ ਹਟੇ ਨੇ ਟਰੰਪ, ਉਹ ਹੁਣ ਉਹ ਬਿੱਲ ਪਾਸ ਕਰਵਾਉਣਾ ਚਾਹੁੰਦੇ ਨੇ ਕਿ ਇੱਥੇ ਵੋਟ ਪਾਉਣ ਵਾਲੇ ਦੀ ਵੋਟਰ ਆਈਡੀ ਹੋਏ ਤਾਂ ਦੂਜਾ ਹੋਏ। ਤਾਂ ਇੰਡੀਆ ਦੀ ਉਦਾਹਰਣ ਦੇ ਰਹੇ ਨੇ ਕਿ ਜੀ ਦੇਖੋ ਇੰਡੀਆ ਨੇ ਕਿੰਨਾ ਵਧੀਆ ਉੱਥੇ ਸਿਸਟਮ ਚੱਲ ਰਿਹਾ। ਹੁਣ ਹਰ ਇੱਕ ਨੂੰ ਪਤਾ ਹੈ ਵੀ ਉੱਥੇ ਕਿਸ ਲਿਹਾਜ਼ ਨਾਲ ਉਹਨਾਂ ਨੇ ਵੋਟਾਂ ਉਹ ਕੱਟ ਰਹੇ ਨੇ ਮਾਈਨੋਰਿਟੀਜ਼ ਦੀਆਂ ਜਾਂ ਦੂਜਾ। ਜੇ ਤਾਂ ਟਰੰਪ ਇਹੀ ਚਾਹੁੰਦੇ ਨੇ ਕਿ ਇੱਥੇ ਤੁਸੀਂ ਨੌਨ ਵਾਈਟਸ ਦੀਆਂ ਵੋਟਾਂ ਕੱਟੋ, ਫਿਰ ਤਾਂ ਉਹ ਸਿਸਟਮ ਸਮਝ ਆ ਸਕਦਾ ਜਿਹੜਾ। ਲੇਕਿਨ ਕਾਂਗਰਸ ਨੇ ਇਸ ਦੇ ਉੱਤੇ ਠੀਕ ਕਿਹਾ ਕਿ ਇਹ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਮੋਦੀ ਨੇ ਲਾਇਆ ਹੋਇਆ, ਇਹਨੂੰ ਕਹਿੰਦੇ ਅਮਰੀਕਾ ਹੀ ਭੇਜ ਦਿਓ ਜਾ ਕੇ, ਉੱਥੇ ਵੋਟਾਂ ਸਿੱਧੀਆਂ ਕਰੇ। ਸੋ ਇਹ ਹੁਣ ਉੱਥੇ ਬੜਾ ਬੀਜੇਪੀ ਕਹਿ ਰਹੇ, ਦੇਖੋ ਪ੍ਰੈਜ਼ੀਡੈਂਟ ਟਰੰਪ ਨੇ ਵੀ ਸਾਡੀ ਤਾਰੀਫ ਕੀਤੀ ਹੈ ਕਿ ਬਈ ਇਹ ਜਿਹੜਾ ਇੰਡੀਆ ਦਾ ਵੋਟਿੰਗ ਸਿਸਟਮ ਵਾਂਗ ਅਮਰੀਕਾ 'ਚ ਵੀ ਜਿਹੜਾ ਉਹ ਵੋਟਿੰਗ ਕਾਰਡ ਹੋਣਾ ਚਾਹੀਦਾ। ਤੇ ਦੂਸਰੇ ਪਾਸੇ ਸਰਜੀਓ ਗੌਰ ਦਾ ਇਹ ਦੂਸਰਾ, ਇਹ ਕੁਛ ਨਾ ਕੁਛ ਐਸਾ ਫਿਸ਼ੀ ਹੈ ਜਿਹਦੇ 'ਚ ਇਹ ਹੁੰਦਾ ਹੈ ਕਿ ਭਾਈ ਤੁਸੀਂ ਦਿਖਾ ਕੁਛ ਰਹੇ ਹੋ ਤੇ ਹੁੰਦਾ ਉਹ ਜਿਵੇਂ ਸਾਡਾ ਪੰਜਾਬੀ ਦਾ ਬੜਾ ਪ੍ਰੋਫਾਊਂਡ ਇਹਦੇ ਤੇ ਅਖਾਣ ਹੈ ਕਿ ਦੇ ਕੇ ਹੋਕਾ ਵੰਗਾਂ ਦਾ ਕੱਢ ਵਿਖਾਇਆ ਚੱਕੀ ਰਾਹ। ਚੱਕੀ ਰਾਹ ਟੁੰ ਟੁੰ ਕਰ ਰਿਹਾ ਹੁੰਦਾ ਵੀ ਵੰਗਾਂ ਲੈ ਲਓ, ਵੰਗਾਂ ਹੋਕਾ ਵੰਗਾਂ ਦਾ, ਦੇ ਕੇ ਹੋਕਾ ਵੰਗਾਂ ਦਾ ਕੱਢ ਵਿਖਾਇਆ ਚੱਕੀ ਰਾਹ। ਜੀ ਰਾਜ ਸਾਹਿਬ ਤੁਹਾਨੂੰ ਬਹੁਤ ਸ਼ੁਕਰੀਆ। ਇਸ ਵਕਤ ਲੈਣ ਪਏ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ 4 ਸਰਹੱਦੀ ਜ਼ਿਲ੍ਹਿਆਂ ਦੇ ਗੁਰਦੁਆਰਿਆਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਬਜ਼ਾ ਹੈ। ਉਹ ਸ਼ਾਮ ਨੂੰ ਪਿੰਡਾਂ ਦੇ ਗੁਰਦੁਆਰਿਆਂ ਤੋਂ ਸਪੀਕਰ ਰਾਹੀਂ ਮਨਮਰਜ਼ੀ ਦੀਆਂ ਅਪੀਲਾਂ ਕਰਵਾਉਂਦੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਖਿਲਾਫ ਖੁੱਲ੍ਹ ਕੇ ਜਿਹੜਾ ਹੈ ਭੰਡੀ ਪ੍ਰਚਾਰ ਜਿਹੜਾ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਮੇਰਾ ਖਿਆਲ ਹੈ ਤੁਸੀਂ ਇਨ ਐਡਵਾਂਸ ਟੌਪਿਕ ਚੁੱਕ ਲਿਆ। ਥਰਡ ਡਿਫਰੈਂਟ ਹੈ। ਓਕੇ, ਆਈ ਥਿੰਕ ਆਮ ਸੌਰੀ ਅਬਾਊਟ ਦੈਟ। ਆਪਣਾ ਹੈਗਾ ਥਰਡ ਵਾਲਾ, ਮੈਂ ਚੌਥੇ ਤੇ ਚਲੀ ਗਈ ਸੀ, ਸੌਰੀ। ਓਕੇ ਭਾਰਤ ਤੇ ਪਾਕਿਸਤਾਨ ਵੱਲੋਂ ਆਪਰੇਸ਼ਨ ਸੰਦੂਰ ਵਿੱਚ ਜਿੱਤ ਅਤੇ ਪ੍ਰਾਪਤੀਆਂ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਦੋਹਾਂ ਮੁਲਕਾਂ ਵਿੱਚ ਦੁਸ਼ਮਣੀ ਦਾ ਮਾਹੌਲ ਬਣਿਆ ਹੋਇਆ ਹੈ ਔਰ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਪਾਕਿਸਤਾਨੀ ਹਵਾਈ ਸਪੇਸ ਵਿੱਚ ਵੜਨ ਤੇ ਪਾਬੰਦੀ ਅੱਗੇ ਵਧਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 7, 8, 9 ਮਈ ਨੂੰ 3 ਰੋਜ਼ਾ, ਜਿਸ ਨੂੰ 72 ਘੰਟੇ ਵੀ ਤੇ ਭਾਰਤ ਵਾਲੇ 88 ਘੰਟੇ ਕਹਿੰਦੇ ਨੇ, ਜਿਹੜੀ ਮਿਸਾਈਲ ਡਰੋਨ ਵਾਰਫੇਅਰ ਹੋਈ ਭਾਰਤ ਔਰ ਪਾਕਿਸਤਾਨ ਵਿਚਾਲੇ, ਜਿਸ ਨੂੰ ਮੋਦੀ ਨੇ ਖਾਸ ਤੌਰ ਤੇ ਉਹਨਾਂ ਦੇ ਫੌਜੀ ਚੀਫ ਦੇ ਕਹਿਣ ਮੁਤਾਬਕ ਜਿਹੜਾ ਆਪਰੇਸ਼ਨ ਦਾ ਨਾਮ ਵੀ ਆਪਰੇਸ਼ਨ ਸੰਦੂਰ ਰੱਖਿਆ, ਮੋਦੀ ਨੇ ਰੱਖਿਆ। ਔਰ ਸ਼ਾਇਦ ਜਿਹੜਾ ਇਹਨਾਂ ਦਾ ਡਿਕਲੇਅਰਡ ਮਿਸ਼ਨ ਸੀ, ਜਿਹੜਾ ਅਸੀਂ ਗੋਦੀ ਮੀਡੀਆ ਰਾਹੀਂ ਦੇਖ ਸਕਦੇ ਹਾਂ, ਉਹ ਤਾਂ ਪਾਕਿਸਤਾਨ ਤੇ ਹੀ ਕਬਜ਼ਾ ਕਰਨ ਵਾਲਾ ਲੱਗਦਾ ਸੀ, ਕਿਉਂਕਿ ਜਿਹੜਾ ਉਹਨਾਂ ਦਾ ਮੀਡੀਆ ਹੈ ਉਹ ਲਗਾਤਾਰਤਾ ਨਾਲ ਇਹ ਖਬਰਾਂ ਕਿ ਭਾਰਤੀ ਫੌਜ ਲਾਹੌਰ 'ਚ ਪਹੁੰਚ ਗਈ, ਇਸਲਾਮਾਬਾਦ ਦਾ ਇਹ ਹਿੱਸਾ, ਦੂਸਰਾ ਹਿੱਸਾ, ਜਦੋਂ ਕਿ ਹਕੀਕਤ ਇਹ ਹੈ
ਕਿ ਇਹ ਮਿਸਲ ਡਰੋਨ ਵਾਰਫੇਅਰ ਔਨ ਦਾ ਗਰਾਊਂਡ ਤਾਂ ਫੌਜ ਮੂਵ ਨਹੀਂ ਕੀਤੀ। ਉਸ ਦੇ ਵਿੱਚ ਭਾਰਤ ਵੱਲੋਂ ਤਾਜ਼ਾ ਫਰਾਂਸ ਤੋਂ ਖਰੀਦੇ ਰਾਫੇਲ ਧੜਾ ਧੜ ਧਰਤੀ ਤੇ ਡਿੱਗ ਰਹੇ ਸੀ ਔਰ ਭਾਰਤ ਦਾ ਜਿਹੜਾ ਫੌਜੀ ਟਿਕਾਣੇ ਨੇ ਔਰ ਦੂਸਰੇ ਉਹਨਾਂ ਦੇ ਉੱਤੇ ਵੀ ਮਿਸਾਈਲਾਂ ਬਰਸ ਰਹੀਆਂ ਸੀ ਔਰ ਬੇਸ਼ੱਕ ਭਾਰਤ ਨੇ ਆਪਣੀਆਂ ਬ੍ਰਹਮੋਸ ਮਿਸਲ ਦਾ ਇਸਤੇਮਾਲ ਕਰਕੇ ਪਾਕਿਸਤਾਨ ਦਾ ਕੁਝ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ 88 ਘੰਟੇ ਜਾਂ 72 ਘੰਟੇ ਜੇ ਦੋਨਾਂ ਧਿਰਾਂ ਵਾਲੀ ਦੇਖੋ, ਉਸ ਦੇ ਵਿੱਚ ਪਾਕਿਸਤਾਨ ਦਾ ਇੰਨਾ ਜ਼ਿਆਦਾ ਅਪਰ ਹੈਂਡ ਸੀ ਕਿ ਅਲਟੀਮੇਟਲੀ ਭਾਰਤ ਨੇ ਹੀ ਚੀਕ ਛਾੜਾ ਪਾਇਆ ਔਰ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਲਫ਼ਜ਼ਾਂ ਦੇ ਵਿੱਚ ਜਿਹੜੇ 83 ਵਾਰ ਉਹਨਾਂ ਨੇ ਇਸ 1 ਸਾਲ ਤੋਂ ਜ਼ਿਆਦਾ ਦੇ ਸਮੇਂ 'ਚ ਦੁਹਰਾਏ। ਹੁਣ ਤਾਂ 1.25 ਸਾਲ ਜੂਨ ਜੁਲਾਈ ਅਗਸਤ ਹੋ ਚੁੱਕਾ ਹੈ ਕਿ ਜਿਹੜਾ ਔਰ ਸੀਜ਼ ਫਾਇਰ ਦਾ ਐਲਾਨ ਸਭ ਤੋਂ ਪਹਿਲਾਂ, ਔਰ ਜੇ ਤੁਸੀਂ ਇਹ ਵੀ ਕਹੋ ਜੀ ਪ੍ਰੈਜ਼ੀਡੈਂਟ ਟਰੰਪ ਸ਼ਾਇਦ ਠੀਕ ਨਹੀਂ ਕਹਿ ਰਹੇ, ਪਰ ਇਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਜਿਹੜਾ ਸੀਜ਼ ਫਾਇਰ ਦਾ ਐਲਾਨ ਹੈ ਉਹ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਟਰੂਥ ਸੋਸ਼ਲ ਨੈਟਵਰਕ ਦੇ ਉੱਤੇ ਹੁੰਦਾ। ਬਾਅਦ ਦੇ ਵਿੱਚ ਇੰਡੀਅਨ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ, ਜਿਹਦੇ ਬਾਅਦ 'ਚ ਇੰਨੀ ਹੇਟ ਮੇਲ ਜਾਂਦੀ ਹੈ ਕਿ ਉਹ ਉਸ ਆਪਣੇ ਅਕਾਊਂਟ ਨੂੰ ਬੰਦ ਕਰਕੇ ਦੌੜ ਜਾਂਦੇ ਨੇ, ਕਿਉਂਕਿ ਲੋਕਾਂ 'ਚ ਇਹਨਾਂ ਲੋਕ ਤਾਂ ਸਮਝਦੇ ਨੇ ਕਿ ਪਾਕਿਸਤਾਨ ਨੂੰ ਅਸੀਂ ਤੋੜ ਦਿੱਤਾ ਹੈ। ਜਿਵੇਂ ਆਜ ਸੁਬਰਾਮਨੀਅਮ ਸਵਾਮੀ ਔਰ ਦੂਸਰਾ ਆਪਣੇ ਗੈਦਰਿੰਗ 'ਚ ਕਹਿੰਦਾ ਕਿ ਜੀ ਸਾਡੀ ਜਨਰੇਸ਼ਨ ਨੇ ਪਾਕਿਸਤਾਨ ਦੇ 2 ਟੁਕੜੇ ਕੀਤੇ, ਬੰਗਲਾਦੇਸ਼ ਬਣਾਇਆ, ਤੁਸੀਂ 4 ਕਰੋਗੇ। ਸੋ ਲੋਕਾਂ ਨੂੰ ਤਾਂ ਉਹਨਾਂ ਨੇ ਇਸ ਕਦਰ ਚਾਰਜ ਕੀਤਾ ਹੋਇਆ ਸੀ ਔਰ ਉਹਨਾਂ ਦਾ ਮੀਡੀਆ, ਮੇਨ ਸਟ੍ਰੀਮ ਮੀਡੀਆ ਉਹਨਾਂ ਦਾ ਇਹੀ ਖਬਰਾਂ ਦਿਖਾ ਰਿਹਾ ਸੀ। ਔਰ ਅਚਾਨਕ ਜਦੋਂ ਸੀਜ਼ ਫਾਇਰ ਦੀ ਗੱਲ ਆਈ ਔਰ ਇਹ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਕਿਵੇਂ ਰਾਫੇਲ ਦੇ ਸ਼ੇਅਰ ਥੱਲੇ ਡਿੱਗੇ ਨੇ, ਕਿਵੇਂ ਜਿਹੜਾ ਉਹ ਸਾਰੇ ਪੀਰੀਅਡ ਦੇ ਵਿੱਚ ਪਾਕਿਸਤਾਨ ਦਾ ਸਟੇਟਸ ਮਿਲੀਟੈਰਲੀ ਵਧਿਆ ਔਰ ਇਹ 1.25 ਸਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਾ ਸਿਰਫ ਫੀਲਡ ਮਾਰਸ਼ਲ ਆਸਮ ਮੁਨੀਰ, ਪ੍ਰੈਜ਼ੀਡੈਂਟ ਟਰੰਪ ਦੇ ਦੁਲਾਰੇ ਅੱਖਾਂ ਦੇ ਸਿਤਾਰੇ ਜਿਹੜੇ ਨੇ ਉਹ ਬਣੇ, ਲੇਕਿਨ ਅੱਜ ਹਾਲਾਤ ਇਹ ਨੇ ਕਿ ਪਹਿਲਾਂ ਸਾਊਦੀ ਅਰੇਬੀਆ ਦੇ ਨਾਲ ਜਿਹੜਾ ਉਹ ਡਿਫੈਂਸ ਪੈਕਟ ਹੋਇਆ ਔਰ ਹੁਣ ਜਿਸ ਪੈਕਟ ਦੇ ਵਿੱਚ ਤੁਰਕੀ ਵੀ ਸ਼ਾਮਲ ਹੈ ਔਰ ਪਾਕਿਸਤਾਨ ਵੀ ਸ਼ਾਮਲ ਹੈ ਔਰ ਸਾਊਦੀ ਅਰੇਬੀਆ ਵੀ ਸ਼ਾਮਲ ਹੈ, ਔਰ ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਪਾਕਿਸਤਾਨ ਦਾ ਰੁਤਬਾ ਐਜ਼ ਏ ਮਿਲਟਰੀ ਪਾਵਰ ਰੀਜਨ ਦੇ ਵਿੱਚ ਹੀ ਨਹੀਂ, ਸੈਂਟਰਲ ਏਸ਼ੀਆ ਤੱਕ ਜਿਹੜਾ ਉਹ ਉਸ ਨੂੰ ਤਸਲੀਮ ਕੀਤਾ ਗਿਆ। ਹੁਣ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਇੰਡੀਆ ਤਾਂ ਪਾਕਿਸਤਾਨ ਦੇ ਉਹਨਾਂ ਦੀ ਤਾਂ ਇੰਟਰ ਸਰਵਿਸ ਪਬਲਿਕ ਰਿਲੇਸ਼ਨ ISPR ਰੈਗੂਲਰਲੀ ਹਰ 24 ਘੰਟੇ ਬਾਅਦ ਉਹ ਪ੍ਰੈਸ ਕਾਨਫਰੰਸ ਕਰਦੇ ਰਹੇ, ਡਿਟੇਲਸ ਦਿੱਤੀਆਂ। ਇਹ ਤਾਂ ਸਾਲ ਸਵਾ ਸਾਲ ਮੰਨਣ ਲਈ ਤਿਆਰ ਨਹੀਂ ਸੀ। ਪਹਿਲਾਂ ਇਹਨਾਂ ਦਾ ਡਿਫੈਂਸ ਮਿਨਿਸਟਰ ਕਹਿੰਦਾ ਸੀ ਜੀ ਕੋਈ ਸਾਡੀ ਕੈਜੂਅਲਟੀ ਨਹੀਂ ਹੋਈ। ਹੁਣ ਆ ਪਿਛਲੇ ਦਿਨਾਂ 'ਚ ਉਹਨਾਂ ਨੇ 4 ਕੇ 6 ਜਿਹੜੇ ਫੌਜੀ ਨੇ ਉਹਨਾਂ ਦੇ ਮਾਰੇ ਜਾਣ ਦਾ ਕਰਕੇ ਉਹਨਾਂ ਨੂੰ ਇਨਾਮ ਦਿੱਤੇ ਨੇ ਕਿ ਜੀ ਮਾਰੇ ਗਏ ਸੀ। ਸੋ ਔਰ ਫਿਰ ਆਪਣੇ ਝੂਠ ਨੂੰ ਵੇਚਣ ਦੇ ਲਈ ਉਹਨਾਂ ਨੇ 50-60 MPਆਂ ਦਾ ਔਰ ਆਲਾ ਜਿਹੜੇ ਕੋਈ ਐਕਸ ਡਿਪਲੋਮੈਟ ਰਹੇ ਜਾਂ IAS ਰਹੇ ਉਹਨਾਂ ਦਾ ਡੈਲੀਗੇਸ਼ਨ 40 ਮੁਲਕਾਂ ਦੇ ਵਿੱਚ ਭੇਜਿਆ, ਜਿਹੜਾ ਇਹਨਾਂ ਦਾ ਨੈਰੇਟਿਵ ਸਵਾਏ ਇਜ਼ਰਾਈਲ ਤੋਂ ਕਿਸੇ ਨੇ ਬਾਏ ਨਹੀਂ ਕੀਤਾ। ਹੁਣ ਇਸ ਬੈਕਗ੍ਰਾਉਂਡ ਦੇ ਵਿੱਚ ਕਿਉਂਕਿ ਆਪਰੇਸ਼ਨ ਸੰਦੂਰ ਇਹਨਾਂ ਦਾ ਦਿੱਤਾ ਨਾ ਹੀ ਇਹਨਾਂ ਨੂੰ ਹੌਂਟ ਕਰ ਰਿਹਾ ਬਾਰ-ਬਾਰ, ਕਿਉਂਕਿ ਇਹਨਾਂ ਦਾ ਨੈਰੇਟਿਵ ਜਾਂ ਇਹਨਾਂ ਦਾ ਬਿਰਤਾਂਤ ਉਸ ਤੇ ਸਵਾਲੀਆ ਨਿਸ਼ਾਨ ਲੱਗ ਗਿਆ। ਲੇਕਿਨ ਇਹ ਜਿਹੜਾ ਇਹਨਾਂ ਦਾ ਕਰੈਕਟਰ ਹੈ ਬ੍ਰਾਹਮਣਾਂ ਦਾ, ਚਾਣਕਿਆ ਨੀਤੀ ਦਾ ਹਿੱਸਾ ਹੈ ਕਿ ਝੂਠ ਇੰਨਾ ਵੱਡਾ ਬੋਲੋ ਕਿ ਕਿਸੇ ਨੂੰ ਲੱਗੇ ਨਾ ਵੀ ਕੋਈ ਏਡਾ ਝੂਠ ਵੀ ਬੋਲ ਸਕਦਾ, ਫਿਰ ਉਹਨੂੰ ਬਾਰ-ਬਾਰ ਬੋਲੋ ਔਰ ਜੇ ਤੁਸੀਂ ਬਾਰ-ਬਾਰ ਬੋਲੀ ਜਾਂਦੇ ਹੋ ਅਲਟੀਮੇਟਲੀ ਉਹ ਇੱਕ ਟਰੂਥ ਬਣ ਜਾਂਦਾ। ਹੁਣ ਉਹਨਾਂ ਨੂੰ ਲੱਗਦਾ ਵੀ ਇੰਨੀ ਵਾਰੀ ਬੋਲਿਆ ਲੇਕਿਨ ਇਸ ਟਰੂਥ ਬਣਿਆ ਨਹੀਂ, ਉਹਨੂੰ ਫਿਰ ਰਿਪੀਟ ਕਰਦੇ ਨੇ। ਹੁਣ ਜਦੋਂ ਇਹਨਾਂ ਨੇ ਇੱਕ ਪਿੱਛੇ ਜੇ ਡਾਕੂਮੈਂਟਰੀ ਬਣਵਾਈ ਹੈ ਇੰਡੀਆ ਨੇ ਔਰ ਖਾਸ ਤੌਰ ਤੇ ਰੀਅਲ ਬੈਟਲ ਗਰਾਊਂਡਸ ਤਾਂ ਇਹ ਲੜਾਈਆਂ ਹਾਰਦੇ ਨੇ, ਲੇਕਿਨ ਬਾਲੀਵੁੱਡ ਦੇ ਵਿੱਚ ਜਿਹੜਾ ਹੈ ਉਹ ਉਸ ਕਿਸਮ ਦਾ ਕਦੇ ਤੁਸੀਂ ਕੋਈ ਇਹ ਉਹ ਕਹਾਣੀ ਬਣਾ ਦਿਓ ਕਿ ਜਿਹਦੇ 'ਚ ਇਹ ਲੱਗੇ ਕਿ ਦੇਖੋ ਜੀ ਪਾਕਿਸਤਾਨੀ ਫੌਜ ਅੱਗੇ ਲੱਗ ਗਈ, ਫਲਾਣਾ ਬਾਰਡਰ 1 ਬਣਾ ਦਿਓ, ਬਾਰਡਰ 2 ਬਣਾ ਦਿਓ, ਧੁਰੰਦਰ 1 ਬਣਾ ਦਿਓ, ਧੁਰੰਦਰ 2 ਬਣਾ ਦਿਓ। ਹੁਣ ਜਿਹੜੀ ਇੱਕ ਡਾਕੂਮੈਂਟਰੀ ਇਹਨਾਂ ਨੇ ਇੰਡੀਆ ਨੇ ਬਣਾਈ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਆਪਨੇ ਇਤਨੇ ਬ੍ਰਹਮਾ ਦਾਗੇ ਅਬ ਜੰਗ ਰੋਕ ਦੇ। ਇਹ ਜਿਹੜਾ ਉਹਦਾ ਡਾਇਲੌਗ ਹੈ, ਜਿਹੜੀ ਇੱਕ ਨਵੀਂ ਉਹਨਾਂ ਨੇ ਜਿਹੜੀ ਹੈ ਉਹ ਡਾਕੂਮੈਂਟਰੀ ਬਣਾਈ ਹੈ ਔਰ ਇਸ ਦੇ ਉੱਤੇ ਪਾਕਿਸਤਾਨ ਨੇ ਇਹ ਡਿਸਕਵਰੀ ਚੈਨਲ ਨੇ ਬਣਾਈ ਹੈ ਡਾਕੂਮੈਂਟਰੀ ਫਿਲਮ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ। ਹੁਣ ਇਸ ਡੀਕਲਾਸੀਫਾਈਡ ਆਪਰੇਸ਼ਨ ਸੰਦੂਰ ਦੇ ਵਿੱਚ ਫੁੱਲ
डिसइनफॉर्मेशन है अजीत डोवाल और उहदे च जिहड़े बाकी जिहड़े इन्हां दे NSA दे और फौजी इंडियन जनरल ने वो अपनी जित के दावे कर रहे हैं और दूसरे पासे जिहड़ा पाकिस्तान दी ISPR ने इन्हां दावियां नूं खारिज कर देने इन्होंने कहा भी झूठे ने और ये प्रोपेगेंडा बेस्ड है और असीं इस सारे दावियां नूं रिजैक्ट करते हैं। इस दे उल्ट पाकिस्तान ने फिर ये कहा कि भी हुण जे मासी दी धी चली तो मैं क्यों राह कर ली। पाकिस्तान ने भी काउंटर दावा ठोकिया है। पाकिस्तान क्लेम्स इट शॉट डाउन 8 इंडियन एयरक्राफ्ट ड्यूरिंग ऑपरेशन संदूर। अगे 5 या 6 का जिक्र प्रेजिडेंट ट्रंप ने किया सी। हुण पाकिस्तान ने भी उन्हों की डॉक्यूमेंटरी के जवाब से कहा कि भी असी 8 भारतीय जड़े एयरक्राफ्ट ने वो मई 2025 दे विच वो मार गिराए सी और उस दे उत्ते उन्होंने ये कहा कि भी ये बिल्कुल एक असी फैक्ट दे रहे हैं और इस दे साडे कोल सबूत ने कि भी दूजे पासे इंडिया कह रहा जी साडे कोल असी तो कोई है नहीं कि असी गवाए ने। हालांकि इन्हां दे जनरल मनते भी रहे सिंगापुर च हाई कमीशन दे कोई उन्हां दा मन्निया और दूजा और ये इंडियन एयरफोर्स चीफ AP सिंह कह रहा है कि जी ये पाकिस्तान का जिहड़ा दावा है ये तो एक मनोहर कहानी है एक प्लेजेंट स्टोरी है और ये जिहड़ा उन्होंने कहा कि भी जो ये हुण ऑपरेशन संदूर की जिहड़ी डिस्कवरी चैनल के उत्ते आई है डॉक्यूमेंटरी उस तो 2 दिन बाद पाकिस्तान ने ये कहा कि उन्होंने कहा कि दाऊ द इंडियन एयरफोर्स बॉम्ब्ड 11 पाकिस्तानी एयर बेसिस ऑन May 10 लीडिंग टू द सेसेशन ऑफ हॉस्टिलिटीज। द DG ISPR claimed Pakistan and armed forces successfully thwarted Indian aggression and shot down 8 military aircraft। और उन्होंने बुनायनम मारसूस ये उन्होंने अपने ऑपरेशन का नाम रखा सी पाकिस्तान ने। उहदे च उन्होंने कहा जी असी फतह जिहड़ी प्रिसीजन गाइडेड रॉकेट्स और मिसल्स यूज़ किए और पाकिस्तान की एयरफोर्स ने प्रिसीजन म्यूनिशनस लॉन्ग रेंज लॉइटरिंग म्यूनिशन यूज़ किए। आर्टिलरी असी यूज़ की अगेंस्ट 26 मिलिटरी टारगेट्स। और डॉक्यूमेंटरी बारे पाकिस्तान ने कहा कि भी ये जड़ा असी साडे लई सानू हैरानी हुंदी है कि क्लीयर जित के बावजूद भारतीय प्रोपेगेंडा जड़ा है उस नूं जड़ा अपनी जित दिखाना चाहता है जड़ा कि सरासर झूठ है। हालांकि इसका पाकिस्तान ने जवाब भी दिता है। एक पासे तो उन्होंने अपना ये दावा ठोकिया भी असी 8 जहाज तुहाडे सुट्टे हुए ने और तुहानू जुत्तियां मारियां। दूजे पासे उन्होंने जड़ा एयर स्पेस बैन है इंडिया के एयरक्राफ्ट से ऑलरेडी चल रहा सी उन्होंने खत्म हो गई सी डेट उन्होंने 24 सितंबर तक एक्सटेंड किया। उन्होंने ये पाकिस्तान ने कहा भी असी क्लोज कर रहे हैं एयर स्पेस टू इंडियन एयरक्राफ्ट अंटिल September 24 और उस तो पहला जिहड़ा उन्हां दा ये डेडलाइन मुक्कण वाली सी। और उन्होंने कहा जी पाकिस्तान एयर स्पेस नॉट अवेलेबल फॉर इंडियन रजिस्टर्ड एयरक्राफ्ट एंड एयरक्राफ्ट ऑपरेटेड और लीज्ड बाय इंडियन एयरलाइंस इंक्लूडिंग मिलिटरी फ्लाइट्स कि ईवन जे कोई होर मुल्क की कंपनी जहाज़ लीज भी करेगा इंडियन असी उन्होंने इत्थों दी नहीं लंघण देंगे। और ये 23 अगस्त नूं ये पाबंदी खत्म हो रही सी इंडियन एयर स्पेस के उत्ते जिहड़ी उन्होंने 1 महीने लई होर वधा दित्ती है। और भारत जिहड़ा ये सारे तो जिहड़ा वो खफा हुंदा नज़र आ रहा है कि भाई पाकिस्तान जिहड़ा चढ़ के गल कर रहा है। उन्होंने जिहड़ा इंडिया रिमूव्स बैरीकेड्स आउटसाइड पाकिस्तान हाई कमीशन जिहड़े दिल्ली दे विच पाकिस्तान दा हाई कमीशन है उस दे उत्ते जिहड़े ताकि उन्हां दा कोई नुकसान ना होए कोई प्रोटेस्टर ना पहुंचण कोई हमला ना होए उन्हां दी सिक्योरिटी दे लई इंडिया ने जिहड़े क्यू लाइनर बैरीकेड ट्रैफिक बोलार्ड्स ते दूसरे स्ट्रक्चर पाकिस्तान हाई कमीशन दे न्यू दिल्ली दे बाहर खड़े कीते सी। उन्होंने इंडिया ने बड़ियां बड़ियां मशीनां ला के और दूसरा वो उन्होंने तोड़ दिते ने ख़त्म कर दिते ने। और मतलब ये है कि हुण तुहाडे ते भावें कोई हमला कर जाए जां दूजा। और उहदे च उन्होंने कहा कि जी हैवी मशीनरी इंक्लूडिंग JCB वॉज यूज टू क्लीयर स्ट्रक्चर्स एंड obstruction outside Pakistan missions visa section in Chanakyapuri, opening up an area that had earlier been ring fenced by traffic bollards and barricades कि उन्होंने प्रोटेक्ट किया होया सी उन्होंने अपना JCB और दूसरी मशीनां राही ख़त्म कर दिता है। और उन्होंने कहा कि भी ये असी क्योंकि असी पाकिस्तान ने भी इवें ही किया है भी उन्होंने
ਇਸਲਾਮਾਬਾਦ ਦੇ ਵਿੱਚ ਇੰਡੀਅਨ ਜਿਹੜਾ ਸਿਕਿਉਰਿਟੀ ਨੈਟਵਰਕ ਹੈ ਉਸ ਨੂੰ ਉਹਨਾਂ ਨੇ ਲੈਸਨ ਕੀਤਾ। ਹਾਲਾਂਕਿ ਹੁਣ ਉੱਥੇ ਕੋਈ ਐਂਬੈਸਡਰ ਵੀ ਨਹੀਂ ਹੈ, ਫੁੱਲ ਫਲੈਜ ਚਾਰਜਡ ਅਫੇਅਰ ਹੀ ਨੇ। ਸੋ ਇਹ ਸਾਰੇ ਦੇ ਚੱਲਦੇ ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਇੰਡੀਆ ਨੇ ਇਲਜ਼ਾਮ ਲਾਇਆ ਸੀ ਕਿ ਜੀ ਸ਼ਹਿਜ਼ਾਦ ਭੱਟੀ ਨਾਂ ਦਾ ਜਿਹੜਾ ਗੈਂਗਸਟਰ ਹੈ ਦੁਬਈ 'ਚ ਬੈਠਾ ਹੈ, ISI ਲਈ ਕੰਮ ਕਰ ਰਿਹਾ ਹੈ ਔਰ ਉਹ ਰਿਕਰੂਟਿੰਗ ਕਰ ਰਿਹਾ ਹੈ। ਉਹਨੇ ਇੰਨੇ ਅਮਿਤ ਸ਼ਾਹ ਨੇ ਕਿਹਾ ਸੀ ਜੀ ਅਸੀਂ 200 ਤੋਂ ਜ਼ਿਆਦਾ ਏਜੰਟ ਇੰਡੀਆ 'ਚ ਫੜਿਆ, ਇੰਡੀਆ ਦੀਆਂ 8 ਸਟੇਟਾਂ ਦੇ ਵਿੱਚ, ਜਿਹਦੇ 'ਚ ਪੰਜਾਬ 'ਚੋਂ ਵੀ 80 ਬੰਦੇ ਚੱਕੇ ਨੇ ਜਿਹੜੇ ਸ਼ਹਿਜ਼ਾਦ ਭੱਟੀ ਦੀ ਕਮਾਂਡ ਥੱਲੇ ਕੰਮ ਕਰਦੇ ਨੇ ਔਰ ਜਿਨ੍ਹਾਂ ਨੇ 15 ਅਗਸਤ ਦੇ ਮੌਕੇ ਹਿੰਸਾ ਕਰਨੀ ਸੀ। ਔਰ ਦੂਸਰਾ ਪਾਕਿਸਤਾਨ ਨੇ ਕਿਹਾ ਕਿ ਵੀ ਤੁਸੀਂ ਮੂਰਖਾਂ ਦੇ ਸ਼ਹਿਰ 'ਚ ਰਹਿੰਦੇ ਹੋ, ਮੂਰਖਾਂ ਦੀ ਦੁਨੀਆ 'ਚ ਵਸਦੇ ਹੋ ਔਰ ਝੂਠ ਬੋਲਣਾ ਤੁਹਾਡਾ ਧਰਮ ਹੈ, ਬੋਲੀ ਜਾਓ। ਸਾਡਾ ਨਾ ਕੋਈ ਸ਼ਹਿਜ਼ਾਦ ਭੱਟੀ ਹੈ, ਨਾ ਕੋਈ ਇਸ ਕਿਸਮ ਦਾ ਨੈਟਵਰਕ ਹੈ। ਸੋ ਕੁੱਲ ਮਿਲਾ ਕੇ ਇਸ ਸਭ ਦੇ ਬਾਵਜੂਦ ਕਿ ਆਪਰੇਸ਼ਨ ਸੰਦੂਰ ਸੋ ਕਾਲਡ ਨੂੰ ਵੀ ਹੁਣ 1.25 ਸਾਲ ਹੋ ਗਿਆ, ਪਰ ਜਿਹੜੀ ਦੋਨਾਂ ਦੇ ਵਿੱਚ ਦੁਸ਼ਮਣੀ ਦੀ ਬਰਫ਼ ਹੈ ਉਹ ਪਿਘਲਣ ਦਾ ਨਾਂ ਨਹੀਂ ਲੈ ਰਹੀ। ਕਿਉਂਕਿ ਜੇ ਦੇਖਿਆ ਜਾਏ ਜਿਨ੍ਹਾਂ ਦੇ ਕੋਲ ਰਾਜ ਭਾਗ ਹੈ ਅੱਜ, RSS ਇਹਨਾਂ ਦੀ ਆਈਡੀਓਲੋਜੀ ਜਾਂ BJP, ਜੇ ਹਿੰਦੂ ਮੁਸਲਿਮ ਨਫ਼ਰਤ ਕੱਢ ਦਿਓ ਤੇ ਇਹਨਾਂ ਦੇ ਕੋਲ ਏਜੰਡਾ ਕੀ ਹੈ? ਨੌਜਵਾਨੀ ਉਹਨਾਂ ਦੀ ਵੈਸੀ ਵਿਗੜੀ ਹੋਈ ਹੈ ਜੈਨ ਜ਼ੀ ਦੇ ਥੱਲੇ। ਹੁਣ ਅੱਗੇ ਸੀ ਜੀ ਜੈਨ ਜ਼ੀ, ਹੁਣ ਐਲਫਾ ਵੀ ਨਿਕਲ ਆਏ। ਉਹ ਜਿਹੜੇ 7ਵੀਂ 8ਵੀਂ ਵਾਲੇ ਸਟੂਡੈਂਟ ਨੇ ਸਕੂਲਾਂ ਦੇ ਉਹ ਵੀ ਬਾਹਰ ਨਿਕਲੇ ਜੀ, ਸਾਡਾ ਟਾਇਲਟ ਨਹੀਂ ਠੀਕ, ਸਾਡਾ ਮਾਸਟਰ ਨਹੀਂ ਆਉਂਦਾ, ਸਾਡਾ ਮਾਸਟਰ ਸੌਂ ਜਾਂਦਾ ਕਲਾਸ ਦੇ ਕੰਮ। ਉਹ ਵੀ ਸਕੂਲਾਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ। ਔਰ ਮੋਦੀ ਨੇ ਕਿਹਾ ਸਾਰੇ ਮਿਨਿਸਟਰਾਂ ਨੂੰ ਕਿ ਤੁਸੀਂ ਵੀ ਵੀਡੀਓ ਬਣਾ ਕੇ ਪਾਓ, ਯੂਨੀਵਰਸਿਟੀਆਂ 'ਚ ਜਾਓ ਔਰ ਬੱਚਿਆਂ ਨੂੰ ਸਮਝਾਓ ਵੀ ਇਹ ਕੀ ਹੋ ਰਿਹਾ ਸਾਡੇ ਖਿਲਾਫ। ਸੋ ਲੈ ਦੇ ਕੇ ਜਿਹੜਾ ਉਹਨਾਂ ਦਾ ਵੋਟ ਬੈਂਕ ਹੈ ਉਹ ਨਫ਼ਰਤ ਦੇ ਉੱਤੇ ਖੜਾ ਹੈ। ਔਰ ਉਹ ਪਹਿਲੀ ਚੀਜ਼ ਮੁਸਲਮਾਨਾਂ ਲਈ ਹੈ। ਮੁਸਲਮਾਨਾਂ ਦਾ ਮੁਲਕ ਪਾਕਿਸਤਾਨ ਹੈ। ਜੇ ਹਿੰਦੁਸਤਾਨ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਕੁੱਟਣਾ ਤੇ ਉਹਨਾਂ ਨੂੰ ਪਾਕਿਸਤਾਨੀ ਕਹੋ, ਉਹਨਾਂ ਨੂੰ ਕੁੱਟੋ ਕਹੋ ਪਾਕਿਸਤਾਨ ਜਾਓ। ਤੇ ਜੇ ਪਾਕਿਸਤਾਨ ਦੇ ਨਾਲ ਫੇਅਰ ਰਿਲੇਸ਼ਨਸ਼ਿਪ ਰੱਖਣਗੇ ਤੇ ਫਿਰ ਇਹਨਾਂ ਦਾ ਵੋਟ ਬੈਂਕ ਕਿੱਥੇ ਹੈ? ਸੋ ਉਹ ਉਹਨਾਂ ਦੀ ਮਜਬੂਰੀ ਹੋਏਗੀ। ਔਰ ਇਹੀ ਇਸੇ ਚੋਂ ਹੀ ਉਹ ਸਵਾਏ ਨਫ਼ਰਤ ਦੇ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਹਾਂ, ਪਾਕਿਸਤਾਨ ਦੇ ਕੋਲ ਨਿਊਕਲੀਅਰ ਵੀ ਹੈ, ਪਾਕਿਸਤਾਨ ਦਾ ਇਸ ਵੇਲੇ ਡਿਪਲੋਮੈਟਿਕ ਸਟੇਟਸ ਵੀ ਹੈ ਔਰ ਆਪਰੇਸ਼ਨ ਸੰਦੂਰ ਦੇ ਦੌਰਾਨ ਜਿਹੜਾ ਪਾਕਿਸਤਾਨ ਨੇ ਇਹਨਾਂ ਨੂੰ ਜਿਹੜਾ ਉਹ ਗੋਡਿਆਂ ਭਾਰ ਕਰਕੇ ਜਿਹੜਾ ਇਹਨਾਂ ਦੇ ਛਿੱਤਰ ਫੇਰਿਆ, ਉਸ ਨੇ ਦੱਸ ਦਿੱਤਾ ਕਿ ਵੀ ਪਾਕਿਸਤਾਨ ਆਪਣੇ ਲੋਕਾਂ ਨੂੰ ਜੋ ਮਰਜ਼ੀ ਕਹੀ ਜਾਓ, ਫੇਲਡ ਸਟੇਟ ਹੈ, ਫਲਾਣਾ ਢਮਕਾ ਹੈ, ਪਰ ਇਹ ਜਿਹੜਾ ਇੱਕ ਮਜ਼ਬੂਤ ਮੁਲਕ ਦੇ ਤੌਰ ਤੇ ਆਪਣੀ ਰੱਖਿਆ ਕਰਨੀ ਵੀ ਜਾਣਦਾ ਹੈ। ਡਿਪਲੋਮੇਸੀ ਦੇ ਵੀ ਸਬਕ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਯਾਦ ਨੇ ਔਰ ਉਹ ਬਾਹਮਣ ਦੇ ਦਿਮਾਗ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ 4 ਸਰਹੱਦੀ ਜ਼ਿਲ੍ਹਿਆਂ ਦੇ ਗੁਰਦੁਆਰਿਆਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਬਜ਼ਾ ਹੈ।
ਉਹ ਸ਼ਾਮ ਨੂੰ ਪਿੰਡ ਦੇ ਗੁਰਦੁਆਰਿਆਂ ਤੋਂ ਸਪੀਕਰ ਰਾਹੀਂ ਮਨਮਰਜ਼ੀ ਦੀਆਂ ਅਪੀਲਾਂ ਕਰਵਾਉਂਦੇ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਖਿਲਾਫ ਖੁੱਲ੍ਹ ਕੇ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਦੀਆਂ ਏਜੰਸੀਆਂ ਨੂੰ ਇਹ ਗਮ ਔਰ ਇਹ ਫਿਕਰ ਸਤਾ ਰਿਹਾ ਹੈ ਕਿ ਜਿਹੜੀ ਸਿੱਖ ਕੌਮ ਨੂੰ ਉਹ ਇੱਕ ਤਲਵਾਰ ਬਣਾ ਕੇ ਮੁਸਲਮਾਨਾਂ ਪਾਰਟਿਕੂਲਰਲੀ ਪਾਕਿਸਤਾਨ ਦੇ ਖਿਲਾਫ ਵਰਤਦੇ ਸੀ, ਉਹ ਤਲਵਾਰ ਹੁਣ ਖੁੰਡੀ ਹੋ ਗਈ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸਿੱਖ ਕੌਮ ਸਾਡੇ ਤੇ ਇਤਬਾਰ ਨਹੀਂ ਕਰਦੀ। ਸਿੱਖ ਕੌਮ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਹੈ ਉਹ ਪਾਕਿਸਤਾਨੀ ਅਵਾਮ ਦੇ ਨਾਲ ਨੇੜਤਾ ਔਰ ਉਹ ਮੁਹੱਬਤ ਜਿਸ ਨੂੰ ਕਿਸੇ ਪੈਮਾਨੇ ਦੇ ਨਾਲ ਮਿਣਿਆ ਨਹੀਂ ਜਾ ਸਕਦਾ, ਉਹ ਪੈਦਾ ਹੋਈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਜੇ ਭਾਰਤ ਦੀ ਸਰਕਾਰ ਪਿਛਲੇ 1.25 ਸਾਲ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਬੰਦ ਕਰਕੇ ਬੈਠੀ ਹੈ, ਔਰ ਅੱਜ ਵੀ ਜਦੋਂ ਮੈਂ ਇਹ ਖਬਰ ਉਹਨਾਂ ਦੀ ਦੇਖੀ, ਕਰਤਾਰਪੁਰ ਕੋਰੀਡੋਰ ਕਲੋਜ਼ਰ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਾਈਡ ਸਿਕਿਉਰਿਟੀ ਕੰਸਰਨਸ ਐਜ਼ SGPC ਸੀਕਸ ਮੋਰ ਪਿਲਗ੍ਰਿਮ ਵੀਜ਼ਾਸ। ਹੁਣ ਪਿਛਲੇ ਦਿਨਾਂ 'ਚ ਜਿਹੜੇ SGPC ਦੇ ਪ੍ਰੈਜ਼ੀਡੈਂਟ ਦਿੱਲੀ ਦੇ ਸਿੱਖ ਲੀਡਰ ਔਰ ਦੂਜੇ ਇਹਨਾਂ ਦੀ ਹੋਮ ਮਿਨਿਸਟਰੀ ਨੂੰ ਔਰ ਦੂਸਰਿਆਂ ਨੂੰ ਮਿਲੇ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਖੋਲੋ ਕਰਤਾਰਪੁਰ ਕੋਰੀਡੋਰ। ਵੀ ਉਸ ਤੋਂ ਪਹਿਲਾਂ ਬਹੁਤੀ ਜਾਗਰਤੀ ਨਹੀਂ ਸੀ। ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਵੀ ਹੁਣ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆਉਣ ਵਾਲਾ ਹੈ, ਸਿਰਫ 3000 ਵੀਜ਼ਾ ਇਹ ਦਿੰਦੇ ਨੇ। ਪਾਕਿਸਤਾਨ ਦੀ ਐਮਬੈਸੀ ਨੂੰ ਨਹੀਂ ਹੁੰਦਾ, ਇੰਡੀਆ ਉਹਨਾਂ ਕੁ ਅਲਾਉ ਕਰਦਾ। ਹੁਣ ਉਹ 3000 ਚੋਂ ਵੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਕੋਲ 2000 ਰਹਿਣ ਦਿੱਤਾ ਹੈ। ਬਾਕੀ ਜਿਹੜੇ ਨੇ ਉਹ ਦਿੱਲੀ ਕਮੇਟੀ, ਜੰਮੂ ਕਮੇਟੀ, ਹਰਿਆਣੇ ਦੇ, ਚਲੋ ਸਮਝ ਆ। ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿੰਦੇ ਵੀ ਆਲਰੇਡੀ ਸਾਡੇ ਕੋਲ 7500 ਤੋਂ ਜ਼ਿਆਦਾ ਪਾਸਪੋਰਟ ਪਹੁੰਚ ਗਏ ਨੇ ਜਿਹੜੇ ਵੀਜ਼ਾ ਚਾਹੁੰਦੇ ਨੇ। ਪਹਿਲਾਂ ਉਹ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਮਿਲੇ, ਉਹਨਾਂ ਨੇ ਕਿਹਾ ਜੀ ਸਾਡੇ ਵੱਲੋਂ ਤਾਂ 10000 ਜਾਓ, 20000 ਅਸੀਂ ਸਭ ਨੂੰ ਦੇਵਾਂਗੇ ਜਿਹੜੇ ਵੀ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਦੇ ਨੇ, ਆਪਣੀ ਨੂੰ ਕਹੋ। ਉਹਨਾਂ ਨੇ ਉਹਨਾਂ ਨੂੰ ਕਿਹਾ ਦੇਖੋ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਜਿਹੜਾ ਧਾਰਮਿਕ ਤੌਰ ਦੇ ਉੱਤੇ ਉਭਾਰ ਵੀ ਆਇਆ। ਹੁਣ ਕਿਉਂਕਿ ਤੁਸੀਂ ਉਹ ਕੋਰੀਡੋਰ ਬੰਦ ਕੀਤਾ ਹੋਇਆ, ਇਸ ਲਈ ਜਿਹੜੇ ਬੇਤਾਬੀ ਹੈ ਸਿੱਖ ਸੰਗਤਾਂ ਦੀ, ਉਹ ਹੁਣ ਆਮ ਜਥਿਆਂ ਦੇ ਵਿੱਚ ਵੀ ਜਿਹੜਾ ਨੰਬਰ ਹੈ ਉਹ ਬਹੁਤ ਵੱਧ ਗਿਆ ਕਿ ਵੀ ਬਾਕੀ ਗੁਰਦੁਆਰਿਆਂ ਦੇ ਨਾਲ, ਕਿਉਂਕਿ ਜਿਹੜਾ ਜਥਾ ਜਾਂਦਾ ਉਹ ਤਾਂ ਕਰਤਾਰਪੁਰ ਸਾਹਿਬ ਜਾਂਦਾ ਹੀ ਜਾਂਦਾ ਹੈ, ਉਹਨਾਂ ਦੇ ਲਈ ਤਾਂ ਕੋਈ ਪਾਬੰਦੀ ਨਹੀਂ ਹੈ। ਉਹਨਾਂ ਨੇ ਪਾਕਿਸਤਾਨ ਗਏ ਤਾਂ ਫਿਰ ਉਹਨਾਂ ਨੇ ਸਾਰੀਆਂ ਥਾਵਾਂ ਤੇ ਜਾਣਾ। ਉਹਨਾਂ ਨੇ ਕਿਹਾ ਖੋਲੋ ਇਹਨੂੰ ਕਰਤਾਰਪੁਰ ਕੋਰੀਡੋਰ ਨੂੰ। ਹੁਣ ਜਿਹੜੇ ਇੰਡੀਅਨ ਏਜੰਸੀਆਂ ਨੇ ਜਾਂ ਦੂਸਰੇ ਦੇਖਿਆ, ਕਿਉਂਕਿ ਕਰਤਾਰਪੁਰ ਸਾਹਿਬ ਕੋਰੀਡੋਰ ਇੱਕ ਮਿਲਾਪ ਵੀ ਬਣਿਆ, ਜਿਨ੍ਹਾਂ ਦੇ ਵਿੱਚ ਕੋਈ 70 ਸਾਲ ਤੋਂ ਵਿਛੜੇ ਹੋਏ ਭੈਣ ਭਰਾ ਰਿਸ਼ਤੇਦਾਰ, ਕੋਈ ਸਿੱਖ ਹੋ ਗਿਆ, ਕੋਈ ਮੁਸਲਮਾਨ ਹੋ ਗਿਆ, ਕੋਈ ਆਪਸ ਉਹ ਕਹਾਣੀਆਂ, ਹਿਊਮਨ ਇੰਟਰਸਟ ਸਟੋਰੀਜ਼ ਪਿਘਲਾ ਦੇਣ ਵਾਲੀਆਂ ਦਿਲਾਂ ਨੂੰ। ਔਰ ਉਸ ਸਾਰੇ ਚੋਂ ਉਭਰਿਆ ਪਿਆਰ ਵੀ, ਔਰ ਫਿਰ ਇਸ ਗੱਲ ਵੱਲ ਵੀ ਧਿਆਨ ਵੀ ਅਸੀਂ ਸਦੀਆਂ ਤੋਂ ਇਕੱਠੇ ਰਹਿ ਰਹੇ ਸੀ। ਕੋਈ ਉਸ ਕਿਸਮ ਦਾ ਕਦੇ ਵੀ ਪੰਜਾਬ ਦੇ ਵਿੱਚ ਬ੍ਰਿਟਿਸ਼ ਪੀਰੀਅਡ 98 ਸਾਲ ਜਾਂ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਪੀਰੀਅਡ 'ਚ ਕਦੇ ਕੋਈ ਰਾਈਟਿੰਗ ਨਹੀਂ ਸੀ ਹੋਈ। ਬ੍ਰਿਟਿਸ਼ ਪੀਰੀਅਡ ਥੋੜਾ ਬਹੁਤ ਟਾਈਮ ਛੱਡ ਕੇ ਜਦੋਂ 1940 'ਚ ਨਫ਼ਰਤ ਫੈਲਣੀ, ਉਹ ਵੀ ਬੜੇ ਸਮਾਲ ਲੈਵਲ ਤੇ, ਜਦੋਂ ਕਿ ਬਿਹਾਰ, ਯੂਪੀ, ਬੰਗਾਲ ਅਕਸਰ ਰਾਈਟ ਹੁੰਦੇ ਰਹਿੰਦੇ ਸੀ। ਪੰਜਾਬ ਦੀ ਤਹਿਜ਼ੀਬ, ਕਲਚਰ, ਮਜ਼ਹਬ ਬਦਲਣ ਦੇ ਬਾਵਜੂਦ ਉਸ ਦੇ ਵਿੱਚ ਇੱਕ ਸਹਿਨਸ਼ੀਲਤਾ, ਕੋਐਗਜ਼ਿਸਟੈਂਸ ਦਾ ਐਲੀਮੈਂਟ ਹੈ। ਹੁਣ ਇਸ ਗੱਲ ਨੂੰ ਸਾਰੇ ਹੀ ਸਮਝਣ ਲੱਗ ਗਈਆਂ ਧਿਰਾਂ, ਖਾਸ ਤੌਰ ਤੇ ਦੋਨੋਂ ਪੰਜਾਬਾਂ ਦੇ ਸਿੱਖ ਔਰ ਮੁਸਲਮਾਨ, ਕਿ ਵੀ ਸ਼ਰਾਰਤ ਕਿੱਥੇ ਹੋਈ। ਸੋ ਏਜੰਸੀਆਂ ਨੇ ਕਿਹਾ ਵੀ ਇਹ ਤਾਂ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦੇ ਪਹਿਲਾਂ ਤਾਂ ਉਹਨਾਂ ਯੂਟਿਊਬਰਸ ਨੂੰ ISI ਦੇ ਨਾਲ ਜੋੜਿਆ, ਜਿਨ੍ਹਾਂ ਨੇ ਆਪਣੇ ਵਲੌਗ ਲਿਖੇ, ਕੋਈ ਖਾਣਾ ਸਾਂਝ ਦੀ ਗੱਲ ਕਰ ਰਿਹਾ, ਕੋਈ ਦੂਜਾ। ਉਹਨਾਂ ਨੇ ਜੋਤੀ ਮਲਹੋਤਰਾ ਵਰਗੀ ਉਹ ਹਰਿਆਣੇ ਦੀ ਹਿੰਦੂ ਕੁੜੀ ਨੂੰ ਵੀ ਜਿਹੜਾ ਉਹ ਹਾਲਾਂ ਬਾਅਦ ਉਹਦੀ ਜ਼ਮਾਨਤ ਹੋਈ ਔਰ ਸਾਹਮਣੇ ਆਇਆ ਵੀ ਕੋਈ ਵੀ ਸਬੂਤ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਨੌਜਵਾਨ ਰੋਪੜ ਜ਼ਿਲ੍ਹੇ ਦਾ, ਉਸ ਨੂੰ ਵੀ ਕਿੰਨੀ ਦੇਰ ਉਹਦੀ ਵੀ ਜ਼ਮਾਨਤ ਹਾਈ ਕੋਰਟ 'ਚ ਹੋਈ। ਸੋ ਪਹਿਲਾਂ ਤਾਂ ਉਹਨਾਂ ਨੂੰ ਡਿਸਕਰੇਜ ਕੀਤਾ ਕਿ ਵੀ ਜਿਹੜਾ ਵੀ ਕੋਈ ਕਰੇ ਉਹਦਾ ISI ਕਨੈਕਸ਼ਨ ਲੱਭ ਲਓ। ਫਿਰ ਇਹਨਾਂ ਨੇ ਜਿਸ ਲੈਵਲ ਦੇ ਉੱਤੇ ਹੁਣ ਅਮਿਤ ਸ਼ਾਹ ਨੇ 80 ਦੇ ਕਰੀਬ ਮੁੰਡੇ ਪੰਜਾਬ 'ਚੋਂ ਚੁੱਕੇ, ਸ਼ਹਿਜ਼ਾਦ ਭੱਟੀ ਕਨੈਕਸ਼ਨ, ਕਿ ਜੀ ਉਹ ਸ਼ਹਿਜ਼ਾਦ ਭੱਟੀ ਗੈਂਗਸਟਰ ਹੈ, ਦੁਬਈ 'ਚ ਬੈਠਾ ਹੈ, ਉੱਥੇ ਹਾਇਰ ਕਰ ਰਿਹਾ, ਇੱਥੇ ਹਾਇਰ ਕਰ ਰਿਹਾ, ਡਰੱਗਸ, ਵੈਪਨ, ਇਹ ਉਹ, ਖਾਲਿਸਤਾਨ। ਈਵਨ ਉਹਨਾਂ ਨੇ ਕਾਕਰੋਚ ਜਨਤਾ ਪਾਰਟੀ ਵਾਲੇ ਪ੍ਰੋਟੈਸਟ ਨੂੰ ਵੀ ਪਹਿਲਾਂ ਉਹਨਾਂ ਨੇ ਕਿਹਾ ਜੀ ਇਹ ਜਿਹੜੇ
ਕਈ ਮਿਲੀਅਨ ਜਿਹੜੇ ਇੰਸਟਾਗ੍ਰਾਮ ਤੇ ਆ ਗਏ ਜਾਂ ਦੂਜੇ ਆ ਗਏ ਤਾਂ ਪਾਕਿਸਤਾਨ ਚੋਂ ਆਏ, ਈਰਾਨ ਚੋਂ ਆਏ, ਫਲਾਣੇ ਚੋਂ, ਜਿਹੜਾ ਬਾਅਦ 'ਚ ਸਾਰਾ ਝੂਠਾ ਸਾਬਤ ਹੋਇਆ, ਕਿਉਂਕਿ ਤੁਹਾਨੂੰ ਲੋਕੇਸ਼ਨ ਪਤਾ ਲੱਗ ਜਾਂਦੀ ਹੈ ਵੀ ਲਿਖਣ ਵਾਲਾ ਕਿੱਥੋਂ ਆ ਰਿਹਾ, ਕੀ ਆ ਰਿਹਾ। ਹੁਣ ਇੱਕ ਪਾਸੇ ਤਾਂ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਤੱਕ ਖੋਲ੍ਹਣਾ ਨਹੀਂ ਚਾਹੁੰਦੇ, ਜਥਿਆਂ ਦੀ ਗਿਣਤੀ ਨੂੰ ਜਿਹੜਾ ਬਿਲਕੁਲ ਘਟਾਉਂਦੇ ਜਿਹੜੇ ਨੇ ਉਹ ਇਹਨਾਂ ਦਾ ਵਸ ਚੱਲੇ ਤਾਂ ਇਹ ਬਿਲਕੁਲ ਇਹ ਕੋਈ ਨਾ ਕੋਈ ਵਾਇਲੈਂਸ ਕਰਵਾ ਦੇਣਗੇ ਪਾਕਿਸਤਾਨ 'ਚ, ਤਾਂ ਕਿ ਮੁੜ ਕੇ ਸਿੱਖ ਜਿਹੜੇ ਕਹਿਣ ਜੀ ਨਹੀਂ ਅਸੀਂ ਸੇਫ ਨਹੀਂ ਹੈਗੇ। ਪਰ ਦੂਸਰੇ ਪਾਸੇ ਹੁਣ ਇਹਨਾਂ ਦੇ ਹੀ ਮੀਡੀਆ ਦੀ ਖਬਰ ਹੈ, ਮੈਸੇਜ ਟੂ ਅੰਮ੍ਰਿਤਸਰ ਯੂਥ ਫਰਮ ਗੁਰਦੁਆਰਾ ਲਾਊਡ ਸਪੀਕਰਸ, ਸਟੇ ਅਵੇ ਫਰਮ ਡਰੱਗਸ ਐਂਡ ਗੈਂਗਸ। ਹੁਣ ਇਸ ਖਬਰ ਦਾ ਲੁਬੇ ਲਬਾਬ ਇਹ ਹੈ ਕਿ ਪੰਜਾਬ ਦੇ 4 ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਬਟਾਲਾ ਤੇ ਅੰਮ੍ਰਿਤਸਰ ਰੂਰਲ, ਇਹ ਪੁਲਿਸ ਡਿਸਟ੍ਰਿਕਟਸ ਨੇ ਜਿਹੜੇ ਸਰਹੱਦੀ ਜ਼ਿਲ੍ਹੇ, ਉਹਨਾਂ ਦੇ ਗੁਰਦੁਆਰਿਆਂ ਦੇ ਉੱਤੇ ਉਹਨਾਂ ਨੇ ਜਿਹੜਾ ਪੁਲਿਸ ਨੇ ਆਪਣਾ ਕਬਜ਼ਾ ਕੀਤਾ। ਕਬਜ਼ੇ ਦਾ ਮਤਲਬ ਹੈ ਵੀ ਉਹਨਾਂ ਦਾ ਹੁਕਮ ਚੱਲਦਾ, ਔਰ ਇਹ ਗੱਲ DIG ਬਾਰਡਰ ਰੇਂਜ ਹਰਮਿੰਦਰ ਗਿੱਲ ਕਹਿ ਰਿਹਾ ਕਿ ਭਾਈ ਅਸੀਂ 4 ਇਹਨਾਂ ਪੁਲਿਸ ਡਿਸਟ੍ਰਿਕਟਸ ਵਾਲਿਆਂ ਨੂੰ ਇਹ ਕਿਹਾ ਕਿ ਗੁਰਦੁਆਰਿਆਂ ਨੂੰ ਇਨਵੋਲਵ ਕਰੋ ਅਵੇਅਰਨੈਸ ਕੈਂਪੇਨ ਦੇ ਵਿੱਚ। We are attempting to take the message to the youngsters before a drug peddler, gangster or foreign-based handler reaches them through social media or personal contacts। ਔਰ ਉਹ ਇਹ ਕਹਿੰਦੇ ਹੁਣ ਖਬਰ ਦੀ ਇਹਨਾਂ ਨੇ ਹੈਡਲਾਈਨ ਤਾਂ ਇਹੀ ਦਿੱਤੀ ਕਿ ਭਾਈ ਅਸੀਂ ਗੁਰਦੁਆਰਾ ਲਾਊਡ ਸਪੀਕਰਸ ਨੂੰ ਯੂਜ਼ ਕਰਦੇ ਹਾਂ, ਔਰ ਬਿਗਨਿੰਗ ਔਨ ਮੋਸਟ ਈਵਨਿੰਗਸ ਐਜ਼ ਰਹਿਰਾਸ ਸਾਹਿਬ ਪਾਠ ਕਨਕਲੂਡਸ ਐਟ ਵਿਲੇਜ ਗੁਰਦੁਆਰਾਸ situated along the Indo-Pakistan border। ਇਹਨਾਂ 4 ਜ਼ਿਲ੍ਹਿਆਂ ਜੋ ਹੀ ਰਹਿਰਾਸ ਸਾਹਿਬ ਦਾ ਪਾਠ ਪਿੰਡ ਦੇ ਗੁਰਦੁਆਰੇ ਦੇ ਵਿੱਚ ਆ ਜਾਂਦਾ ਹੈ। appeal to the youth can be heard on loudspeakers, ਕਿ ਲਾਊਡ ਸਪੀਕਰਸ ਦੇ ਉੱਤੇ ਨੌਜਵਾਨਾਂ ਨੂੰ ਅਪੀਲ ਜਿਹੜੀ ਹੈ ਉਹ ਸੁਣੀ ਜਾ ਸਕਦੀ ਹੈ। ਅੱਛਾ, the voice of a police officer, ਹੁਣ ਹਰ ਗੁਰਦੁਆਰੇ 'ਚ ਪਿੰਡ ਦੇ ਇਹਨਾਂ 4 ਜ਼ਿਲ੍ਹਿਆਂ 'ਚ ਪੁਲਿਸ ਆਫੀਸਰ ਪਹੁੰਚਿਆ ਹੁੰਦਾ ਹੈ। ਜੁਆਇਨਸ ਦੈਟ ਆਫ ਦਾ ਗ੍ਰੰਥੀ ਦੇ ਨਾਲ ਜੋ ਹੀ ਉਹ ਰਹਿਰਾਸ ਦਾ ਫਿਰ ਜਿਹੜਾ ਪੁਲਿਸ ਅਫਸਰ ਅਨਾਉਂਸ ਕਰਦਾ ਹੈ, ਅਰਜਿੰਗ ਯੰਗਸਟਰਸ ਟੂ ਸਟੇ ਅਵੇ ਫਰਮ ਡਰੱਗਸ ਐਂਡ ਐਂਟੀ ਸੋਸ਼ਲ ਐਲੀਮੈਂਟਸ, ਕਿ ਉਹ ਪੁਲਸੀਆ ਜਿਹੜਾ ਹੈ ਉਹ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਇਹ ਅਨਾਉਂਸ ਕਰਦਾ ਹੈ ਕਿ ਜੀ ਜਿਹੜਾ ਬਚੋ, ਡਰੱਗਸ ਤੋਂ ਬਚੋ, ਐਂਟੀ ਸੋਸ਼ਲ ਐਲੀਮੈਂਟਸ ਤੋਂ ਬਚੋ। ਹੁਣ ਇਹ ਜਿਹੜਾ ASI ਕਮਲਜੀਤ ਸਿੰਘ ਦਾ ਹਵਾਲਾ ਦਿੱਤਾ ਹੈ, ਜਿਹੜਾ ਚਮਿਆਰੀ ਪੁਲਿਸ ਪੋਸਟ ਦੇ ਉੱਤੇ ਲੱਗਾ ਹੋਇਆ, ਉਹ ਵਿਲੇਜ ਗੁਰਦੁਆਰਾ ਦੇ ਵਿੱਚ ਜਾਂਦਾ ਹੈ, ਅਨਾਉਂਸਮੈਂਟ ਕਰਵਾਉਂਦਾ ਹੈ ਕਿ ਨੌਜਵਾਨਾਂ ਨੂੰ ਵਾਰਨ ਕੀਤਾ ਜਾਂਦਾ ਹੈ ਕਿ ਭਾਈ ਉਹਨੂੰ ਉਹਨਾਂ ਨੇ ਨਾਂ ਦਿੱਤਾ ਹੈ ਕਮਿਊਨਿਟੀ ਆਊਟਰੀਚ ਇਨੀਸ਼ੀਏਟਿਵ, ਕਿ ਬਈ ਇਹ ਜਿਹੜੇ ਨੇ ਹੁਣ ਛੋਟੇ ਬੱਚੇ ਵੀ ਜਿਹੜੇ ਜੁਵੇਨਾਈਲ ਨੇ ਉਹਨਾਂ ਨੂੰ ਵੀ ਪਾਕਿਸਤਾਨ ਜਿਹੜਾ ਉਹ ਡਰੱਗਸ ਦੇ ਕੈਰੀ ਕਰਨ 'ਚ ਔਰ ਹਥਿਆਰ ਔਰ ਆਰਮ ਸਮਗਲਿੰਗ ਔਰ ਦੂਸਰੇ ਯੂਜ਼ ਕਰ ਰਿਹਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਬਹੁਤ ਸਾਰੇ, ਔਰ ਉਹਨਾਂ ਦੇ ਮਾਪਿਆਂ ਨੂੰ ਵੀ ਕਿਹਾ ਵੀ ਤੁਸੀਂ ਜਰਾ ਬੱਚਿਆਂ ਤੇ ਅੱਖ ਰੱਖੋ ਕਿ ਵੀ ਉਹ ਸੋਸ਼ਲ ਮੀਡੀਆ ਤੇ ਕੀ ਕਰਦੇ ਨੇ, ਤਾਂ ਕਿ ਸਮਗਲਿੰਗ ਮੋਡਿਊਲ ਜਿਹੜੇ ਬਣਾਏ ਹੋਏ ਨੇ ਪਾਕਿਸਤਾਨ ਨੇ ਉਹਨਾਂ ਨੂੰ ਜਿਹੜਾ ਉਹ ਅੰਡੂ ਕੀਤਾ ਜਾਏ। ਔਰ ਇਹ ਜਿਹੜੇ ਬਹੁਤ ਸਾਰੀਆਂ ਡਰੱਗ ਕੰਸਾਈਨਮੈਂਟ ਸਮਗਲ ਹੋ ਰਹੀਆਂ ਨੇ ਪਾਕਿਸਤਾਨ ਤੋਂ ਡਰੋਨਸ ਰਾਹੀਂ, ਜਿਹਦੇ 'ਚ ਕਿ ਯੰਗਸਟਰਸ ਨੂੰ ਇਨਵੋਲਵ ਕੀਤਾ ਹੋਇਆ, ਜਿਹੜੇ ਉਹਨੂੰ ਰਿਸੀਵ ਕਰਦੇ ਨੇ, ਕੰਸੀਲ ਕਰਦੇ ਨੇ, ਫਿਰ ਟਰਾਂਸਪੋਰਟ ਕਰਦੇ ਨੇ ਡਰੱਗਸ ਨੂੰ ਔਰ ਵੈਪਨਸ ਨੂੰ। ਔਰ ਇਹ ਜਿਹੜਾ ਕ੍ਰਿਮੀਨਲ ਨੈਟਵਰਕ ਹੈ ਬਾਰਡਰ ਦੇ ਯੰਗਸਟਰਸ ਵੱਲੋਂ ਚਲਾਇਆ ਜਾ ਰਿਹਾ ਹੈ, ਔਰ ਉਹਨਾਂ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਰਿਕਰੂਟ ਕਰ ਲਿਆ ਜਾਂਦਾ ਹੈ। ਔਰ ਵੀ ਆਰ ਅਟੈਂਪਟਿੰਗ ਟੂ ਟੇਕ ਦਾ ਮੈਸੇਜ ਟੂ ਦਾ ਯੰਗਸਟਰਸ ਬਿਫੋਰ ਏ ਡਰੱਗ ਪੈਡਲਰ, ਗੈਂਗਸਟਰ ਔਰ ਫੋਰਨ ਬੇਸਡ ਹੈਂਡਲਰ ਰੀਚਿਸ ਦੈਮ ਥਰੂ ਸੋਸ਼ਲ ਮੀਡੀਆ। ਇਹ 4 ਜ਼ਿਲ੍ਹਿਆਂ ਦਾ ਹਵਾਲਾ ਹੈ, ਔਰ ਗੁਰਦੁਆਰਿਆਂ ਦੇ ਲਾਊਡ ਸਪੀਕਰ 'ਚੋਂ ਇਹੀ ਮੈਸੇਜ ਆਉਂਦਾ ਹੈ ਕਿ ਵੀ ਤੁਸੀਂ ਈਜ਼ੀ ਮਨੀ, ਗਲੈਮਰ ਇਸ ਲਈ ਨਾ ਜੋੜੋ, ਔਰ ਤੁਸੀਂ ਜਿਹੜਾ ਦੇਸ਼ ਭਗਤੀ ਔਰ ਭਾਰਤ ਮਾਤਾ ਦੇ ਲਈ ਕੰਮ ਕਰੋ, ਦੁਸ਼ਮਣ ਦੇ ਹੱਥਾਂ 'ਚ ਨਾ ਖੇਡੋ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਇਹਨਾਂ 4 ਪੁਲਿਸ ਡਿਸਟ੍ਰਿਕਟਸ 'ਚ ਬਾਰਡਰ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਗੁਰਦੁਆਰਿਆਂ ਦੇ ਉੱਤੇ ਪੁਲਿਸ ਇਸ ਤਰੀਕੇ ਦੇ ਨਾਲ ਆਪਣਾ ਮੈਸੇਜ, ਇਹ ਤਾਂ ਮੀਡੀਆ ਲਈ ਹੈ, ਉੱਥੇ ਕੀ ਪ੍ਰਚਾਰਦੇ ਹੋਣਗੇ, ਕੀ ਹੋਏਗਾ। ਔਰ ਇਹਨਾਂ ਬਾਰਡਰ ਪਿੰਡਾਂ ਨੂੰ ਉਹਨਾਂ ਨੇ ਜਦੋਂ ਵੀ ਡਿਸਟਰੋਏ ਕਰਨਾ ਇੰਡੀਅਨ ਏਜੰਸੀਆਂ ਨੇ, ਉਦੋਂ ਕਹਿਣਗੇ ਕਿ ਜੀ ਇਹ ਤਾਂ ਪਾਕਿਸਤਾਨੀ ਏਜੰਟ ਨੇ, ਦੇਖੋ ਜੀ ਅਸੀਂ ਤਾਂ ਗੁਰਦੁਆਰਿਆਂ ਤੋਂ ਵੀ ਅਪੀਲ ਕੀਤੀ, ਅਸੀਂ ਤਾਂ ਅਦਰਵਾਈਜ਼ ਗੁਰਦੁਆਰਿਆਂ ਦੇ ਮਾਈਕਰੋਫੋਨ ਦੇ ਉੱਤੇ ਕੋਈ ਅਨਾਉਂਸਮੈਂਟ ਕਰਨ ਦਾ ਪੁਲਸੀਆਂ ਦਾ ਕੀ ਕੰਮ ਹੈ? ਜੇ ਕੋਈ ਅਨਾਉਂਸਮੈਂਟ ਤੁਸੀਂ ਕਰਨੀ ਵੀ ਹੈ, ਤੁਸੀਂ ਗ੍ਰੰਥੀ ਨੂੰ ਦੇ ਸਕਦੇ ਹੋ, ਗੁਰਦੁਆਰੇ ਦੇ ਪ੍ਰਬੰਧਕ ਨੂੰ। ਪੁਲਿਸ ਅਫਸਰ ਜਦੋਂ ਆ ਕੇ
ਗੁਰਦੁਆਰੇ ਦਾ ਮਾਈਕ ਵਰਤਦਾ ਹੈ, ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਗੁਰਦੁਆਰੇ ਵੀ ਇਹਨਾਂ ਨੇ ਆਲਰੇਡੀ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਆਪਣੇ ਕੰਟਰੋਲ ਦੇ ਥੱਲੇ ਕਰ ਲਏ ਨੇ। ਬਿਲਕੁਲ ਡਾਕਟਰ ਸਾਹਿਬ, ਨੋ ਡਾਊਟ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਜੇਲ੍ਹ ਕੱਟ ਰਹੇ ਸੱਜਣ ਕੁਮਾਰ ਦੀ 81 ਸਾਲ ਦੀ ਉਮਰ ਵਿੱਚ ਜਿਹੜੀ ਹੈ ਉਹ ਮੌਤ ਹੋ ਗਈ ਹੈ। ਔਰ ਜਿਸ ਉੱਪਰ ਕਾਫੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਤੋਂ 41 ਸਾਲ ਪਹਿਲਾਂ ਸਿੱਖ ਕੌਮ ਨਾਲ ਵਿਸਾਖਾਤ ਕਰਦਿਆਂ ਲੌਂਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੌਤਾ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਪੰਥਕ ਮੀਡੀਆ 'ਚ ਵੀ ਔਰ ਸੋਸ਼ਲ ਮੀਡੀਆ 'ਚ ਵੀ ਔਰ ਈਵਨ ਨੈਸ਼ਨਲ ਮੀਡੀਆ 'ਚ ਵੀ ਇਨਕਲੂਡਿੰਗ ਦਾ ਹਿੰਦੂ ਟ੍ਰਿਬਿਊਨ ਜਿਹੜੀ ਖਬਰ ਬੜੀ ਪ੍ਰੋਮੀਨੈਂਸ ਦੇ ਨਾਲ ਛਪੀ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ, ਜਿਸ ਨੂੰ ਉਹਨਾਂ ਦੇ ਮੀਡੀਆ ਨੇ ਅਜੇ ਵੀ ਦੰਗਾ ਲਫ਼ਜ਼ ਇਸਤੇਮਾਲ ਕੀਤਾ ਹੈ, ਉਸ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਔਰ ਜਿਸ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਗਿਆ ਸੱਜਣ ਕੁਮਾਰ, ਜਿਹੜਾ ਉਮਰ ਕੈਦ ਕੱਟ ਰਿਹਾ ਸੀ, 81 ਸਾਲ ਦੀ ਉਮਰ ਦੇ ਵਿੱਚ ਉਸ ਦੀ ਡੈਥ ਹੋਈ। ਉਸ ਨੂੰ ਜਿਹੜਾ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਹਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਉਸ ਦੇ ਉੱਤੇ ਜ਼ਾਹਰ ਹੈ ਕਿ ਵੀ ਜਿਹੜੇ ਵਿਕਟਮ ਹੁੰਦੇ ਨੇ ਜਾਂ ਉਹਨਾਂ ਨੇ ਤਸੱਲੀ ਦਾ ਵੀ ਇਜ਼ਹਾਰ ਕੀਤਾ, ਪਰ ਬਹੁਤ ਸਾਰੇ ਜਿਨ੍ਹਾਂ ਦੇ ਇੰਟਰਵਿਊ ਮੀਡੀਆ ਨੇ ਕੀਤੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਕੁਦਰਤੀ ਮੌਤੇ ਨਹੀਂ ਸੀ, ਮਰਨਾ ਚਾਹੀਦਾ। ਸਾਡੀਆਂ ਰੂਹਾਂ ਨੂੰ, ਦਿਲਾਂ ਨੂੰ ਤਾਂ ਹੀ ਠੰਡ ਪੈਂਦੀ ਜੇ ਇਹਨੂੰ ਫਾਂਸੀ ਦੇ ਤਖਤੇ ਤੇ ਚੜਾਇਆ ਜਾਂਦਾ। ਕਿਸੇ ਨੇ ਇਹ ਕਿਹਾ ਕਿ ਜੀ ਦੇਖੋ, ਅਲਟੀਮੇਟਲੀ ਤੁਕ ਕੇ ਮਰਿਆ, ਜੇਲ੍ਹ ਦੇ ਵਿੱਚ ਮਰਿਆ ਔਰ ਉਸ ਨੇ ਇੱਥੇ ਹੀ ਨਰਕ ਭੋਗ ਲਿਆ। ਔਰ ਇਸ ਸਾਰੀ ਡਿਬੇਟ ਦੇ ਪਿੱਛੇ, ਕਿਉਂਕਿ ਇੱਕ ਹਿਊਮਨ ਨੇਚਰ ਹੈ ਕਿ ਜਿੱਥੇ ਅਸੀਂ ਬਹੁਤ ਵਾਰ ਐਮੋਸ਼ਨਲੀ ਜਿਹੜਾ ਉਹ ਕੁਝ ਚੀਜ਼ਾਂ ਨੂੰ ਰਿਐਕਟ ਵੀ ਕਰਦੇ, ਪਰ ਇਸ ਦੇ ਬਿਹਾਈਂਡ ਤੁਸੀਂ ਇਹ ਦੇਖੋ ਕਿ ਵੀ ਇਸ ਗੱਲ ਨੂੰ ਜਦੋਂ ਅਸੀਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਇਹ ਜਿਹੜੇ ਕਲਾਕਾਰ ਛੋਟੇ ਲੈਵਲ ਦੇ, ਇਹਨਾਂ ਦਾ ਵੱਡਾ ਮਦਾਰੀ, ਵੱਡਾ ਇਹਨਾਂ ਦਾ ਜਿਹੜਾ ਡਾਇਰੈਕਟਰ, ਪ੍ਰੋਡਿਊਸਰ, ਜਿਸ ਨੇ ਇਹ ਸਾਰੇ ਨੂੰ ਆਰਡਰ ਕੀਤਾ, ਜਿਸ ਦੇ ਥੱਲੇ ਫਿਰ ਇਹਨਾਂ ਨੇ ਐਕਟ ਕੀਤਾ, ਕਿਉਂਕਿ ਨਵੰਬਰ 84 ਦੇ ਵਿੱਚ ਸੱਜਣ ਕੁਮਾਰ, HKL ਭਗਤ, ਜਗਦੀਸ਼ ਟਾਈਟਲਰ ਔਰ ਲਲਿਤ ਮਾਕਨ, ਇਹ ਸਾਰੇ ਦਿੱਲੀ ਦੇ ਪ੍ਰੋਮੀਨੈਂਟ, ਕੋਈ MLA ਹੈ, ਕੋਈ MP ਹੈ, ਕੋਈ ਕਾਉਂਸਲਰ ਹੈ, ਕੋਈ ਹੋਰ ਅਹੁਦੇ ਦੇ ਉੱਤੇ ਹੈ, ਜਿਹੜਾ ਸਾਰਾ ਕਾਂਗਰਸ ਦਾ ਆਰਗੇਨਾਈਜੇਸ਼ਨਲ ਢਾਂਚਾ ਵੀ ਔਰ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਵੀ ਜਿਹੜੀ ਹੈ ਉਹ ਕਾਂਗਰਸ ਦੇ ਜਿਹੜੇ ਲੋਕ ਸੀ। ਰਾਜੀਵ ਗਾਂਧੀ ਦਾ ਹੁਕਮ, ਜਿਹਦੇ 'ਚ ਉਸ ਨੇ ਜਦੋਂ ਉਹ ਕਲਕੱਤੇ ਤੋਂ ਫਲਾਈ ਕਰਕੇ ਆਇਆ, ਉੱਥੇ ਗਿਆ ਹੋਇਆ ਸੀ, ਮਾਂ ਉਹਦੀ ਉੱਥੇ ਜਿਹੜੀ ਹੈ ਉਹ ਮਰੀ ਪਈ ਸੀ ਆਲ ਇੰਡੀਆ ਇੰਸਟੀਚਿਊਟ ਦੇ ਵਿੱਚ,
ਔਰ ਉਹਨੂੰ ਦੱਸਿਆ ਨਹੀਂ ਸੀ ਗਿਆ, ਉਹਨੂੰ ਸੀਰੀਅਸਲੀ ਵੂੰਡਡ ਹੀ ਕਿਹਾ ਗਿਆ ਸੀ। ਔਰ ਜਿਉਂ ਹੀ 에ਅਰਪੋਰਟ ਤੇ ਉਤਰਿਆ ਉਹਨਾਂ ਨੇ ਆ ਕੇ ਰਾਹ ਵਾਲਿਆਂ ਨੇ ਜਾਂ ਜੋ ਵੀ ਉਹਨਾਂ ਦੀ ਏਜੰਸੀਆਂ ਦਾ ਹੁੰਦਾ, ਹਾਲਾਂਕਿ ਕੋਈ ਗਵਰਨਮੈਂਟ ਅਹੁਦੇਦਾਰ ਨਹੀਂ ਸੀ, ਕੋਈ ਮਿਨਿਸਟਰ ਨਹੀਂ ਸੀ, ਕਾਂਗਰਸ ਦਾ ਲੀਡਰ ਸੀ ਜਾਂ ਜਨਰਲ ਸੈਕਟਰੀ ਸੀ, ਉਹਨੂੰ ਬਰੀਫ ਕੀਤਾ। ਔਰ ਉਹਨੇ ਜਿਹੜੇ ਲਫ਼ਜ਼ ਕਹੇ ਜਿਹੜੇ ਬਹੁਤ ਸਾਰੀ ਥਾਵਾਂ ਤੇ ਕੋਟ ਹੋਏ, ਜਿਨ੍ਹਾਂ ਨੇ ਕਲੋਜ਼ ਪ੍ਰੋਕਸੀਮਿਟੀ 'ਚ ਸੁਣੇ ਕਿ ਟੀਚ ਦੀਜ਼ ਬਾਸਟਰਡਸ ਏ ਲੈਸਨ। ਮੈਂ ਇਹ ਲਫ਼ਜ਼ ਇਸਤੇਮਾਲ ਨਹੀਂ ਕਰਦਾ ਹੁੰਦਾ, ਪਰ ਕਿਉਂਕਿ ਕਈ ਵਾਰੀ ਕੰਟੈਕਸਟ ਦੇ ਵਿੱਚ ਜੇ ਮੈਂ ਇਹੀ ਕਹਿੰਦਾ ਕਿ ਬਈ ਸਿੱਖਾਂ ਨੂੰ ਸਬਕ ਸਿਖਾਓ ਤੇ ਇਹ ਵੀ ਇੱਕ ਆਨਰੇਬਲ ਕਮਾਂਡ ਲੱਗਦੀ ਹੈ। ਹੁਣ ਇਹ ਕਹਿਣ ਦੀ ਦੇਰ ਹੀ ਸੀ ਕਿ ਵੀ ਇਮੀਡੀਏਟਲੀ ਤਾਂ ਦਿੱਲੀ ਦੇ ਵਿੱਚ ਉਦੋਂ ਅਜੇ ਸ਼ੁਰੂਆਤ ਇਹ 31 ਅਕਤੂਬਰ ਦੀ ਨੂੰ ਉਸ ਹੋਲੋਕਾਸਟ ਜਿਹੜਾ ਹੈਲੋਵੀਨ ਭੂਤਨੀਆਂ ਭੂਤਾਂ ਦੇ ਦਿਨ ਜਿਹੜਾ ਇਸ ਭੂਤਨੀ ਦਾ ਐਂਡ ਹੁੰਦਾ ਹੈ। ਔਰ ਇਮੀਡੀਏਟਲੀ ਇਸ ਤੋਂ ਜਿਹੜਾ ਐਕਸ਼ਨ ਹੈ ਬਾਕੀ ਦੇ ਵਿੱਚ ਹਰਿਆਣੇ 'ਚ ਜਾਂ ਕਾਂਗਰਸ ਰੂਲਡ ਸਟੇਟਸ ਤੋਂ ਬਾਅਦ, ਕਿਉਂਕਿ ਦਿੱਲੀ ਦੇ ਵਿਚਲੇ ਜਿਹੜੇ ਸਾਰੇ ਨੇ ਇਹ ਫੌਰਨ ਜਾ ਕੇ ਆਪਣੀਆਂ ਡਿਊਟੀਆਂ ਸੰਭਾਲ ਲੈਂਦੇ ਨੇ ਭੀੜ। ਔਰ ਇਸ ਦੀ ਪਲੈਨਿੰਗ ਤਾਂ ਬਿਫੋਰ ਕੀਤੀ ਹੋਈ ਹੈ, ਕਿਉਂਕਿ ਇਸ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ। ਤੁਸੀਂ ਜਿਹੜੀ ਹੈ GB ਸੰਗਤ ਸਿੰਘ ਇਨਸਾਈਡ ਸਿੱਖ ਹਿਸਟਰੀ ਨਾਈਟਸ ਆਫ ਲੌਂਗ ਨਾਈਵਸ ਦੇਖੋ, ਤੇ ਇਹ ਆਲਰੇਡੀ ਪਲੈਨਡ ਸੀ, ਕਿਉਂਕਿ ਨਵੰਬਰ 8 ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਔਰ ਜੋ ਕੰਮ ਇਹਨਾਂ ਨੇ ਪੰਜਾਬ ਦੇ ਵਿੱਚ, ਪੰਜਾਬ ਹਰਿਆਣਾ ਹਿਮਾਚਲ, ਕਿਉਂਕਿ 37 ਇਤਿਹਾਸਕ ਗੁਰਦੁਆਰੇ ਤਿੰਨਾਂ ਸਟੇਟਾਂ 'ਚ ਸੀ, ਪੰਜਾਬ ਨੂੰ ਤਾਂ ਅਜੇ ਉਸੇ ਤਰ੍ਹਾਂ ਹੀ ਫੌਜ ਦੇ ਹਵਾਲੇ ਕੀਤਾ ਹੋਇਆ ਸੀ, ਕੱਟ ਆਫ ਕੀਤਾ ਹੋਇਆ ਸੀ। ਪਰ ਇਹ ਬਾਹਰਲੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਲਾਈਨ ਦੇ ਥੱਲੇ ਆਲਰੇਡੀ ਵੋਟਰ ਲਿਸਟ, ਇੱਕੋ ਸਾਈਜ਼ ਦੇ ਸਰੀਏ, ਵਾਈਟ ਪਾਊਡਰ ਜਿਹੜਾ ਅੱਗ ਲਾਉਣ 'ਚ ਇਸਤੇਮਾਲ ਹੁੰਦਾ, ਸਿਰਫ ਇਹ ਹੈ ਕਿ ਵੀ ਜਿਹੜੀ ਪਲੈਨਿੰਗ ਅਖੀਰਲੇ ਹਫਤੇ 'ਚ ਹੋਣੀ ਸੀ ਉਸ ਤੋਂ ਪਹਿਲਾਂ ਉਹਦਾ ਘੋਗਾ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਨੇ ਚਿੱਤ ਕਰ ਦਿੱਤਾ, ਬਾਕੀ ਮੈਟਰ ਤਿਆਰ ਸੀ। ਇਹੀ ਕਾਰਨ ਹੈ ਕਿ ਇਮੀਡੀਏਟਲੀ ਦਿੱਲੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1 ਨਵੰਬਰ ਨੂੰ, ਕਿਉਂਕਿ 31 ਅਕਤੂਬਰ ਸਵੇਰ ਵੇਲੇ 9:15 ਦੇ ਨੇੜੇ ਇਸ ਡੈਣ ਦਾ ਅੰਤ ਹੁੰਦਾ, ਔਰ ਜਿਹੜੇ ਫੁੱਲ ਸਕੇਲ ਨੇ ਉਹ ਨਵੰਬਰ 1 ਨੂੰ ਸ਼ੁਰੂ ਹੋ ਜਾਂਦੇ ਨੇ। ਉਸ ਦੇ ਵਿੱਚ ਸੱਜਣ ਕੁਮਾਰ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਜਿਹੜਾ ਹੁਣ ਮਰਿਆ, ਇਸ ਦਾ ਪ੍ਰੋਮੀਨੈਂਟ ਰੋਲ ਸੀ। ਇਹਨੇ ਮੌਬਸ ਵੀ ਲੀਡ ਕੀਤੀਆਂ। ਕਮਲ ਨਾਥ ਜਿਹੜਾ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ, ਉਹਨੇ ਰਕਾਬਗੰਜ ਦੇ ਉੱਤੇ ਹਮਲਾ ਲੀਡ ਕੀਤਾ, ਸਿੱਖਾਂ ਨੂੰ ਜਿਉਂਦੇ ਸਾੜਿਆ। HKL ਭਗਤ ਨੇ ਆਪਣੇ ਲੈਵਲ ਦੇ ਉੱਤੇ ਫਿਰ ਕਿੱਥੋਂ ਭੀੜਾਂ ਇਕੱਠੀਆਂ ਕੀਤੀਆਂ, ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ 'ਚ ਕੀ ਹੋਇਆ, ਉਹਦੇ ਦਰਜਨਾਂ ਵੇਰਵੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਵੀ ਇਹ ਲੋਕ ਜ਼ਿੰਮੇਵਾਰ ਨੇ, ਨੌਨ ਸਿੱਖ ਗਰੁੱਪ ਨੇ ਜਿਨ੍ਹਾਂ ਦੇ ਵਿੱਚ ਤਾਰਕੁੰਡੇ, ਭਾਰਤ ਦਾ ਸਾਬਕਾ ਚੀਫ ਜਸਟਿਸ RN ਪੌਲ ਵਰਗੇ ਔਰ ਦੂਸਰੇ ਲੋਕ ਸ਼ਾਮਲ ਸੀ, ਜਿਨ੍ਹਾਂ ਨੇ ਫੌਰਨ ਇਸ ਤੋਂ ਬਾਅਦ ਜਿਹੜੀ ਹੈ ਉਹ ਇੱਕ ਰਿਪੋਰਟ ਜਾਰੀ ਕੀਤੀ ਸੀ, ਹੂ ਆਰ ਗਿਲਟੀ। ਔਰ ਉਸ ਦੇ ਵਿੱਚ ਇਹਨਾਂ ਸਾਰਿਆਂ ਦਾ ਹੀ ਨਾਂ ਸੀ ਵੀ ਇਹਨਾਂ ਨੇ ਕੀ ਰੋਲ ਅਦਾ ਕੀਤਾ। ਔਰ ਉਸ ਤੋਂ ਬਾਅਦ ਈਵਨ ਜਿਉਂ ਇਹਨਾਂ 2-3 ਨੂੰ ਸਜ਼ਾ ਮਿਲੀ, ਜਿਹੜੀ ਹੈ ਸਿੰਘਾਂ ਨੇ ਸਜ਼ਾ ਦਿੱਤੀ, ਰਾਜੀਵ ਗਾਂਧੀ ਨੇ ਇਹਨਾਂ ਪ੍ਰੋਮੀਨੈਂਟ ਨੂੰ, ਔਰ ਇਹੀ ਗਰੁੱਪ ਨੇ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੂਨ 84 ਦੇ ਘੱਲੂਘਾਰੇ ਦੀ ਰਿਪੋਰਟ ਆਪਰੇਸ਼ਨ ਇਨ ਪੰਜਾਬ ਦੇ ਥੱਲੇ ਜਾਰੀ ਕੀਤੀ ਸੀ, ਜਿਹਦੇ 'ਚ ਫਸਟ ਹੈਂਡ ਅਕਾਊਂਟ ਸੀ। ਹੁਣ ਜਦੋਂ ਦਿੱਲੀ ਦੇ ਵਿੱਚ ਸਜ਼ਾ ਯਾਫਤਾ ਹੋਣੇ ਸ਼ੁਰੂ ਹੋਏ ਕੁਝ ਮਹੀਨਿਆਂ ਬਾਅਦ ਹੀ, ਤੇ ਰਾਜੀਵ ਗਾਂਧੀ ਨੇ ਉਹਨਾਂ ਨੂੰ ਸੱਦ ਕੇ ਕਿਹਾ ਸੀ ਕਿ ਜੇ ਹੁਣ ਇੱਕ ਵੀ ਹੋਰ ਕੋਈ ਮਾਰਿਆ ਗਿਆ ਤੇ ਮੈਂ ਤੁਹਾਨੂੰ ਨਹੀਂ ਛੱਡਾਂਗਾ। ਔਰ ਉਹੀ ਰਾਜੀਵ ਗਾਂਧੀ, ਜਦੋਂ ਅਸੀਂ ਕਹਿੰਦੇ ਹਾਂ ਵੀ ਸਰਗਣਾ ਸਾਰਿਆਂ ਦਾ, ਜਿਹਦੇ ਆਰਡਰ ਦੇ ਥੱਲੇ ਦੀ ਸ਼ੁਰੂਆਤ ਹੋਈ, ਉਹਨੂੰ ਜਦੋਂ ਜ਼ੈਲ ਸਿੰਘ ਨੇ ਖੌਫਜ਼ਦਾ ਹੋ ਕੇ ਲਾਇਲਟੀ ਦੇ ਥੱਲੇ ਪ੍ਰਾਈਮ ਮਿਨਿਸਟਰ ਦੀ ਸਹੁੰ ਚੁਕਾਈ, ਜਿਹੜਾ ਕਿ ਉਹ ਡਿਜ਼ਰਵ ਨਹੀਂ ਸੀ ਕਰਦਾ, ਸੀਨੀਅਰ ਮੋਸਟ ਪ੍ਰਣਾਬ ਮੁਖਰਜੀ ਸੀ ਨਾ, ਇਹ ਤਾਂ ਜਿਹੜਾ ਉਹ ਮਿਨਿਸਟਰ ਵੀ ਨਹੀਂ ਸੀ, ਨਾ ਹੀ ਉਹਨੂੰ ਅਜੇ ਚੁਣਿਆ ਸੀ ਉਹਨਾਂ ਨੇ ਲੀਡਰ ਕਾਂਗਰਸ ਪਾਰਲੀਮੈਂਟਰੀ ਪਾਰਟੀ ਨੇ। ਔਰ ਜਿਹੜੀ ਪਹਿਲੀ ਬੋਟ ਕਲੱਬ ਦਿੱਲੀ ਦੇ ਵਿੱਚ ਰਾਜੀਵ ਗਾਂਧੀ ਨੇ ਪਬਲਿਕ ਇਕੱਠ ਨੂੰ ਸੰਬੋਧਨ ਕੀਤਾ, ਜਿਹਦੇ 'ਚ ਬਹੁਤ ਵੱਡੀ ਭੀੜ ਇਕੱਠੀ ਕੀਤੀ ਗਈ, ਉਹਦੇ 'ਚ ਉਹਨੇ ਕਿਹਾ ਸੀ ਕਿ ਇੰਨਾ ਹਜ਼ਾਰਾਂ ਲੋਕ ਮਾਰੇ ਗਏ, 5-6 ਹਜ਼ਾਰ ਇਕੱਲਾ ਦਿੱਲੀ ਦੇ ਵਿੱਚ ਹੀ ਮਾਰਿਆ ਗਿਆ। ਤੇ ਰਾਜੀਵ ਗਾਂਧੀ ਨੇ ਕਿਹਾ ਸੀ, ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ तो धरती कांपती है। ਇੰਨੀ ਔਰ ਉਸ ਤੋਂ ਬਾਅਦ ਬੇਸ਼ੱਕ ਮਿਸ਼ਰਾ ਕਮਿਸ਼ਨ, ਨਰੂਲਾ ਕਮੇਟੀ, ਫਾਈਨਲ ਇਨ ਦਾ ਐਂਡ ਨਾਨਾਵਤੀ 12 ਤੋਂ ਜ਼ਿਆਦਾ ਕਮੇਟੀਆਂ, ਕਮਿਸ਼ਨ, ਵੱਡੇ ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ ਜਿਹੜਾ ਵਾਜਪਾਈ ਸਰਕਾਰ ਨੇ ਬਣਾਇਆ,
ਉਸ ਸਭ ਦੇ ਬਾਵਜੂਦ ਤੁਸੀਂ ਕਨਵਿਕਸ਼ਨ ਰੇਟ ਦੇਖੋ। ਅਸਲੀ ਜਿਹੜਾ ਸਰਗਣਾ ਸੀ ਉਹਨੂੰ ਤਾਂ ਰਾਜੀਵ ਗਾਂਧੀ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਕਿ ਭਾਈ ਇਹ ਜੋ ਵੀ ਸਾਰਾ ਹੋਇਆ ਉਹ, ਔਰ ਫੜਿਆ ਕੌਣ ਗਿਆ ਜੀ? ਕਿਸ਼ੋਰੀ ਲਾਲ ਇਹ ਬੁੱਚੜ ਸੀ ਜੀ, ਇਹਨੇ ਫਲਾਣਾ ਕੀਤਾ, ਇਹ ਫਲਾਣਾ ਜੀ, ਇਹ ਢਿਮਕਾ ਜੀ। ਇਹ ਤਾਂ ਕੰਸਿਸਟੈਂਟ ਜਿਹੜੇ ਮੈਂ ਸਮਝਦਾ ਵੀ ਜਿਹੜੇ ਵਿਕਟਮ ਬਣੇ, ਜਿਨ੍ਹਾਂ ਦੀਆਂ 3 ਜਨਰੇਸ਼ਨਾਂ ਮਾਰਤੀਆਂ, ਉਹ ਵਿਡੋ ਕਾਲਨੀ 'ਚ ਜਿਨ੍ਹਾਂ ਦਾ ਹਸਬੈਂਡ, ਜਿਨ੍ਹਾਂ ਦਾ ਬਾਪ, ਜਿਨ੍ਹਾਂ ਦਾ ਪੁੱਤਰ, ਜਿਹਦਾ ਭਰਾ। ਹੁਣ ਤੁਸੀਂ ਇਹ ਦੇਖੋ ਵੀ ਉਹ ਸਾਰੀ ਜਿਹੜੀ ਹੈ, ਔਰ ਇਹ ਉਹੀ ਲਾਈਨ ਜਿਹੜੀ ਕਦੇ ਉਹਨੇ ਬ੍ਰਿਗੇਡੀਅਰ ਸਿਨਹਾ ਨੇ ਝਬਾਲ ਔਰ ਉਸ ਇਲਾਕੇ ਦੇ 20-25 ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕੱਠੇ ਕਰਕੇ ਕਿਹਾ ਸੀ ਵੀ ਅਸੀਂ ਤੁਹਾਡੇ ਸਾਰੇ ਮੇਲ ਮੈਂਬਰ ਮਾਰ ਦਿਆਂਗੇ ਔਰ ਤੁਹਾਡੀਆਂ ਔਰਤਾਂ ਨੂੰ ਅਸੀਂ ਕਨਫਾਈਨ ਕਰਾਂਗੇ ਕੈਂਟੋਨਮੈਂਟਸ ਦੇ ਵਿੱਚ, ਉਹ ਰੇਸ ਪੈਦਾ ਕਰਾਂਗੇ ਜਿਹੜੀ ਲਾਇਲ ਹੋਏ ਇੰਡੀਆ ਨੂੰ। ਐਗਜ਼ੈਕਟਲੀ ਉਸੇ ਤਰਜ਼ ਦੇ ਉੱਤੇ ਉਹਨਾਂ ਨੇ ਵਿਡੋ ਕਾਲਨੀ ਬਣਾਈ ਔਰ ਅਨਫੋਰਚੂਨੇਟਲੀ ਬਹੁਤ ਸਾਰੀਆਂ ਜਿਹੜੀਆਂ ਉਹ ਉਹਨਾਂ ਦੀਆਂ ਨੀਤੀਆਂ ਸੀ, ਕਿਵੇਂ ਉਹਨਾਂ ਦੇ ਬੱਚੇ ਬੱਚੀਆਂ ਕਿਸ ਰਾਹ ਤੁਰੇ ਜਦੋਂ ਕੋਈ ਹੈ ਨਹੀਂ ਸੀ। ਔਰ ਇਸ ਪੱਖੋਂ ਵੀ ਮੈਂ ਸਮਝਦਾ ਵੀ ਦਿੱਲੀ ਦੇ ਜਿਹੜੇ ਵੱਡੇ ਜਹਾਜ਼ ਜਿਹੜੀਆਂ ਕਾਰਾਂ ਲੈ ਕੇ ਭੱਜੇ ਹੁੰਦੇ ਨੇ ਜਾਂ ਦੂਜੇ, ਪੰਜਾਬ ਦੇ ਸਾਹਮਣੇ ਤਾਂ ਆਪਣੇ ਚੈਲੰਜ ਸੀ। ਆਪਣੀ ਸ਼ੁਰੂਆਤ ਹੋ ਗਈ ਮੂਵਮੈਂਟ ਦੀ 84 ਤੋਂ 94 ਤੱਕ ਪੂਰੀ ਜਿਹੜੀ ਹੈ ਜਨਰੇਸ਼ਨ ਮਾਰ ਮੁਕਾਈ, ਪਰ ਉਹਨਾਂ ਬੀਬੀਆਂ ਦੀ ਜਾਂ ਦੂਜੀ ਅਦਰਵਾਈਜ਼ ਕੌਣ ਡੇਅਰ ਕਰ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਵਿਡੋ ਕਾਲਨੀ ਨਾਂ ਦਾ ਕੋਈ ਲਫ਼ਜ਼ ਹੋਵੇ। ਸੋ ਇਹ ਇੱਕ ਮੈਂ ਸਮਝਦਾ ਵੀ ਉਹ ਚੈਪਟਰ ਹੈ। ਇਹ ਬੇਸ਼ੱਕ ਕੁਦਰਤੀ ਮੌਤੇ ਮਰਿਆ, ਦੂਜੇ ਜਿਹੜੇ ਨੇ ਕੋਈ ਸਿਰਫ 10,000 ਬੰਦਾ ਇਕੱਲਾ ਦਿੱਲੀ 'ਚ 5,000 ਤੋਂ 10,000 6,000 ਤਾਂ ਡਾਕੂਮੈਂਟਡ ਹੈ। ਕੁਛ ਐਸੇ ਨੇ ਜਿਨ੍ਹਾਂ 'ਚ ਕੋਈ ਬਚਿਆ ਹੀ ਨਹੀਂ ਜਿਹਨੇ ਆ ਕੇ ਡਾਕੂਮੈਂਟੇਸ਼ਨ ਦੇਣੀ ਹੈ। ਲੇਕਿਨ ਇਸ ਸਭ ਦੇ ਬਾਵਜੂਦ ਇੰਨਾ ਵੱਡਾ ਨਰਸੰਹਾਰ, ਔਰ ਉਦੋਂ ਜਦੋਂ ਕਿ ਸਾਰੇ, ਕਿਉਂਕਿ ਇੰਦਰਾ ਨੂੰ ਫੂਕਣਾ ਸੀ ਉਹਨਾਂ ਨੇ, ਔਰ ਸਾਰੇ ਮੁਲਕਾਂ ਦੇ ਐਂਬੈਸਡਰ, ਡੈਲੀਗੇਟ, ਪ੍ਰੈਜ਼ੀਡੈਂਟ ਦੂਜੇ ਤੀਜੇ ਦਿੱਲੀ ਦੇ ਵਿੱਚ ਲੈਂਡ ਕਰ ਰਹੇ ਨੇ ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਈ ਦਿੱਲੀ 'ਚ ਜਿਹੜੀ ਹੈ ਉਹ ਆਦਮਬੋ ਹੋ ਕੇ ਜਿਹੜੀ ਹੈ ਉਹ ਸਾਰੀ ਦਿੱਲੀ ਉਹਨਾਂ ਨੂੰ ਕਿੱਥੇ ਲਿਜਾ ਕੇ ਸਾੜਿਆ, ਜਮਨਾ 'ਚ ਕਿੰਨਿਆਂ ਨੂੰ ਸੁੱਟਿਆ। ਉਹ ਜਿਹੜੀਆਂ ਪਹਾੜੀਆਂ ਨੇ ਅਰਾਵਲੀ ਦੀਆਂ ਕਿ ਕੀ, ਜਿਵੇਂ ਸਰ ਗੁਰਚਰਨ ਸਿੰਘ ਬੱਬਰ ਜਦੋਂ ਵੇਰਵੇ ਦਿੰਦੇ ਨੇ ਤਾਂ ਦਿਲ ਦਹਿਲ ਜਾਂਦਾ ਕਿ ਭਾਈ ਕਿਵੇਂ ਉੱਥੇ ਲਿਜਾ ਕੇ ਉਹਨਾਂ ਨੂੰ, ਪੰਜਾਬ ਦੇ ਤਾਂ ਸ਼ਮਸ਼ਾਨ ਘਾਟਾਂ ਦੀ ਲੱਕੜ ਦੀ ਕਹਾਣੀ ਨੇ, ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਕਹੀ, ਪਰ ਉੱਥੇ ਕਹਾਣੀ ਕੌਣ ਕਹਿਣ ਵਾਲਾ। ਸੋ ਇਹ ਸਾਰੇ ਜਿਹੜੇ ਨੇ ਇਤਿਹਾਸ ਇਸ ਗੱਲ ਦੇ ਲਈ ਕਦੇ ਵੀ ਜਿਹੜਾ ਉਹ ਮੁਆਫ ਨਹੀਂ ਕਰੇਗਾ ਇਹਨਾਂ ਨੂੰ। ਇਸ ਦੇ ਲਈ ਰਾਜੀਵ ਗਾਂਧੀ ਹੀ ਸਿੱਧੇ ਤੌਰ ਤੇ ਜ਼ਿੰਮੇਵਾਰ, ਔਰ ਇਹ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਬਈ ਜੇ ਜਿੰਨੀ ਦੇਰ ਤੱਕ ਸਿੰਘਾਂ ਦੇ ਕੋਲ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਜੋ ਰਸਤਾ ਚੁਣਿਆ ਉਹ ਉਹਨਾਂ ਨੇ ਸਜ਼ਾ ਯਾਫਤਾ ਕੀਤਾ ਵੀ, ਬਚ ਗਏ। ਲੇਕਿਨ ਇਹ ਕੌਮ ਜਿਹਨੇ ਇਹ ਸਾਰੇ ਕਹਿਰ ਕੀਤੇ ਨੇ ਉਹ ਨਾ ਕਾਬਲੇ ਮੁਆਫੀ ਇਹਨਾਂ ਦਾ ਗੁਨਾਹ ਹੈ ਔਰ ਅਲਟੀਮੇਟਲੀ ਇਹਨਾਂ ਤੋਂ ਇਹਨਾਂ ਦਾ ਜਵਾਬ ਲਿਆ ਜਾਏਗਾ। ਅਸੀਂ ਅੱਜ ਆਲਰੇਡੀ ਲੇਟ ਪ੍ਰੋਗਰਾਮ ਸ਼ੁਰੂ ਕੀਤਾ ਸੀ, ਪਰ ਫਿਰ ਵੀ ਅੱਜ 20 ਅਗਸਤ ਦਾ ਦਿਨ ਹੈ, ਜਦੋਂ ਕਿ 20 ਅਗਸਤ 1985 ਨੂੰ ਰਾਜੀਵ ਲੌਂਗੋਵਾਲ ਅਕੋਰਡ ਜਿਹੜਾ ਲਗਭਗ 1 ਮਹੀਨੇ ਪਹਿਲਾਂ ਹਰਚੰਦ ਸਿੰਘ ਲੌਂਗੋਵਾਲ ਨੇ ਰਾਜੀਵ ਗਾਂਧੀ ਦੇ ਨਾਲ ਦਸਤਖਤ ਕੀਤੇ। ਅੱਜ ਦੇ ਦਿਨ ਲੌਂਗੋਵਾਲ ਨੂੰ ਸਜ਼ਾ ਯਾਫਤਾ ਕੀਤਾ ਗਿਆ ਸਿੱਖ ਨੌਜਵਾਨਾਂ ਵੱਲੋਂ ਹੀ, ਸਿੱਖ ਕੌਮ ਵੱਲੋਂ ਹੀ, ਕਿਉਂਕਿ ਇੱਕ ਪਾਸੇ ਸਰਕਾਰੀ ਜ਼ੁਲਮ, ਘੱਲੂਘਾਰਾ ਜੂਨ 84, ਹਜ਼ਾਰਾਂ ਯੰਗ ਬੱਚੇ ਅਜੇ ਜੇਲ੍ਹਾਂ 'ਚ ਨੇ, ਧਰਮੀ ਫੌਜੀ 4000 ਤੋਂ ਜ਼ਿਆਦਾ, ਕੋਈ ਸਸਪੈਂਡ, ਕੋਈ ਗ੍ਰਿਫਤਾਰੀ, ਕੋਈ ਭਗੌੜੇ ਨੇ। ਪੰਜਾਬ ਦੇ ਵਿੱਚ ਫੌਜ ਦਾ ਕਹਿਰ ਹੈ ਔਰ ਕਿਵੇਂ ਲੌਂਗੋਵਾਲ ਜਿਹੜਾ ਹੈ ਉਹ ਖਾਜਾ ਬਣਦਾ ਹੈ, ਇਸ ਬਾਰੇ ਅੱਡ ਥਿਊਰੀਜ਼ ਨੇ ਵੀ ਕੌਣ ਬਿਹਾਈਂਡ ਹੈ। ਪ੍ਰੋਫੈਸਰ ਅਤਰ ਸਿੰਘ ਦਾ ਨਾਮ ਵੱਜਦਾ ਹੈ, ਪ੍ਰਿਥੀਪਾਲ ਸਿੰਘ ਕਪੂਰ ਦਾ ਨਾਮ ਵੱਜਦਾ ਹੈ, ਪਰ 2-3 ਜਿਹੜੇ ਪ੍ਰੋਮੀਨੈਂਟ ਕਰੈਕਟਰ ਜਿਹੜੇ ਸੱਜੇ ਤੇ ਖੱਬੇ, ਰਾਊ ਤੇ ਕੇਤੂ ਵਾਂਗ ਲੌਂਗੋਵਾਲ ਦੇ ਨਾਲ ਸੁਰਜੀਤ ਸਿੰਘ ਬਰਨਾਲਾ ਔਰ ਬਲਵੰਤ ਸਿੰਘ ਲੱਡੂ, ਜਿਹੜਾ ਛੋਟੇ ਜਿਹੇ ਕੱਦ ਦਾ ਇਸ ਲਈ ਉਹਨੂੰ ਲੱਡੂ ਕਹਿੰਦਾ ਸੀ, ਫਾਈਨੈਂਸ ਮਿਨਿਸਟਰ ਵੀ ਰਿਹਾ ਬਾਅਦ 'ਚ। ਸਿੰਘਾਂ ਨੇ ਉਹਨੂੰ ਤਾਂ ਸਜ਼ਾ ਯਾਫਤਾ ਕੀਤਾ, ਪਰ ਬਰਨਾਲੇ ਨੇ ਉਸ ਅਕੋਰਡ 'ਚੋਂ ਜਿਹੜਾ ਕੰਪਲੀਟ ਸਰੈਂਡਰ ਸੀ ਪੰਜਾਬ ਦਾ, ਉਹਦੇ 'ਚੋਂ ਆਪਣੀ ਚੀਫ ਮਿਨਿਸਟਰੀ ਕੱਢੀ। ਔਰ ਇਸ ਸਮਝੌਤੇ ਦੇ ਲਈ ਈਵਨ ਏਜੰਸੀਆਂ ਨੇ ਦੇਖਿਆ ਕਿ ਵੀ ਈਵਨ ਬਾਦਲ, ਟੌੜਾ ਜਾਂ ਤਲਵੰਡੀ ਜਾਂ ਉਹ ਵੀ ਤਿਆਰ ਨਹੀਂ ਸੀਗੇ, ਉਹ ਵੀ ਸਰਕਾਰ ਦੇ ਨਾਲ ਕੋਈ ਗੱਲਬਾਤ ਨੂੰ ਤਿਆਰ ਨਹੀਂ ਸੀ। ਸ਼ਰਤ ਸੀ ਉਹਨਾਂ ਦੀ ਵੀ ਸਾਰੇ ਨੌਜਵਾਨ ਪਹਿਲਾਂ ਛੱਡੋ,
ਕਾਨੂੰਨ ਸਾਰੇ ਵਾਪਸ ਲਓ, ਫੌਜ ਪੰਜਾਬ ਚੋਂ ਕੱਢੋ, ਇਹ ਬੰਦ ਕਰੋ ਜ਼ੁਲਮ ਦੀ ਕਹਾਣੀ, ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਲੌਂਗੋਵਾਲ ਨੂੰ ਇਹ ਬਰਨਾਲੇ ਔਰ ਬਰਨਾਲਾ ਔਰ ਬਲਵੰਤ ਸਿੰਘ ਇਹਨਾਂ ਨੇ ਕਿਵੇਂ ਤਿਆਰ ਕੀਤਾ, ਕਿਵੇਂ ਲੌਂਗੋਵਾਲ ਨੂੰ ਦਿੱਲੀ ਲੈ ਕੇ ਗਏ ਔਰ ਉੱਥੇ ਜਿਹੜਾ ਸਮਝੌਤਾ ਜਿਹਨੂੰ ਕਿਹਾ ਗਿਆ, ਇਨਫੈਕਟ ਸਮਝੌਤਾ ਨਹੀਂ ਸੀ, ਉਹ ਸਰੈਂਡਰ ਸੀ, ਕੋਈ ਮੰਗ ਨਹੀਂ ਸੀ ਮੰਨੀ ਗਈ। ਖਾਲਿਸਤਾਨ ਤਾਂ ਦੂਰ ਦੀ ਗੱਲ, ਅਨੰਦਪੁਰ ਦਾ ਮਤਾ ਤਾਂ ਦੂਰ ਦੀ ਗੱਲ, ਈਵਨ ਸਤਲੁਜ ਯਮੁਨਾ ਲਿੰਕ ਨਹਿਰ ਕੱਢ ਕੇ ਦੇਣ ਦਾ ਫੈਸਲਾ ਵੀ ਉਸ ਸਮਝੌਤੇ ਦਾ ਹਿੱਸਾ ਸੀ। ਔਰ ਉਹਨਾਂ ਜ਼ਮਾਨਿਆਂ 'ਚ ਹਾਲਾਂਕਿ 1 ਮਹੀਨੇ ਬਾਅਦ ਲੌਂਗੋਵਾਲ ਮਾਰਿਆ ਗਿਆ, ਪਰ ਉਦੋਂ ਇੱਕ ਜੋਕ ਬੜਾ ਮਸ਼ਹੂਰ ਸੀ ਕਿ ਜਦੋਂ ਲੌਂਗੋਵਾਲ ਨੂੰ ਬਰਫੀ ਖਵਾ ਕੇ ਔਰ ਲੌਂਗੋਵਾਲ ਦਾ ਦਸਤਖਤ ਕਰਾ ਲਏ ਹਰਚੰਦ ਸਿੰਘ ਲੌਂਗੋਵਾਲ ਦੇ, ਤੇ ਰਾਜੀਵ ਗਾਂਧੀ ਉੱਠਿਆ, ਉਹਨੇ ਉਹਦੇ ਨਾਲ ਹੱਥ ਮਿਲਾਇਆ, ਉਹਨੇ ਆਪਣੀ ਕਮੀਜ਼ ਲਾਈ, ਥੱਲੇ ਬੁਲਟ ਪ੍ਰੂਫ ਜੈਕਟ ਸੀ, ਉਹ ਬੁਲਟ ਪ੍ਰੂਫ ਜੈਕਟ ਲਾਈ ਤੇ ਸੰਤ ਲੌਂਗੋਵਾਲ ਨੂੰ ਭੇਟ ਕੀਤੀ। ਉਹਨੂੰ ਕਿਹਾ ਜੀ ਹੁਣ ਮੈਨੂੰ ਇਹਦੀ ਲੋੜ ਨਹੀਂ, ਹੁਣ ਤੁਹਾਨੂੰ ਲੋੜ ਹੈ। ਔਰ ਜ਼ਾਹਰ ਹੈ ਕਿ ਵੀ ਇਹ ਉਸ ਵੇਲੇ ਹੀ ਇੱਕ ਵੇਵ ਸੀ ਕਿ ਵੀ ਕੌਣ ਪਹਿਲ ਕਰੇਗਾ ਇਸ ਥੀਏਟਰ ਨੂੰ ਸੋਧਣ ਦੀ। ਚਲੋ ਉਹ ਇੱਕ ਵੱਖਰੀ ਕਹਾਣੀ ਹੈ, ਪਰ ਅਸੀਂ ਜਦੋਂ ਹਰ ਦੌਰ ਦੀ ਗੱਲ 47 ਦਾ ਅਜੇ ਕਰਦੇ ਹੀ ਹਟੇ ਹਾਂ, 15 ਅਗਸਤ ਅਜੇ ਤਾਜ਼ਾ ਹੀ ਗੁਜ਼ਰਿਆ ਹੈ ਕਿ ਭਾਈ ਸਮੇਂ ਦੇ ਹਾਣ ਦੀ ਨਹੀਂ ਸੀ ਲੀਡਰਸ਼ਿਪ, ਉਹਨੂੰ ਕੋਈ ਕਿਸੇ ਕੈਟਾਗਰੀ 'ਚ ਰੱਖ ਲਓ। ਸੋ ਇਹ ਗੱਲ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 20 ਜੂਨ 84 ਦੇ ਘੱਲੂਘਾਰੇ ਲਈ 20 ਅਕਾਲੀ ਲੀਡਰਸ਼ਿਪ ਦੇ ਰੋਲ ਦਾ ਜ਼ਿਕਰ ਸਾਹਮਣੇ ਆਉਂਦਾ ਹੈ। ਲਗਭਗ 18 ਤੋਂ 22 ਮੀਟਿੰਗਾਂ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ, 2 ਲੱਖ ਗ੍ਰਿਫਤਾਰੀਆਂ ਸਿੱਖਾਂ ਨੇ ਦਿੱਤੀਆਂ, ਲੇਕਿਨ ਇਹ ਕਿਤੇ ਸੈਕਟਰੀਏਟ 'ਚ ਗੱਲਬਾਤ ਕਰ ਰਹੇ ਸੀ, ਕਿਤੇ ਇੰਦਰਾ ਗਾਂਧੀ ਦੀ ਕੋਠੀ 'ਚ ਕਰ ਰਹੇ ਸੀ, ਕਿਤੇ ਏਅਰਪੋਰਟਾਂ ਦੇ ਲੌਂਚ ਤੇ ਕਰ ਰਹੇ ਸੀ, ਕਿਤੇ ਕਿਸੇ ਹੋਰ ਥਾਂ ਤੇ ਕਰ ਰਹੇ ਸੀ। ਇਸ ਤੋਂ ਵੱਡੀ ਗਦਾਰੀ ਕੀ ਸੀ? ਇਸੇ ਲਈ ਜਦੋਂ ਆਮ ਬੰਦੇ ਕਹਿੰਦੇ ਨੇ ਕਿ ਜੀ ਘੱਲੂਘਾਰਾ 84 'ਚ ਅਕਾਲੀ ਲੀਡਰਸ਼ਿਪ ਦਾ ਵੀ ਬਰਾਬਰ ਦਾ ਰੋਲ ਹੈ, ਇਹਦੇ 'ਚ ਕੋਈ ਇਹ ਨਹੀਂ ਹੈ ਕਿ ਬਈ ਕਿਉਂਕਿ ਇਹਨਾਂ ਨੇ ਜੇ ਕੰਸਪਾਇਰ ਨਾ ਵੀ ਕੀਤਾ ਹੋਏ ਪਰ ਇਹ ਉਹਦੇ ਸਾਥੀ ਸਹਿਯੋਗੀ ਸੀ। ਇੰਦਰਾ ਗਾਂਧੀ ਨੂੰ ਇਹਨਾਂ ਨੇ ਯਕੀਨ ਦਹਾਨੀ ਕਰਵਾਈ ਹੋਈ ਸੀ ਜੀ ਕੁਝ ਨਹੀਂ ਹੋਏਗਾ। ਰਾਦਰ ਉਹ ਕਹਿੰਦਾ ਸੀ ਜੀ ਇਹ ਪਿੰਡਾਂ ਵਾਲੇ ਤੋਂ ਸਾਡੀ ਜਾਨ ਛਡਾਓ, ਪ੍ਰਾਈਵੇਟ ਕਨਵਰਸੇਸ਼ਨ ਦੇ ਵਿੱਚ ਇਸ ਕਿਸਮ ਦਾ ਸੀ। ਸੋ ਉਹ ਤਾਂ ਬਿਹਾਈਂਡ ਦਾ ਕਰਟਨ ਚੱਲ ਰਿਹਾ ਸੀ। ਹੁਣ ਘੱਲੂਘਾਰਾ ਹੋਇਆ ਹੋਏ ਔਰ ਇੰਨਾ ਵੱਡਾ ਪਾਰਟ ਜਿਹੜਾ ਵਾਪਰਿਆ ਹੋਏ, ਸਰਕਾਰ ਕੰਬ ਰਹੀ ਹੋਏ, ਦੁਨੀਆ ਭਰ 'ਚ ਸਿੱਖ ਖੜੇ ਹੋਏ ਹੋਣ, ਉਹ ਇੱਕ ਪੀਰੀਅਡ ਹੈ ਜਿਹਦੇ 'ਚ ਅਗੇਨ ਤੁਸੀਂ ਕੋਈ ਨੈਗੋਸ਼ੀਏਸ਼ਨ ਸ਼ੁਰੂ ਕਰਨੀ ਹੈ, ਤੁਸੀਂ ਕੁਝ ਵੀ ਲੈਣ ਦੀ ਸਮਰੱਥਾ ਰੱਖਦੇ ਹੋ। ਲੇਕਿਨ ਉਦੋਂ ਇਹ ਲੌਂਗੋਵਾਲ ਦਾ ਟ੍ਰੈਚਰਸ ਰੋਲ ਸਾਹਮਣੇ ਆਉਂਦਾ ਹੈ। ਮੁੜ ਕੇ ਉਹੀ ਬਰਨਾਲਾ ਚੀਫ ਮਿਨਿਸਟਰ ਬਣ ਲੌਂਗੋਵਾਲ ਮਾਰਿਆ ਜਾਂਦਾ, ਇੱਕ ਹਮਦਰਦੀ ਵੇਵ ਕ੍ਰੀਏਟ ਹੁੰਦੀ ਹੈ, ਚੋਣਾਂ ਪੰਜਾਬ 'ਚ ਕਰਵਾਈਆਂ ਜਾਂਦੀਆਂ, 70 ਤੋਂ ਜ਼ਿਆਦਾ ਸੀਟਾਂ ਜਿਹੜਾ ਅਕਾਲੀ ਦਲ ਨੂੰ ਮਿਲਦੀਆਂ। ਸੁਰਜੀਤ ਸਿੰਘ ਬਰਨਾਲ ਜਿਹੜਾ ਇਸ ਪੈਕਟ ਤੋਂ ਪਹਿਲਾਂ ਜਿਹੜਾ ਅਨਰਿਟਨ ਸਮਝੌਤਾ ਸੀ ਉਹ ਇਹ ਸੀ ਕਿ ਸੁਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਬਣੇਗਾ। ਚੀਫ ਮਿਨਿਸਟਰੀ ਦੀ ਭੁੱਖ ਦੇ ਥੱਲੇ ਉਹਦੇ ਨਾਲ ਪ੍ਰੋਮਿਸ ਸੀ, ਉਹਦੇ ਨਾਲ ਪ੍ਰਿਥੀਪਾਲ ਸਿੰਘ ਕਪੂਰ ਨਾਲ ਕਿ ਵੀ ਤੈਨੂੰ ਪ੍ਰੋ ਵਾਈਸ ਚਾਂਸਲਰ ਬਣਾ ਦੇਾਂਗੇ, ਉਹਨੂੰ ਬਣਾ ਦਿੱਤਾ। ਅਤਰ ਸਿੰਘ ਜਿਹੜਾ ਉਹੀ ਬਿਮਾਰ ਇੱਕਦਮ ਹੀ ਬਿਮਾਰ ਹੋ ਗਿਆ, ਹੱਡੀਆਂ ਰਗੜ ਕੇ ਮਰ ਗਿਆ। ਤੇ ਬਲਵੰਤ ਰਾਮੂਵਾਲੀਆ ਜਿਹਦਾ ਦੁਨੀਆ ਭਰ ਦੇ ਵਿੱਚ ਪੈਸੇ ਪੂਸੇ ਇਕੱਠੇ ਕਰਨ ਦੇ ਕਈ ਉਹਦੇ ਜਿਹੜੇ ਨੇ ਉਹ ਸੋਰਸ ਸੀ, ਉਹਨੂੰ ਫਿਰ ਲੱਡੂ ਦੀ ਜਿਹੜੀ ਹੈ ਉਹ ਸਿੰਘਾਂ ਨੇ ਬੂੰਦੀ ਬਣਾਤੀ। ਉਹਦਾ ਵਿਚਾਰਾ ਉਹਦਾ ਫਲ ਨਹੀਂ ਭੋਗ ਸਕਿਆ ਜੋ ਉਹਨੇ ਗਦਾਰੀ ਕੀਤੀ। ਪਰ ਇਹ ਸਾਰੀ ਜਿਹੜੀ ਦਾਸਤਾਨ ਹੈ ਇਹ ਟ੍ਰੈਚਰੀ ਦੀ ਹੈ, ਗਦਾਰੀ ਦੀ ਹੈ, ਬਾਰ-ਬਾਰ ਜਿਹੜਾ ਉਹ ਧੋਖਾ ਹੁੰਦਾ ਹੈ। ਔਰ ਇਹੀ ਜਦੋਂ ਅੱਜ ਦੇ ਕੰਟੈਕਸਟ 'ਚ ਵੀ ਸਾਡੇ ਕੁਝ ਵੀਰਾਂ ਭੈਣਾਂ ਵੱਲੋਂ ਕੁਝ ਕੰਸਰਨ ਜ਼ਾਹਰ ਕੀਤੇ ਜਾਂਦੇ ਨੇ, ਜਾਂ ਅਸੀਂ ਜਦੋਂ ਇਹ ਸਮੂਹਕ ਤੌਰ ਤੇ ਕਹਿੰਦੇ ਆ ਕਿ ਭਾਈ ਇੱਕ ਓਪਰਚੁਨਿਟੀ ਹੋਰ ਸਾਡੇ ਦਰਾਂ ਦੇ ਉੱਤੇ ਦਸਤਕ ਦੇ ਰਹੀ ਹੈ, ਤੇ ਜਦੋਂ ਸਾਡਾ ਇਹ ਕਹਿਣਾ ਹੁੰਦਾ ਵੀ ਆਲਰੇਡੀ ਅਸੀਂ ਇਹ ਤਜਰਬੇ ਕੀਤੇ ਨੇ, ਇਕੱਲੇ ਬੰਦੇ ਦੇ ਕੋਲ ਪਾਵਰ, ਉਹ ਤਾਰਾ ਸਿੰਘ, ਬਲਦੇਵ ਸਿੰਘ ਜਾਂ ਗਿਆਨੀ ਕਰਤਾਰ ਸਿੰਘ, ਤਾਰਾ ਸਿੰਘ ਸਭ ਤੋਂ ਪਾਪੂਲਰ ਜਾਂ ਪਾਵਰਫੁਲ ਸੀ। 84 ਦੇ ਤੋਂ ਬਾਅਦ ਧਰਮਯੁੱਧ ਮੋਰਚਾ ਕਿਉਂਕਿ ਲੌਂਗੋਵਾਲ ਥੱਲੇ ਚੱਲਦਾ ਸੀ, ਉਹਨਾਂ ਨੇ ਲੌਂਗੋਵਾਲ ਪੱਟ ਲਿਆ। ਈਵਨ ਟੌੜਾ ਬਾਦਲ ਦੀ ਵੀ ਜਿਹੜੀ ਆ ਉਹਨਾਂ ਨੂੰ ਵੀ ਪਾਸੇ, ਹਾਲਾਂ ਉਹ ਵੀ ਉਹਨਾਂ ਦੇ ਏਜੰਟ ਸੀ, ਜੇ ਉਹ ਵੀ ਕਰਦੇ ਤੇ ਉਹਨਾਂ ਨੇ ਵੀ ਕੀ ਕਰਨਾ ਸੀ। ਸੋ ਇਹੀ ਗੱਲ ਜਾਂ ਕਹਾਣੀ ਜੇ ਅਸੀਂ ਅੱਜ ਵੀ ਦੇਖਿਆ ਜੋ ਪੰਜਾਬ 'ਚ ਸਿਨੇਰੀਓ ਆ ਜਾਂ ਬਾਹਰ ਵੀ ਹੈ, ਡਾਇਸਪੋਰਾ 'ਚ ਵੀ ਹੈ, ਜਦੋਂ ਮੈਂ ਸੋਸ਼ਲ ਮੀਡੀਆ ਤੇ ਕਿਸੇ ਇੱਕ ਖਾਲਿਸਤਾਨੀ ਦੀ ਦੂਸਰੇ ਦੇ ਖਿਲਾਫ ਟਿੱਪਣੀ ਜਾਂ ਇੱਕ ਸਿੱਖ ਦੀ ਦੂਸਰੇ ਦੇ ਖਿਲਾਫ, ਮੈਨੂੰ ਦੁੱਖ ਹੁੰਦਾ, ਮੈਨੂੰ ਲੱਗਦਾ ਵੀ ਅਸੀਂ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫੋਰਗੋਟਨ ਨਥਿੰਗ। ਅਸੀਂ ਨਾ ਕੋਈ ਸਿੱਖਿਆ, ਨਾ ਅਸੀਂ ਕੁਝ ਭੁੱਲੇ। ਤੇ ਫਿਰ ਜੇ ਅਸੀਂ ਲੌਂਗੋਵਾਲ ਨੂੰ ਟ੍ਰੇਟਰ ਕਹਿੰਦੇ ਆ, 47 ਦੌਰ ਦੀ ਲੀਡਰਸ਼ਿਪ ਨੂੰ ਦੋਸ਼ ਦਿੰਦੇ,
ਤੇ ਇੰਨੀਆਂ ਕੁਰਬਾਨੀਆਂ ਤੋਂ ਬਾਅਦ 1.5 ਲੱਖ ਕੁਰਬਾਨੀਆਂ, ਇੰਨੇ ਕੈਂਪੇਨ ਬਾਹਰ ਜਿਹੜੇ ਨੇ 40 ਸਾਲਾਂ ਦੇ ਵਿੱਚ ਅੱਡ-ਅੱਡ ਤਰੀਕਿਆਂ ਦੇ ਨਾਲ ਖਾਲਿਸਤਾਨ ਦੀ ਕਾਇਮੀ ਲਈ ਨੇ। ਤੇ ਜਿਹੜੀ ਸਾਡੇ ਦੌਰ ਦੀ ਲੀਡਰਸ਼ਿਪ ਹੈ, ਸਾਡੀਆਂ ਫਿਊਚਰ ਜਨਰੇਸ਼ਨਸ ਸਾਨੂੰ ਵੀ ਇਸੇ ਹੀ ਲੇਬਲ ਦੇ ਨਾਲ ਯਾਦ ਕਰਨਗੀਆਂ ਜੋ ਅਸੀਂ ਲੌਂਗੋਵਾਲ ਜਾਂ 47 ਦੌਰ ਦੀ ਲੀਡਰਸ਼ਿਪ ਲਈ ਵਰਤਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਇੰਦਰਜੀਤ ਸਿੰਘ, ਗੁਰਜਿੰਦਰ ਜਿਹੜੇ ਪੁਰੇਵਾਲ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ, ਔਰ ਸੁਰਜੀਤ ਸਿੰਘ ਜਿਹੜੇ ਨੇ ਹਲੀਮੀ ਰਾਜ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ ਦੇਸ ਪੰਜਾਬ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਰੱਬ ਰਾਖਾ ਵੀ ਕਹਿੰਦੇ ਨੇ, ਔਰ ਸਿੱਖੋ ਕਹਿੰਦੇ ਪੰਜਾਬੀ ਆਜ਼ਾਦੀ ਲੈ ਜੋ। ਔਰ ਫਿਰ ਇਸੇ ਤਰ੍ਹਾਂ ਸੁਰਜੀਤ ਸਿੰਘ ਜਿਹੜੇ ਨੇ ਉਹ ਵੀ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਈਓ ਦੇ ਵਿੱਚ ਕਹਿੰਦੇ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਈਓ, ਦੇਸ ਪੰਜਾਬ ਹੱਸਦਾ ਵਸਦਾ ਰਹੇ ਚੜ੍ਹਦੀ ਕਲਾ ਵਿੱਚ ਰਹੇ। ਇਹ ਲਾਈਨਾਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਨੇ। ਔਰ ਫਿਰ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਔਰ ਬੀਬੀ ਨੀਰਮ ਕੌਰ ਜੀ, ਆਪ ਬਹੁਤ ਵੱਡੀ ਸੇਵਾ ਜਿਹੜੀ ਹੈ ਸਿੱਖ ਕੌਮ ਦੀ ਕਰ ਰਹੇ ਹੋ ਜੀ। ਵਾਹਿਗੁਰੂ ਜੀ ਕਹਿੰਦੇ ਨੇ ਚੜ੍ਹਦੀ ਕਲਾ ਵਿੱਚ ਰੱਖੇ, ਹਰ ਮੈਦਾਨ ਫਤਿਹ ਬਖਸ਼ੇ। ਬਹੁਤ ਸ਼ੁਕਰੀਆ ਭਾਈ ਸੁਰਜੀਤ ਸਿੰਘ ਜੀ, ਤੁਹਾਡੇ ਵਰਗੇ ਵੀਰ ਜਦੋਂ ਇਸ ਕਿਸਮ ਦਾ ਕੰਪਲੀਮੈਂਟ ਕਰਦੇ ਨੇ ਤੇ ਸਾਡਾ ਖੂਨ ਦੁੱਗਣਾ ਹੋ ਜਾਂਦਾ ਹੈ, ਹੋਰ ਉਤਸ਼ਾਹ ਮਿਲਦਾ ਹੈ। ਬਹੁਤ ਸ਼ੁਕਰੀਆ। ਹਾਂਜੀ, ਅਮਰਜੀਤ ਸੈਣੀ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਿਰਪਾਲ ਜੀ ਕਹਿੰਦੇ ਨੇ ਕਿ ਤਤ ਗਿਆਨ ਤੁਹਾਡੇ ਜੀਵਨ ਰੂਪ ਗਿਆਨ ਦੀ ਸੱਚ ਰੂਪ ਰੋਸ਼ਨੀ ਚੋਂ ਨਿਰਮਲ ਕਰਮ ਕਰਨਾ ਹੀ ਇਹ ਸਾਬਤ ਕਰੇਗਾ ਕਿ ਤੁਹਾਡੀ ਸ਼ਹਾਦਤ ਤੇ ਕੁਰਬਾਨੀ ਮਨੁੱਖਤਾ ਦੇ ਨਵ ਜੀਵਨ ਰੂਪ ਮਾਰਗ ਲਈ ਕਿੰਨੀ ਕੀਮਤੀ ਹੈ। ਬਿਲਕੁਲ ਠੀਕ ਫਰਮਾਇਆ ਤੁਸੀਂ। ਔਰ ਫਿਰ ਇਸ ਤਰ੍ਹਾਂ ਗੁਸਕੇ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਰਜੀਤ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਪੰਜਾਬ ਦੀ ਆਜ਼ਾਦੀ ਦੇ ਸ਼ਹੀਦ ਯੋਧਿਆਂ ਨੂੰ ਕੋਟ-ਕੋਟ ਪ੍ਰਣਾਮ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਨਾਸਰ ਚੌਧਰੀ ਜੀ ਜਿਹੜੇ ਕਹਿੰਦੇ ਨੇ ਕਿ ਪਾਕਿਸਤਾਨ ਦਾ ਭਾਰਤੀ ਹਵਾਈ ਖੇਤਰ ਤੇ ਪੂਰਾ ਕੰਟਰੋਲ ਹੈ। ਚੀਨੀ J-16 ਫਾਈਟਰ ਪਾਕਿਸਤਾਨ ਵਿੱਚ ਉਤਰੇ ਹਨ, ਪਤਾ ਨਹੀਂ ਉਹ ਮਹਿਮਾਨ ਹਨ ਜਾਂ ਪਾਕਿਸਤਾਨ ਨੇ ਉਹਨਾਂ ਨੂੰ ਖਰੀਦਿਆ ਹੈ ਜਾਂ ਕਸ਼ਮੀਰ ਹਮਲੇ ਦੀ ਤਿਆਰੀ ਕਰ ਰਿਹਾ ਹੈ। ਹਾਂ, ਠੀਕ ਕਹਿ ਰਹੇ ਹੋ। ਕੁਛ ਨਾ ਕੁਛ ਇਸ ਵੇਲੇ ਕਸ਼ੀਦਗੀ ਕਾਫੀ ਹੈ। ਐਨੀਥਿੰਗ ਕੈਨ ਹੈਪਨ ਵੈਰੀ ਸਡਨਲੀ। ਔਰ ਫਿਰ ਇਸ ਤਰ੍ਹਾਂ ਗੁਸਕੇ ਜਿਹੜੇ ਫਤਿਹ ਬੁਲਾਉਂਦੇ ਨੇ। ਔਰ ਨਾਸਰ ਚੌਧਰੀ ਕਹਿੰਦੇ ਹਿੰਦੂਤਾ ਇਸ ਫਤਿਹ ਮਜ਼ਾਇਲ ਤੋਂ ਬਹੁਤ ਡਰਦੇ ਹਨ, ਅਸੀਂ ਇਹ ਫਤਿਹ ਮਜ਼ਾਇਲ ਖਾਲਿਸਤਾਨ ਫੌਜ ਨੂੰ ਵੀ ਦੇਵਾਂਗੇ ਜੀ। ਔਰ ਟੀਸੀ ਜਿਹੜੇ ਨੇ AG4 ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ ਔਰ ਧੰਨਵਾਦ ਕਰਦੇ ਨੇ ਸਾਡਾ ਦੋਨਾਂ ਦਾ। ਔਰ ਜ਼ੋਰਾਵਰ ਸਿੰਘ ਜਿਹੜੇ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਇਹਨਾਂ 4 ਜ਼ਿਲ੍ਹਿਆਂ ਦੀ ਸਰਹੱਦ ਤੇ ਦੋਹਰੀ ਵਾੜ ਲਗਾਈ ਗਈ ਹੈ ਅਤੇ ਜਿਹੜੇ ਖਾਣਾ ਵੀ ਵਿਛਾਈਆਂ ਗਈਆਂ ਨੇ। ਔਰ ਫਿਰ ਕਹਿੰਦੇ ਨੇ ਕਿ ਰਾਜੀਵ ਗਾਂਧੀ ਨੇ ਇਸ ਸਰਹੱਦ ਤੇ ਵਾੜ ਲਗਾਈ ਸੀ, ਖਾਲਿਸਤਾਨ ਦੀ ਆਜ਼ਾਦੀ ਤੋਂ ਬਾਅਦ ਇਹ ਵਾੜ ਜਿਹੜੀ ਹੈ ਢਾਹ ਦਿੱਤੀ ਜਾਵੇਗੀ। ਹਾਂ, ਬਿਲਕੁਲ ਬਿਲਕੁਲ। ਔਰ ਗੁਸਕੇ ਜਿਹੜੇ ਕਹਿੰਦੇ ਡਾਕਟਰ ਸਾਹਿਬ ਜੀ ਬਲਵੰਤ ਰਾਜਵਾਨਾ ਨੇ ਰਾਮੂਵਾਲੀਆ ਨਹੀਂ, ਬਲਵੰਤ ਠਿਗਣਾ। ਗੁਸਕੇ ਜੀ ਮੈਂ ਬਲਵੰਤ ਸਿੰਘ ਲੱਡੂ ਕਿਹਾ ਹੈ, ਜਿਹੜਾ ਠਿਗਣਾ ਹੈ ਇਹਦਾ ਜੁਝਾਰੂ ਸਰਕਲ ਚ ਨਾਂ ਲੱਡੂ ਹੀ ਸੀ, ਰਾਮੂਵਾਲੀਆ ਨਹੀਂ ਹੈ। ਬਲਵੰਤ ਸਿੰਘ ਇਹ MLA ਸੁਲਤਾਨਪੁਰ ਲੋਧੀ ਤੋਂ ਬਣਦਾ ਸੀ, ਛੋਟੇ ਜਿਹਾ BDO ਹੁੰਦਾ ਸੀ। ਕੈਰੋਂ ਨੇ ਇਹਨੂੰ ਸਿਆਸਤ 'ਚ ਲਿਆਂਦਾ ਸੀ, ਕਾਂਗਰਸ 'ਚ ਸੀ, ਫਿਰ ਅਕਾਲੀਆਂ 'ਚ ਆਇਆ। ਹਰ ਅਕਾਲੀ ਮਿਨਿਸਟਰੀ ਦੇ ਵਿੱਚ ਵਿੱਤ ਮੰਤਰੀ ਬਣਦਾ ਸੀ, ਫਾਈਨੈਂਸ ਮਿਨਿਸਟਰ, ਚੋਰ, ਸਿਰੇ ਦਾ ਠੱਗ, ਸਰਕਾਰੀ ਏਜੰਟ। ਔਰ ਇਹ ਬਹੁਤ ਛੋਟਾ ਕੱਦ ਸੀ ਇਹਦਾ, ਇਹਨੂੰ ਠਿਗਣਾ ਛੋਟੇ ਲਈ ਕਿਹਾ ਜਾਂਦਾ, ਪਰ ਸਿੰਘਾਂ ਦੇ ਸਰਕਲ 'ਚ ਇਹਨੂੰ ਲੱਡੂ ਕਹਿੰਦੇ ਸੀ। ਔਰ ਫਿਰ ਕਹਿੰਦੇ ਸੀ ਵੀ ਚਲੋ ਲੱਡੂ ਦੇ ਹੁਣ ਬੂੰਦੀ ਬਣਾ ਦਿਓ। ਔਰ ਇਸ ਤਰ੍ਹਾਂ TV84 USA ਦੇ ਵੀ ਜਿਹੜੇ ਆਪਣੇ ਜਿਹੜੇ ਵਿਊਅਰ ਨੇ ਉਹ ਵੀ ਆਪਾਂ ਉਹਨਾਂ ਦੇ ਮੈਸੇਜ ਸਾਂਝੇ ਕਰਨ ਜਾ ਰਹੇ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਵਿੰਦਰ ਸਿੰਘ ਜਿਹੜੇ ਨੇ ਇਹ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਗੁਸਕੇ ਜਿਹੜੇ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਲਖਵਿੰਦਰ ਸਿੰਘ ਜੀ ਕਹਿੰਦੇ ਜਨ ਕੌਂਸਲ ਵਕੀਲ ਗੁਰਪਤਵੰਤ ਸਿੰਘ ਸਾਹਿਬ ਜਿਹੜੇ ਨੇ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। SFJ ਕਹਿੰਦੇ ਨੇ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ, ਇਹ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਮੈਨੂੰ ਤਾਂ ਇਹ ਇੰਜ ਲੱਗਦਾ ਜਿਵੇਂ ਕੈਨੇਡਾ ਵੀ ਇੰਡੀਆ ਦੇ ਨਾਲ ਰਲਿਆ ਹੋਇਆ ਹੈ। ਹਾਂ, ਇਹਨੂੰ ਕਾਣਾ ਕੀਤਾ ਹੋਇਆ ਹੈ ਮਾਂ ਕਾਰਨੀ ਨੂੰ। ਇਹਨਾਂ ਦੀ ਲਾਈਨ ਠੀਕ ਨਹੀਂ ਹੈ। ਇੱਕ ਪਾਸੇ FBI ਧੜਾ ਧੜ ਨਾਂ ਅਨਾਉਂਸ ਕਰ ਰਹੀ ਹੈ ਵੀ ਇਹ ਵੀ ਵਾਂਟਡ ਹੈ, ਇਹ ਵੀ ਹੈ। ਔਰ ਕੈਨੇਡਾ ਦੀ ਜਿਹੜੀ ਸਿਕਿਉਰਿਟੀ ਵਾਲਿਆਂ ਨੇ
ਉਹਨਾਂ ਨੇ 3 ਹੋਰ ਨੌਜਵਾਨਾਂ ਨੂੰ ਜਿਹੜਾ ਡਿਊਟੀ ਟੂ ਵਾਰ ਨੋਟਿਸ ਦਿੱਤਾ ਹੈ ਪਿਛਲੇ 72 ਘੰਟੇ ਦੇ ਵਿੱਚ। ਸੋ ਜ਼ਾਹਰ ਹੈ ਵੀ ਕੈਨੇਡਾ ਨੂੰ ਜਿਹੜਾ ਆਪਣੇ ਸ਼ਹਿਰੀਆਂ ਨੂੰ ਤਹਫੁਜ਼ ਜਾਂ ਜਿਹੜੀ ਹੈ ਸੇਫਟੀ ਪ੍ਰੋਵਾਈਡ ਨਹੀਂ ਕਰ ਰਿਹਾ ਔਰ ਇਹ ਬਿਲਕੁਲ ਕੰਪਲਿਸਿਟ ਹੈ। ਸੁਖਜੀਤ ਬੱਚੂ ਜਿਹੜੇ ਨੇ ਵੀ ਥੈਂਕਸ ਕਹਿੰਦੇ ਨੇ। ਗੁਰਪ੍ਰਕਾਸ਼ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ। ਜਗਪਾਲ ਜਿਹੜੇ ਨੇ ਫਤਿਹ, ਉਪਸ ਜਿਹੜੇ ਨੇ ਉਹ ਵੀ ਫਤਿਹ ਹਨ, ਖਾਲਸਾ ਜ਼ਿੰਦਾਬਾਦ। ਜੋਰਾਵਰ ਸਿੰਘ ਜੀ ਵੀ ਫਤਿਹ ਔਰ ਗੁਰਵਿੰਦਰ ਮਾਨ ਜੀ ਵੀ ਫਤਿਹ। ਇਲਾਕਾ ਜਿਹੜਾ ਲੱਖਾ ਸਿੰਘ ਜੀ ਉਹ ਵੀ ਖਾਲਸਾ ਜ਼ਿੰਦਾਬਾਦ। ਐਂਡ ਸੁਖਵਿੰਦਰ ਕੌਰ ਜੀ ਵੀ ਫਤਿਹ। ਜੋਗਿੰਦਰ ਸਿੰਘ ਜੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਲਖਵਿੰਦਰ ਸਿੰਘ ਜਿਹੜੇ ਨੇ ਉਹ ਵੀ 6 ਫॉर ਜਸਟਿਸ ਜਿਹੜੇ ਕਹਿੰਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਮਾਈ ਪਲਵਿੰਦਰ ਜਿਹੜੇ ਫਤਿਹ। ਟੋਨੀ ਢੀਂਡਸਾ ਜੀ ਵੀ ਫਤਿਹ ਹਨ, ਖਾਲਸਾ ਜ਼ਿੰਦਾਬਾਦ। ਗੁਰਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਪੰਜਾਬ ਦੀ ਜਨਤਾ ਵਿਪਰਨ ਦੀ ਨੀਤੀ ਤੇ ਚੱਲ ਰਹੀ ਹੈ, ਇਸ ਕਰਕੇ ਹੀ ਦੁੱਖ ਪਾ ਰਹੀ ਹੈ, ਖਾਲਸਾ ਜ਼ਿੰਦਾਬਾਦ। ਔਰ ਐਸ ਕੌਰ ਜਿਹੜੇ ਨੇ ਉਹ ਵੀ ਰਾਮੋਵਾਲੀਆ ਦੇ ਅੱਜ ਕੀੜੇ ਪੈ ਗਏ, ਮੌਤ ਉਡੀਕ ਰਹੀ ਹੈ। ਔਰ ਕੁਲਦੀਪ ਕੌਰ ਜਿਹੜੇ ਔਰ ਇਸ ਤਰ੍ਹਾਂ ਸ਼ਾਜ ਜਾਵੇਦ ਜਿਹੜੇ ਨੇ ਐਕਸਲੈਂਟ ਐਨਾਲਿਸਿਸ ਡਾਕਟਰ ਸਾਹਿਬ ਤੁਹਾਨੂੰ ਕਹਿੰਦੇ ਨੇ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੀ ਵੀਡੀਓਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।